15-16 ਘੰਟੇ ਅੰਦਰ ਆ ਖਜ਼ਾਨਾ ਲਿਆਉਣ ਦੀ ਖਾਤਰ, ਖਜ਼ਾਨਾ ਲੱਭਾ ਨਹੀਂ ਤੇ ਸੱਚਾ ਹੋਣ ਦੀ ਖਾਤਰ ਆਪਣਾ ਨਗ ਲਿਆ ਕੇ ਰੱਖ ਕੇ ਲਿਆਉਣ ਡਿਆ। ਆ ਲੈ ਭਾਈ, ਤੈਨੂੰ ਪਤਾ ਮੈਨੂੰ ਚਿੱਤਰ ਪੈਣੇ 5-6 ਘੰਟੇ ਇੱਕ ਜਗ੍ਹਾ ਤੋਂ ਪੁੱਟੀ ਜਾਣ ਡਿਆ, ਮਛਲੀਆਂ ਲੱਗਣਾ ਵੇ ਭਰਾਵਾ ਕੁਛ ਲੱਭਾ ਵੀ ਆ ਕਿ ਨਹੀਂ। ਰੋਟੀ ਸਾਜੀ ਖੋਲੀ ਜਾਂਦੇ, ਆਲੂ ਲੈ ਕੇ ਆਇਆ ਸੀ, ਆਲੂ ਇੰਜ ਕਰਕੇ ਉੜਿਆ ਰਿਹਾ, ਆਲੂ ਸਮੇਂ ਕਿ ਮੁਰਗੇ ਦੇ ਡੱਡੂ ਸੀ। ਸਲਵਾਰ ਕਮੀਜ਼ ਪਾਈ ਹੈ ਨਾ ਤੇ ਕਮੋਡ ਤੇ ਬੈਠਾ ਜਹਾਜ਼ ਦੇ, ਤੇ ਪਾਣੀ ਨਹੀਂ ਪਤਾ ਲੱਗਦਾ ਕਿੱਥੋਂ ਆਉਣਾ, ਬੜਾ ਤਰੀਕਾ ਹੁੰਦਾ ਤੇ ਇੱਥੋਂ ਸਲਵਾਰ ਇੰਜ ਫੜ ਕੇ ਨਾ, ਕਮੀਜ਼ ਫੜ ਕੇ ਉਹ ਜਿੱਦਾਂ ਫੜੀ ਦੀ ਐ ਕਰਕੇ ਨਾ ਬਾਹ ਖੋਲਣਾ, ਐ ਜੀ ਪਾਣੀ ਕਿੱਥੋਂ ਆਉਣਾ ਜੀ। अस्सलाम वालेकुम नाज़रीन, टी टाइम च खुश आमदीद जनाब। ओ यार धुएं वाला कालू क्यों कर देना तू यार जी? ਉਹ ਤੁਸੀਂ ਟਿੱਕਿਆਂ ਦਾ ਕਿਹਾ ਸੀਗਾ, मैं टिक्कियां दा मैं कहा सी ते लेकिन तू धुआं ते ना आवे यार, कोले तेन मैं क्या ले आ तू। ਉਸਤਾਦ ਜੀ ਇਹ ਅੱਗ ਦਾ ਹੁਸਨ ਆ। ਅੱਗ ਦਾ ਹੁਸਨ ਇੱਕ ਮਿੰਟ ਯਾਰ, ਆਪਣਾ ਹੁਸਨ ਖਰਾਬ ਹੋ ए ਲੱਕੜ ਕੰਮ ਖਰਾਬ ਕਰ ਰਹੀ ਵਿੱਚ ਵੱਡੀ, ਇਹਨੇ ਤੇ ਕੋਲੇ ਬਣਾਉਣੇ ਆ, ਇਹਨੂੰ ਕੱਢ ਲਾ, ਇਹਨੇ ਕੋਲੇ ਬਣਾਉਣੇ ਸਾਜ ਜੀ। ਇਹ ਦੇਗੀ ਲੱਕੜਾ ਆਹ ਕਾਗਜ਼ੀ ਲੱਕੜਾ ਵਾ, ਆਹੀ ਟਾਈਮ ਆ ਕੋਲੇ ਬਣਾਉਣ ਦਾ, ਮੁੜ ਕੇ ਸਰਦੀ ਨਿਕਲ ਗਈ ਫੇਰ ਹੱਥ ਤੂੰ ਕੋਲੇ ਨਾ ਬਣਾ, ਤੂੰ ਥੋੜਾ ਦੂਰ ਹੋ ਕੇ ਬਣਾ ਲਾ। ਠਹਿਰੋ ਮੈਂ ਤੁਹਾਨੂੰ ਲੱਕੜਾ ਹੋਣ ਲਿਆ ਸਿਆਣੇ ਹੱਥੀ ਜਰਾ ਪਹਿਲੀ ਇੱਟ ਦੀ ਨੀਂਹ ਰੱਖ ਦਿਓ ਨਾ ਅੱਗ ਦੀ, ਔਰ ਰੱਖੋ ਉੱਪਰ ਜਰਾ। ਉਸਤਾਦ ਜੀ ਅੱਗ ਦਾ ਮਜ਼ਾ ਨਹੀਂ ਹੈ ਧੂਏ ਤੋਂ ਬਗੈਰ। ਭਾਜੀ ਇਹ ਲੱਕੜ ਧੂਆਂ ਕੱਢ ਰਹੀ ਆ, ਦੇਖੇ ਨਾਦਰੀ ਨਾ ਚੈੱਕ ਕਰੀ ਯਾਰ, ਤੂੰ ਜਰਾ ਮੈਨੂੰ ਦੱਸ ਦੇ ਬਸ ਇਹਨਾਂ ਦਾ ਸਾ ਹੋਵੇ। ਰੱਖ ਸਾਰੀਆਂ ਰੱਖ ਦੇਣਾ। ਐ ਹੀ ਬਾਲਣ ਕਾਲੂ ਵੱਡੀ ਲੱਕੜ ਕੱਢ ਦੇ, ਉਸਤਾਦ ਜੀ ਠੀਕ ਕਹਿ ਰਹੇ ਆ ਗਈ ਸਮਝ? ਐਵੇਂ ਨਹੀਂ ਦੁਨੀਆ ਉਸਤਾਦ ਮੰਨਣ ਦੀ। ਲੈ ਲਓ ਆ ਲਓ ਜੀ, ਸਿਆਣੇ ਕਹਿੰਦੇ ਲੰਬ ਹੋਵੇ ਨਾ, ਲੰਬ ਇੱਥੇ ਆਵੇ ਅੱਗ ਦੀ ਲੰਬ, ਅੱਜ ਤਾਂ ਸੇਕਦੇ ਹੋਈਏ। ਓਏ ਪਿੰਡਾਂ ਥਾਵਾਂ 'ਚ ਹੁੰਦਾ ਵਾ, ਇੱਥੇ ਇੰਨੀ ਲੰਬ ਕੱਢ ਕੇ ਮੁੜ ਕੇ ਆਏਗਾ ਇੱਕ ਵਕਤ ਆਏਗਾ। ਬਸ ਠੀਕ ਆ, ਨਹੀਂ ਭਾਈ ਬਸ ਠੀਕ ਆ, ਬਹੁਤਾ ਨਹੀਂ ਕਰਨਾ, ਬਸ ਠੀਕ ਆ ਉਸਤਾਦ ਜੀ ਉਹਦੇ ਤੇ ਟਰਸਟ ਤੇ ਕਰੋ ਤੁਸੀਂ। ਲਓ ਜੀ, ਬਸ ਠੀਕ ਹੁਣ ਵੀ ਧੂਆਂ ਹੋ ਜਾਂਦਾ ਠੀਕ। ਹੁਣ ਉਦਾਂ ਦਾ ਕਾਲਾ ਨਹੀਂ ਆਉਂਦੇ ਆ, ਇਹ ਜ਼ਿਆਦਾ ਖਤਰਨਾਕ ਹੈ, ਚੀਲ ਦੀ ਲੱਕੜ, ਨਾਲੇ ਧੂਆਂ ਨੂੰ ਖਿੱਚਦਾ ਹੁੰਦਾ ਸਾਜ ਜੀ। ਦੇਖੋ ਸੀ ਬੈਠਾ ਕੌਣ, ਐਗਜ਼ਾਸਟ ਫੈਨ। ਇਹ ਚੀਜ਼ ਦੀ ਲੱਕੜਾ, ਚੀਲ ਦੀ ਲੱਕੜ ਉਸਤਾਦ ਜੀ ਹੈ, ਇਹਦੇ ਚੋਂ ਤੇਲ ਬਰਾਮਦ ਹੁੰਦਾ ਵਾ, ਉਹਨੇ ਕਾਲਾ ਧੂਆਂ ਕਰਨਾ ਵਾ। ਹਾਂਜੀ ਉਹ ਜਿਹੜਾ ਸੀ ਉਹ ਕੋੜਾ ਧੂਆਂ ਸੀ, ਉਹ ਸਿਹਤ ਲਈ ਵੀ ਠੀਕ ਆ। ਅੱਛਾ ਤੂੰ ਹੁਣ ਧੂਏ ਤੇ ਹੀ ਲੈਕਚਰ ਸ਼ੁਰੂ ਕਰ ਦਿੱਤਾ। ਪੁਰਾਣੇ ਦੌਰ 'ਚ ਤੇ ਪ੍ਰੋਫੈਸਰ ਲੱਕੜ ਸਾਹਿਬ ਠਹਿਰ ਜਾਓ ਇੱਕ ਮਿੰਟ। ਸਾਜੀ ਪੁਰਾਣੇ ਦੌਰ 'ਚ ਲੱਕੜਾਂ ਨਿਚੋੜਦੇ ਸੀ ਸਿਰਾਂ 'ਚ, ਬਾਅਦ 'ਚ ਸਿਰ ਚੱਸਦੇ ਸੀ, ਇਹ 'ਚੋਂ ਤੇਲ ਨਿਕਲਦਾ। ਓਏ ਗੂੰਦ ਕਤੀਰਾ ਨਿਕਲਦਾ ਹੁਣ ਦਰਖਤ ਦੇ ਵਿੱਚੋਂ। ਓਏ ਅੱਛਾ ਯਾਰ ਬੱਸ ਕਰ ਦਿਓ, ਬੱਸ ਕਰ ਦਿਓ, ਹੁਣ ਕੀ ਕਰਨਾ ਇਹ ਚੋਂ? ਸਾਈ ਟੱਕ ਲਾਉਣਾ ਦਰਖਤ ਨੂੰ, ਦਰਖਤ ਦੇ ਗੂੰਦ ਕਤੀਰਾ ਨਿਕਲਦਾ। ਇਹ ਗੂੰਦ ਕਤੀਰਾ ਇਨਸਾਨੀ ਜਾਨ ਵਾਸਤੇ ਏਡਾ ਅੱਛਾ ਵਾ, ਤਾਕਤ ਬੜੀ ਉਹਦੇ ਵਿੱਚ। ਓਏ ਉਹ ਗੂੰਦ ਕਤੀਰਾ ਉਹ ਨਹੀਂ ਹੁੰਦਾ, ਗੂੰਦ ਕਤੀਰਾ ਉਹ ਨਹੀਂ, ਓਏ ਗੂੰਦ ਕਤੀਰਾ ਹੋਰ ਆ, ਚੰਦਨ ਦੀ ਲੱਕੜ ਦੇ ਵਿੱਚੋਂ ਨਿਕਲਦਾ ਵਾ। ਕਰਤਾ ਝੂਠਾ। ਅੱਜ ਇੱਕ ਦਰਖਤ ਸੀ ਪੁਰਾਣੇ ਦੌਰ 'ਚ ਹੱਥ ਵਾਲਾ, ਉਹ 5 7 15 16 50 ਜਿੰਨੇ ਪੱਤੇ ਉਹਨੇ ਹੱਥ ਹੁੰਦੇ ਸੀ, ਐਂ ਕਰਕੇ ਹੱਥ ਨੂੰ ਐਂ ਜੇ ਥੱਲੇ ਨੂੰ ਹੁੰਦਾ। ਦੀਵੇ ਬਾਲਦੇ ਸਾਜੀ, ਦੀਵੇ ਰੱਖ ਕੇ ਨਾ ਹੱਥਾਂ ਤੇ। ਭਾਜੀ ਮੁੱਕ ਗਈ ਆ, ਮੁੱਕ ਗਿਆ ਕੰਮ, ਸਹੀ ਹੋ ਗਈ। ਧੂਆਂ ਜਿਹੜਾ ਨਾ ਉਸਤਾਦ ਜੀ, ਇਹ ਕਾਰਬਨ ਡਾਈ ਨੂੰ ਆਪਣੇ ਅੰਦਰ ਜਜ਼ਬ ਕਰਦਾ ਵਾ, ਹਾਂਜੀ। ਇਹ ਸਾਨੂੰ ਮੁਹਲਕ ਮਰਜ਼ਾਂ ਤੋਂ ਬਚਾਉਂਦਾ ਵਾ। ਅੱਛਾ ਤੁਹਾਨੂੰ ਪਤਾ ਹੀ ਨਹੀਂ। ਉਸਤਾਦ ਜੀ ਨੇ ਕਹਿਣਾ ਤੁਸੀਂ ਮਾਰਨੇ ਬੌਂਕੀਆਂ। ਸਿਆਣੇ ਜਿਹੜੇ ਹੁੰਦੇ ਨੇ, ਸਿਆਣੇ ਤੁਹਾਡੇ ਘਰ ਚੋਰੀ ਹੋ ਜਾਣੀ ਨਾ, ਤੁਹਾਨੂੰ ਚੋਰ ਦੀ ਪਹਿਚਾਣ ਨਹੀਂ ਸੀ ਹੋਣੀ, ਉਹ ਪਿਛਲੇ ਕਮਰੇ ਦੇ ਵਿੱਚ ਚੀਲ ਦੀ ਲੱਕੜ ਦਾ ਧੂਆਂ ਬਣਾਉਂਦੇ ਸੀਗੇ, ਨਿਕਲ ਅੱਗ ਬਾਲਣੀ, ਉਹ ਧੂਏ ਦੀ ਸ਼ਕਲ ਬਣਦੀ ਛਾਦੇ ਨਾਲ ਚੋਰ ਦੀ, ਫਿਰ ਉਹ ਪਛਾਣ ਲੈਂਦੇ ਕਿ ਹਾਂ ਚੋਰ ਆ ਜੀ ਫੜ ਲੈਂਦੇ ਸੀ ਜਾ ਕੇ। ਕਿਉਂ ਮਿੱਠਾ ਜੀ, ਐਵੇਂ ਨਹੀਂ ਜਗਰਾਫੀਏ ਦੀ ਦੁਨੀਆ 'ਚ ਤੁਹਾਡਾ ਨਾਮ ਵੱਜਿਆ ਕਿਉਂ? ਲੇਕਿਨ ਅੱਗੋਂ ਕੋ ਮੰਨੇ ਵੀ ਤਾਂ ਸਹੀ ਨਾ ਸਾਨੂੰ। ਇੱਕ ਜੰਗਲ 'ਚ ਉਸਤਾਦ ਜੀ ਦੇਖਿਆ, ਹੱਥ ਦਾ ਨਿਸ਼ਾਨ ਆਇਆ ਸੀ, ਦਰਖਤ ਦੀਆਂ ਟਹਿਣੀਆਂ ਨਾਲ ਬਣਿਆ, ਉੱਥੇ ਲਿਖਿਆ ਹੋਇਆ ਸੀ ਬਨਕਸ਼ਾ ਯਹਾਂ ਸੇ ਹਾਸਲ ਕਰੇ। ਇਧਰ ਨੂੰ ਬਨਕਸ਼ਾ ਹੀ ਬਨਕਸ਼ਾ ਸੀ ਸਾਰਾ। ਟੋਨੀ ਤੂੰ ਕਿੱਥੇ 30 32 ਸਾਲ ਦਾ ਹੋ ਗਿਆ, ਤੈਨੂੰ ਤਾਂ ਚਾਹੀਦਾ ਤੂੰ ਇੰਨਾ ਘੁੰਮੇ ਬਸ। ਹਾਂ ਤੈਨੂੰ ਗੋਦੀ 'ਚ ਨਿਭਾਇਆ ਹੋਵੇ ਜਿੱਦਾਂ ਦੇ ਉਹ ਅਕਲਮੰਦ। ਕਿੱਥੇ ਆ ਤੂੰ ਸਾਜੀ? ਤੂੰ ਤਾਂ ਬੇਵਕੂਫ ਮੰਨਦਾ। ਆਹੋ ਸਾਜੀ ਫਿਲੀਪੀਨ ਦੇ ਵਿੱਚ ਇੱਕ ਬੰਦੇ ਨੇ ਬਾਂਦਰ ਫੜਿਆ, ਉਹਨੂੰ ਖਰਾਦ ਦਾ ਕੰਮ ਸਿਖਾਤਾ। ਅੱਛਾ ਯਾਰ ਚਲੋ ਠੀਕ ਆ ਯਾਰ, ਮਿਠਾਈ ਦੱਸਿਓ। ਸਹੀ ਹੋ ਗਈ ਯਾਰ, ਅੱਗ ਧੂਆਂ ਮੁੱਕ ਗਿਆ ਵਾ, ਅੱਗ ਸਹੀ ਹੋ ਗਈ, ਲਿਆਦਾ ਇਹਦੀ ਗੱਲ ਖਤਮ ਕਰੋ ਬਸ। ਮੇਰਾ ਮੌਜੂ ਧੂਆਂ ਹੀ ਹੈ, ਮੈਂ ਤੁਹਾਨੂੰ ਇਹਦੀ ਓਏ ਤੇਰੀ ਜ਼ਿੰਦਗੀ 'ਚ ਵੀ ਧੂਆਂ ਹੀ ਆ, ਤੂੰ ਹੈ ਹੀ ਧੂਆਂ ਹੀ। ਯਾਰ ਸ਼ੁਕਰ ਮੈਂ ਬਚ ਗਿਆ। ਅੱਛਾ ਤੂੰ ਉਸਤਾਦ ਹੈ ਜੀ ਹੀ ਧੂਆਂ ਵਾ, ਉਸਤਾਦ ਜੀ ਇੱਕ ਤੇਰੇ ਜੰਮਣ ਤੇ ਤੇਰੇ ਬੇਨੂੰ ਲੋਕਾਂ ਨੇ ਕਿਹਾ ਭਾਜੀ ਮੁਬਾਰਕ ਹੋਵੇ, ਧੂਆਂ ਹੋ ਪਿਆ ਜੀ। ਇੱਕ ਧੂਆਂ ਦੋ ਧੂਆਂ ਚਾਰ। ਹਾਂ। ਉਸਤਾਦ ਜੀ ਤੁਸੀਂ ਕਹਿਣਾ ਹੁਣ ਮਿੱਠਾ ਝੂਠ ਬੋਲਣਾ, ਬੌਂਕੀ ਮਾਰਨ ਡਿਆ। ਧੂਆਂ ਰਾਹ ਦੱਸਦਾ ਹੁੰਦਾ ਸੀਗਾ, ਲੋਕਾਂ ਨੇ ਭੁੱਲ ਜਾਣਾ ਨਾ, ਦੀਵਾ ਬਾਲ ਕੇ ਇੰਜ ਕਰਕੇ ਜਿੱਦਾਂ ਨੂੰ ਧੂਆਂ ਜਾਣਾ ਨਾ, ਲੋਕਾਂ ਨੇ ਮਗਰ ਜਾਣਾ ਤੇ ਯਾਰ ਤੁਸੀਂ ਵੀ ਕਸਮੇ ਮੈਂ ਤੁਹਾਡਾ ਹਿਸਾਬ ਲਾਇਆ ਵਾ, ਕੈਮਿਸਟਰੀਆਂ ਪੜੀਆਂ ਨੇ। ਸਿਆਣੇ ਨੇ ਕਿਹਾ ਧੂਆਂ ਕਿਸੇ ਦਾ ਨਾ ਹੁਆ, ਇਹ ਉਹੀ ਹਿਸਾਬ ਆ ਭਾਜੀ। ਮੈਂ ਇੱਕ ਗੱਲ ਜਾਣੀ ਆ, ਉਹ ਇੱਕ ਬੰਦੇ ਨੇ ਪਿਆਜ਼ ਕੱਟਣ ਡਿਆ ਸੀ, ਉਹਦੇ ਵਿੱਚ ਜਿਹੜੀ ਉਹ ਨਹੀਂ ਉੱਡਦੀ। ਓਏ ਅੱਛਾ ਯਾਰ ਚੱਲ ਠੀਕ ਆ ਮੇਰਾ ਪੁੱਤਰ, ਬਸ ਕਰਦੇ ਹੁਣ, ਮੈਂ ਬਾਕੀ ਫਟੀਆਂ ਤੇਰੇ ਤੇ ਤੋੜਾਂ ਫੇਰ ਸਹੀ ਰਹੇਗਾ। ਧੂਆਂ ਤੇ ਠੂਆਂ, ਹਾਂ ਇਹ ਜਿੱਥੇ ਲੱਭੇ ਨਹੀਂ ਇਹਦੀ ਗੱਲ ਹੀ ਛੱਡ ਦਿਓ। ਇਹ ਦੋਨੇ ਕੈਂਸਰ ਵਾਸਤੇ ਬਹੁਤ ਅੱਛੇ, ਬਹੁਤ ਬੂਜ਼ੀ ਹੈਗੇ ਆ। ਤੁਹਾਨੂੰ ਤੁਸੀਂ ਗੂਗਲ ਕਰਕੇ ਦੇਖੋ। ਯਾਰ ਤੂੰ ਦਾਨਿਸ਼
ਤੈਨੂੰ ਹਕੀਮ ਡਾਕਟਰ ਕੋ ਵੱਡਾ ਸਿਸਟਮ ਹੋਣਾ ਚਾਹੀਦਾ ਸੀ। ਮੈਂ ਤਦੀ ਪੋਡਕਾਸਟ 'ਚ ਕਿਹਾ ਸੀ, ਮੈਂ ਕਿਹਾ ਉਹ ਆਰਟਿਸਟ ਨਹੀਂ ਹੈਗਾ, ਤੂੰ ਐਵੇਂ ਇਸ ਪਾਸੇ ਲੱਗਾ, ਤੂੰ ਰਹਿਣ ਦੇ, ਤੂੰ ਸਵੇਰ ਤੋਂ ਈਜ਼ੀ ਹੋ ਜਾ। ਹਾਂ ਤੂੰ ਈਜ਼ੀ ਹੋ ਜਾ ਸਵੇਰ ਤੋਂ, ਤੂੰ ਨਾ ਆਪਣਾ, ਮੈਂ ਤੈਨੂੰ ਸਹੀ ਦੱਸ ਰਿਹਾ, ਇਹ ਤੇਰੀ ਜਗ੍ਹਾ ਨਹੀਂ ਹੈਗੀ। ਪਤਾ ਹੀ ਨਹੀਂ ਲੱਗਾ ਕੰਮ ਤੋਂ ਜਵਾਬ ਨਹੀਂ ਹੋਇਆ। ਕੈਸੀ ਗੱਲ ਅੱਜ ਤੋਂ ਰਾਤ ਤੋਂ ਨਹੀਂ ਹੋਵੇ ਤੇਰੇ ਦਾਨਾ ਹੋਣ ਦੀ ਵਜ੍ਹਾ ਤੋਂ। ਅੱਛਾ ਪੌਣੇ 2 ਲੱਖ ਖਰਚੇ ਹਿਸਾਬ ਤੇ ਬਰਾਬਰ ਕਰਾ ਦਿਓ ਮੇਰਾ। ਨਹੀਂ ਕੈਸਾ ਗੱਲ, ਸਿਆਣਪਤੀ ਦੀ ਵਜ੍ਹਾ ਤੋਂ ਜਵਾਬ ਹੋਇਆ। ਇਹਨੂੰ ਤਾਂ ਰੂਮ ਪਾ ਕੇ ਦਿਓ ਉਸਤਾਦ ਜੀ, ਕਹਿੰਦਾ ਮੈਨੂੰ ਰੂਮ ਮਿਲੇ ਸ਼ੀਸ਼ੇ ਵਾਲਾ, ਤੇ ਵਿੱਚ ਮੈਂ ਬੈਠਾ ਹਾਂ ਲੈਪਟਾਪ ਤੇ, ਇੱਥੇ ਐਨਕ ਰੱਖ ਕੇ ਆਇਆ। ਕੀ ਕਰਦਾ ਵਾ ਉੱਥੇ? ਤੁਹਾਨੂੰ ਮੁਸ਼ਾਇਰੇ ਲਿਖ ਦਵਾਂ। ਉਹ ਕੁਛ ਨਹੀਂ ਇਹਨੇ ਕਰਨਾ ਹੈ, ਬਕਵਾਸ ਕਰਦਾ ਹੈ। ਓਏ ਛੱਡਦਾ, ਕੱਖ ਨਹੀਂ ਕਰਨਾ ਤੂੰ ਪੁੱਤ। ਉਸਤਾਦ ਜੀ ਮੈਨੂੰ ਜਗ੍ਹਾ ਨਹੀਂ ਲੱਭਣ ਦਈ, ਸਿਰਫ ਤਨਹਾਈ ਦੇ ਸ਼ੌਕੀਨ ਆ, ਹੋਰ ਕੋਈ ਗੱਲ ਨਹੀਂ। ਮੈਨੂੰ ਜਗ੍ਹਾ ਨਹੀਂ ਲੱਭਣ। ਜਗ੍ਹਾ ਤੇ ਚਲੇ ਜਾਇਆ ਕਰ, ਮੈਂ ਤੈਨੂੰ ਜਗ੍ਹਾ ਦੇ ਵੀ ਦਿੱਤੀ ਨਾ, ਤੇ ਉਹ ਪਿਓਰ ਖਾਲੀ ਨਹੀਂ ਹੋਣਾ ਕਮਰਾ, ਉਹੋ ਹੀ ਨਾ। ਮੈਂ ਵੀ ਨਾਲ ਹੋਣਾ ਵਿੱਚ। ਫਿਰ ਤੂੰ ਕਹੇਗਾ ਤੁਸੀਂ ਵੀ ਬਾਹਰ ਜਾਓ, ਮੈਂ ਫੇਰ ਲਿਖਣਾ। ਆਹੋ ਹੁਣ ਤੇਰੀ ਗੱਲ ਦੱਸਿਆ ਜਿਹੜੀ ਤੂੰ ਗੱਲ ਕੀਤੀ ਸੀਗੀ, ਐਸ ਵੇਲੇ ਮੁਸ਼ਾਇਰਾ ਨੇ ਲਿਖ ਕੇ ਤਾਂ ਮੈਨੂੰ ਐਂਡ ਤੇ ਜਿਹੜਾ ਸ਼ੇਰ ਸੀਗਾ, ਮੈਂ ਕਿਹਾ ਯਾਰ ਦਾਨਿਸ਼ ਸ਼ੇਰ ਰਹਿਣ ਦਵਾ, ਕਹਿੰਦਾ ਨਹੀਂ ਇਹ ਸ਼ੇਰ ਨੇ ਦੱਸਣਾ ਦਾਨਿਸ਼ ਦੀ ਗਜ਼ਲ। ਓਏ ਹਾਂ ਉੱਥੋਂ ਤਾਂ ਪਤਾ ਚੱਲੇ ਨਾ, ਕਹਿੰਦਾ ਉੱਥੋਂ ਪਤਾ ਲੱਗਣਾ ਵੀ ਇਹ ਗਜ਼ਲ ਜਿਹੜੀ ਦਾਨਿਸ਼ ਦੀ ਹੈ। ਉਸਤਾਦ ਜੀ ਇਹ ਜਿਹੜੇ ਮੁੰਡੇ ਸ਼ਾਹਕਾਰ ਪੜਨ ਦੇ ਆ, ਇਹਦੇ ਪਿੱਛੇ ਕਿਹਦਾ ਹੱਥ ਹੈ? ਤੁਹਾਡੀ ਦੁਆ ਦਾ ਹੱਥ। ਸਾਰਿਆਂ ਨੂੰ ਮੁਸ਼ਾਇਰਾ ਇਹ ਲਿਖ ਕੇ ਦਿੰਦਾ ਜੇ। ਹਾਂਜੀ ਹਾਂਜੀ। ਦਾਨਾ ਗੱਲਾਂ ਕਰਦਾ, ਸਿਆਣੀਆਂ ਗੱਲਾਂ ਕਰਦਾ, ਤੇ ਆਪਣੀ ਸ਼ਾਇਰੀ ਵੇ ਕਿੱਦਾਂ ਦੀ ਕਰਦਾ। ਐਸ ਵੇਲੇ ਕਿ ਅਸੀਂ ਕਿਤੇ ਪਹਿਲੀ ਲਾਈਨ ਇਦਾਂ ਦੀ ਬੋਲਦਾ ਵਾ ਜਿਵੇਂ ਅੱਲਾ ਮਾਫੀ ਦਵੇ ਵੀ ਜੌਨ ਦੇ ਲੈਵਲ ਤੇ ਗੱਲ ਕਰਦੀ, ਅੱਗੋਂ ਕਹਿੰਦਾ ਮੀਆਂ ਮੀਆਂ। ਦੱਸੋ ਦਾਨਿਸ਼ ਇਸ ਪਾਏ ਦਾ ਹੈ ਹੀ ਨਹੀਂ ਉਸਤਾਦ ਜੀ, ਦਾਨਿਸ਼ ਹੈ ਹੀ ਨਹੀਂ ਇਸ ਕਿੱਤੇ ਦਾ। ਮੈਂ ਤਾਂ ਕਹਿੰਦਾ ਵਾ ਇਹ ਮਰੀਖ ਚ ਜੋਹਲ ਵਾਲੀ ਸਾਈਡ ਦਾ ਵਾ। ਜੋਹਲ ਸਾਨੂੰ ਅਗਲੇ 5 ਸਾਲਾਂ ਚ ਕਦਰ ਹੋਣੀ ਕਿ ਦਾਨਿਸ਼ ਕੀ ਸੀ। ਇਹਨੂੰ ਖੋਇਓ ਨਾ ਉਸਤਾਦ ਜੀ। ਉਸਤਾਦ ਨਾ ਮੈਂ ਇਹਨੂੰ ਖੋਇਆ ਨਹੀਂ, ਮੈਂ ਇਹਨੂੰ ਕਹਿ ਰਿਹਾ, ਇਹਨੂੰ ਮੈਂ ਸੰਭਾਲ ਕੇ ਰੱਖਾਂ ਇਹਦੇ ਘਰ ਹੀ, ਸੋਨੇ ਦੀ ਡੱਬੀ ਇਹ ਦੇ ਆਪਣੇ ਵਿੱਚ ਘਰ ਸੰਭਾਲਿਆ ਰਵੇ, ਬੰਦ ਰਵੇ ਆਪਣੇ ਘਰ, ਬਾਹਰੋਂ ਤਾਲੇ ਲਾ ਦਿਆਂ ਤੇ ਮੈਂ ਘਰ ਦੇ। ਕਹਿੰਦਾ ਮੇਰੇ ਅੱਬਾ ਜੀ ਕਹਿੰਦੇ ਅਗਰ ਤੂੰ ਛੱਲਾ ਹੁੰਦਾ ਮੈਂ ਤੈਨੂੰ ਸੋਨੇ ਦੀ ਡੱਬੀ ਦੇ ਵਿੱਚ ਸੰਭਾਲ ਕੇ ਰੱਖਣਾ ਸੀ। ਉਹ ਕਹਿੰਦੇ ਮੇਰੇ ਅੱਬੂ ਮੈਨੂੰ ਆਉਣੇ ਦਫ਼ਤਰ ਵਿੱਚ ਰਾਜ ਉਹਨਾਂ ਦਾ ਇਹ ਸੀ ਕਿ ਛੱਲਾ ਬਣੇ, ਇਹ ਅੱਗੋਂ ਛੱਲਾ ਬਣ ਗਿਆ। ਮੈਨੂੰ ਨਾ ਇਦਾਂ ਦੀਆਂ ਗੱਲਾਂ ਤੇ ਮਜਬੂਰ ਕਰੋ। ਮੇਰਾ ਘਰ ਓਏ ਤੂੰ ਇੱਕ ਨਹਾਇਤ ਮੁਹੱਲੇ ਦੇ ਵਿੱਚ ਵਲਗਰ, ਤੇਰਾ ਨਾਮ ਆ ਮੁਹੱਲੇ 'ਚ ਕਿਸੇ ਨੂੰ ਪੁੱਛੋ ਨਾ ਜਾ ਕੇ, ਦਾਨਿਸ਼ ਵਲਗਰੀਆ, ਹਾਂਜੀ, ਇਹਦਾ ਆ ਕੇ ਸਿੱਧਾ ਤੇਰੇ ਘਰ ਛੱਡ ਕੇ ਜਾਂਦੇ। सिर्फ और सिर्फ इल्जाम तराशी है, मेरी किरदार कशी। मेरे मोहल्ले च जाके देखो उस्ताद जी, बुजुर्ग तो लग के बच्चे तक अस्सलाम अलैकुम गुज्जर साहब ऐ नारे मैं बुलाते। कह घरों बाहर निकलता लोग गाना गाਉਂਦੇ गली में आज गांद निकला। ਡਾਕਟਰ ਸਨੌਲਾ ਸਾਹਿਬ ਨੇ ਜਿਹੜੇ ਆਪਣੇ ਉਸਰੁੱਲਾ ਨਹੀਂ ਯਾਰ, ਨਸਰੁੱਲਾ ਸਾਹਿਬ। ਨਸਰੁੱਲਾ ਸਾਹਿਬ ਦੀ ਉਹਨੂੰ ਜਾ ਕੇ ਦੇ ਮੈਨੂੰ ਵਲਗਾਇਟੀ ਹੋ ਗਈ, ਦਵਾਈ ਦੇ ਦਿਓ। ਆਹੋ ਭਾਈ ਦਾਨਿਸ਼ ਦਾ ਮਹੱਲੇ 'ਚ ਪੁੱਛੀ ਨਾ, ਭਾਈ ਦਾਨਿਸ਼ ਅਫਜ਼ਾਲ ਦਾ ਘਰ ਕਿਹੜਾ? ਕਹਿੰਦੇ ਕਿਹੜਾ? ਉਹ ਨਾਲ ਇੱਕ ਬੰਦਾ ਖਲੋ, ਓਏ ਦਾਨਿਸ਼ ਗੰਧੌਲੀ ਦੀ ਗੱਲ ਕਰਨ ਡਿਆ ਸੀ। ਗੰਧੌਲੀ। 4 ਬੰਦੇ ਬੈਠੇ ਉਹਨਾਂ ਨੂੰ ਵੇਖ ਕੇ ਕਹਿੰਦੇ ਲਓ ਵੀ ਚੌਰੀ ਬਲਗਰ ਆ ਵੀ ਇੱਥੇ ਆ। ਆਹੋ वल्गर इस दुनिया में अनजाने मिलते हैं उस्ताद जी, ये सिर्फ इल्जाम तराशी। ਅਸੀਂ ਕਹਿੰਨੇ ਕਿ ਇਹਨੂੰ ਮਹੱਲੇ 'ਚ ਕਹਿੰਦੇ ਆ ਦਾਨਿਸ਼ ਐਮਪੀਏ। ਹਾਂ ਉਹ ਜੋ ਕੀ ਦਾਨਿਸ਼ ਐਮਪੀਏ, ਇਹਦਾ ਮਤਲਬ ਮਾਵਾ ਭੈਣਾ ਵਾਲਾ। ਐਮਪੀਏ ਬੰਦਾ ਕਿ ਪੂਰਾ ਮਾਵਾ ਭੈਣਾ ਆਲਾ ਐਮਪੀਏ, ਲੇਕਿਨ ਦਾਨਿਸ਼ ਐਮਪੀਏ। ਓਏ ਇਹਦਾ ਨਾਮ ਪਾ ਦਿਓ ਐਮਪੀਏ ਸਾਹਿਬ। ਕਰਿਆਨਾ ਸਟੋਰ ਤੋਂ ਜਾ ਕੇ ਕਹਿੰਦਾ ਭਾਜੀ ਇੱਕ ਬਲਗਰ ਬੱਤੀ ਦੇ ਦਿਓ। ਲੈ ਉਹ ਅਗਰਬੱਤੀ ਹੁੰਦੀ। ਉਹ ਲੱਕੜ ਉੱਤੇ ਹੋ ਗਈ ਸਾਜੀ, ਥੱਲੇ ਕਰੀਓ ਯਾਰ ਇਹ ਮੇਰਾ ਮਸਲਾ, ਉੱਤੇ ਹੋਵੇ ਥੱਲੇ ਹੋਵੇ, ਤੂੰ ਇਧਰ ਤਵੱਜੋ ਨਾ ਕਰ। ਇਹਨੇ ਜਦੋਂ ਪਟਾਕਾ ਮਾਰਨਾ ਜੈਕਟ ਦੇ ਚਿੱਟੇ ਜਾਣੇ ਆ, ਮੈਂ ਕੋਈ ਨਹੀਂ, ਮੈਂ ਉਸਤਾਦ ਜੀ ਜੈਕਟ ਢੀ ਖਰਾਬ ਹੋ ਜਾਣੀ ਆ। ਤੁਸੀਂ ਕਹਿਣਾ ਕਿ ਯਾਰ ਇਹ ਬੌਂਗੀਆਂ ਮਾਰਦੇ ਆ, ਸਹੀ ਸਰਚ ਕਰਾਂਗੇ ਅਸੀਂ। ਭਾਨ ਫੈਸਲ ਵਾਂਗੂ ਬੱਚੇ ਨਹੀਂ ਖਰਾਬ ਕਰਨੇ। ਸਾਡਾ ਪਾਕਿਸਤਾਨ ਦਾ ਧੂਆਂ ਹਾਂਜੀ। ਚਾਈਨਾ 'ਚ ਇੰਨਾ ਗਿਆ ਵਾ, ਚਾਈਨਾ ਨੇ ਪਰਚਾ ਕਰਾਤਾ ਸੀ ਪਾਕਿਸਤਾਨ ਤੇ ਕਿ ਤੁਹਾਡਾ ਧੂਆਂ ਸਾਡੀ ਆਲੂਦਗੀ ਯਾਰ ਤੁਸੀਂ ਕੌਣ ਲੋਕ ਹੋ? ਮੈਂ ਤੇ ਮੈਨੂੰ ਤੁਹਾਡੇ ਤੇ ਖਿੱਚ ਚੜਨ ਦਈ ਹੈ। ਸੋਲਰ ਪੈਨਲਾਂ ਦੀ ਵਜ੍ਹਾ ਤੋਂ ਜਿਹੜੀ ਹੀਟ ਟ੍ਰਾਂਸਫਰ ਹੋ ਰਹੀ ਨਾ ਜ਼ਮੀਨ ਤੇ। ਤੁਸੀਂ ਸਿਆਣੇ ਬਣੇ ਬਗੈਰ ਤੋਂ ਬੰਦੋ, ਤੁਹਾਡੇ ਬੱਚੇ ਤਾਂ ਹੁੰਦੇ ਨੇ, ਤੁਸੀਂ ਹਟ ਜਾਓ। ਤੁਸੀਂ ਬੇਵਕੂਫ ਸਮਝਿਆ ਮੈਨੂੰ ਤੇ ਉਹਨਾਂ ਨੂੰ। ਉਹ ਕੋਈ ਗੱਲ ਕਰੋ ਯਾਰ, ਜਿਹੜੀ ਗੱਲ ਦੇ ਵਿੱਚੋਂ ਮੈਂ ਵੀ ਗੱਲ ਤੋਰਾਂ ਅੱਗੋਂ, ਕੋ ਮੈਨੂੰ ਮਜ਼ਾ ਆਵੇ। ਕੋਈ ਐਸਾ ਟੌਪਿਕ ਛੇੜੋ, ਆ ਹੁਣ ਉਹ ਗੱਲ ਕਰਾਂ ਉਸਤਾਦ ਕੋਈ ਜੀ। ਟੈਕਨੋਲੋਜੀ ਦੀ ਗੱਲ ਕਰੋ, ਕੋਈ ਨਵੀਂ ਗੱਲ ਕਰੋ, ਕੋਈ ਉਹਦੇ ਤੇ ਅੱਗੇ ਗੱਲ ਤੁਰੇ। ਟੈਕਨੋਲੋਜੀ ਇਹਦੇ ਤੇ ਮੈਂ ਅੱਗੇ ਕੀ ਗੱਲ ਤੁਰਾਂ ਵੀ ਇੱਥੋਂ ਇੱਕ ਧੂਆਂ ਚੈਨਲ ਜਾ ਰਿਹਾ, ਮੈਂ ਉਹਦੇ ਤੇ ਕੀ ਗੱਲ ਕਰਾਂ? ਟੈਕਨੋਲੋਜੀ ਦੀ ਗੱਲ ਸੁਣ ਲਓ। ਕਿਹਦੀ? ਟੈਕਨੋਲੋਜੀ ਦੀ ਇਹ ਜਿਹੜੀ ਉਹ ਟੈਕਨੋਲੋਜੀ। ਹਾਂਜੀ ਟੈਕਨੋਲੋਜੀ ਇਹ ਜਿਹੜੀ ਉਹ ਫੋਗ ਨਹੀਂ ਪੈਂਦੀ, ਉਹ ਚੈਨਲ ਜਾ ਰਹੀ ਸੀ, ਉਹਨਾਂ ਨੇ ਵੱਡੇ ਪੱਖੇ ਲਾ ਕੇ ਕਿਸੇ ਹੋਰ ਮੁਲਕ ਵੱਲ ਹੁਣ ਇਹਦਾ ਮੈਂ ਹੁਣ ਇਹਦੇ ਤੇ ਮੈਂ ਕੀ ਅੱਗੋਂ ਗੱਲ ਤੋਰਾਂ? ਅੱਛਾ ਚਲੋ ਛੋਟੇ ਬੱਚੇ ਨੇ ਚਵਲ ਮਾਰ ਹੀ ਬੈਠਾ, ਬੱਚੇ ਕਿਹੜੇ ਮੈਂ ਅਜ਼ੀਮ ਕੰਮ ਕਰਕੇ ਕਿਹੜੀਆਂ ਚਵਲਾਂ ਚ ਆ ਕੇ ਬਹਿ ਗਿਆ ਯਾਰ। ਸਾਜੀ ਦਾਨਿਸ਼ ਭਾਈ ਫਿਰ ਉਸਤਾਦ ਜੀ ਕੋ ਮਾਦਰ ਯਾਰ ਦਾਨਿਸ਼ ਸਾਹਿਬ, ਤੁਹਾਡੇ ਤੇ ਮੈਨੂੰ ਉਮੀਦ ਨਹੀਂ ਸੀ। ਮੈਂ ਕਹਿੰਦਾ ਤੁਸੀਂ ਕੋਈ ਗੱਲ ਤੋਰ ਜਿਹਦਾ ਮੈਂ ਅੱਗੋਂ ਅਸੀਂ ਲੋਕਾਂ ਨਾਲ ਡਿਸਕਸ ਵੀ ਕਰੀ, ਉਹ ਵੀ ਵਿੱਚ ਹਿੱਸਾ ਪਾਉਣ ਆਪਣੀ ਗੱਲ ਦੇ, ਉਹ ਵੀ ਕਮੈਂਟਾਂ 'ਚ ਦੱਸਣ ਸਾਨੂੰ ਕਿ ਹਾਂ ਯਾਰ ਐਸੇ ਨਹੀਂ ਏਦਾਂ। ਮੈਂ ਜਾਂ ਇਹ ਬੋਂਗੀਆਂ
ਗੱਲਾਂ ਤੁਸੀਂ ਕਰਦੇ ਆ। ਚਲੋ ਇਟਸ ਓਕੇ, ਅਸੀਂ ਐਕਸੈਪਟ ਕੀਤਾ ਕਿ ਅਸੀਂ ਕੋਈ ਇਹਦੇ ਚ ਤੁਹਾਨੂੰ ਕੀ ਕੋਈ ਗੱਲ ਕਰੇਗਾ? ਤੂੰ ਕਹਿ ਰਿਹਾ ਜੀ ਧੂਆਂ ਜੀ, ਚਾਈਨਾ ਧੂਆਂ ਲੈਂਦਾ ਜੀ ਬਹੁਤ, ਇਹਦੇ ਚ ਕੋਈ ਉਹ ਜਾਂ ਕੋਈ ਕੋਮੈਂਟ ਵੀ ਨਹੀਂ ਹੋ ਸਕਦਾ, ਕੋਈ ਗੱਲ ਨਹੀਂ ਕਰ ਸਕਦੇ ਅਸੀਂ? ਕੋਈ ਗੱਲ ਤੁਰ ਨਹੀਂ ਤੁਰਦੀ, ਆਪ ਤੁਰ ਜਾ। ਅੱਛਾ ਤੂੰ ਇਹ ਤੇ ਬੜੀ ਅੱਛੀ ਗੱਲ ਸਵੇਰੇ ਨਾ ਹੀ ਭਾਵੇਂ, ਦੋ ਜਵਾਬ ਹੋ ਗਏ। ਮੈਂ ਇਕੱਲਾ ਵੀ ਕਰ ਲਾਂਗਾ। ਲਓ ਜੀ ਮਿੱਟਾ ਜੀ, ਇੱਥੇ ਉਹਨਾਂ ਨੇ ਥੰਮਾਂ ਨੂੰ ਜਵਾਬ ਦੇ ਦਿੱਤਾ ਨਾ, ਤੁਸੀਂ ਤੇ ਕੁਝ ਵੀ ਨਹੀਂ। ਖੰਭਾ ਅਸਲ 'ਚ ਗੱਲ ਇਹ ਹੈ ਕਿ ਉਸਤਾਦ ਜੀ ਟੈਕਨੋਲੋਜੀ ਦੇ ਬਾਰੇ 'ਚ ਕਿਹੜੇ ਅਸੀਂ ਨਹੀਂ ਜਾਣਦੇ। ਤੇ ਗੱਲ ਕਿਉਂ ਨਹੀਂ ਕਰਦਾ? ਮੈਂ ਹੁਣ ਹੀ ਕਰਦਾ, ਮੈਂ ਤੇ ਤੇ ਪਹਿਲੇ ਕਿਉਂ ਨਹੀਂ ਕੀਤੀ? ਪਹਿਲੇ ਇਸ ਲਈ ਨਹੀਂ ਕੀਤੀ ਕਿ ਇਹ ਮੁੰਡੇ ਮੇਰੇ ਲੈਵਲ ਦੇ ਨਹੀਂ, ਹੁਣ ਵੀ ਤੇ ਨਾਲ ਹੀ ਬੈਠੇ ਆ, ਹੁਣ ਲੈਵਲ ਦੇ ਹੋ ਗਏ ਆ। ਤੇ ਤੁਹਾਡਾ ਹੁਕਮ ਹੋ ਗਿਆ ਨਾ ਮਾਈ ਬਾਪ ਦਾ। ਮੈਂ ਤੇ ਕਿਦੋਂ ਦਾ ਕਹਿੰਨੇ ਆ। ਚਲੋ ਇਹੋ ਸਾਇੰਸ ਦਾ ਨਾ ਮਾਂ ਭੈਣ ਇੱਕ ਨੂੰ ਆ ਕੇ ਟੈਕਨੋਲੋਜੀ ਪੇਸ਼ ਕਰਦਾ ਫਿਰ। ਪਹਿਲੇ ਨਹੀਂ ਪੇਸ਼ ਕਰਦਾ। ਆਹੋ ਪਹਿਲੇ ਨਹੀਂ ਪੇਸ਼ ਕਰਦਾ, ਮਾਂ ਭੈਣ ਇੱਕ ਕਰਾ ਕੇ ਕਰਨੀ ਕਿ ਲਓ ਫਿਰ ਮੈਂ ਇੱਕ ਹੋਰ ਚੀਜ਼ ਬਣਾਈ ਤੁਹਾਨੂੰ ਉਹ ਹੀ ਦਿਖਾ ਦਿੰਦਾ। ਨਹੀਂ ਅਗਲੇ ਬੰਦੇ ਦੀ ਵੀ ਦੇਖਣੀ ਨਾ, ਪਹੁੰਚ ਹੈ ਕਿ ਨਹੀਂ। ਉਸ ਹੁਣ ਅਗਲੇ ਬੰਦੇ ਦੀ ਨਾ ਵੇਖ, ਪਹਿਲੇ ਆਪਣੀ ਤਾਂ ਦੇਖ। ਅੱਲਾ ਮਾਫੀ। ਗੋਤਾਖੋਰੀ ਦੇ ਬਾਰੇ 'ਚ ਸੁਣਿਆ ਜੀ? ਹਾਂ ਗੋਤਾਖੋਰ, ਹਾਂ ਗੋਤਾਖੋਰ ਇਹ ਅੱਛਾ ਸਬਜੈਕਟ ਆ ਇਹਦਾ ਵਜੂਦ ਵੀ ਆ। ਅੱਛੀ ਵੀ ਗੋਤਾਖੋਰ ਜਿਹੜੇ ਹੁੰਦੇ ਨੇ। ਤੁਸੀਂ ਸਿਰਫ ਸੁਣਿਆ ਵਾ, ਲੇਕਿਨ ਤੁਹਾਨੂੰ ਇਹਦੀ ਹਕੀਕਤ ਦਾ ਨਹੀਂ ਪਤਾ। समुंदर से बाहर खड़े होकर गहराई के अंदाजे नहीं होते मिठापुरिया साहब। ਓਏ ਦਾਨਿਸ਼ गोताखोर ਅਸੀਂ ਸਮਝਦੇ ਆ ਕਿ ਛਾਲ ਮਾਰੀ ਤੇ ਕੋਈ ਫੜ ਲਿਆ, ਚੀਜ਼ ਲੱਭ ਲਿਆ। ਨਹੀਂ ਨਹੀਂ ਗੋਤਾਖੋਰਾਂ ਦਾ ਮੈਨੂੰ ਅੰਦਾਜ਼ਾ ਹੈਗਾ ਇਹ ਇਹਨਾਂ ਦਾ ਕੰਮ ਹੁੰਦਾ ਚੰਗਾ ਭਲਾ। ਬੜਾ ਉਸਤਾਦ ਜੀ, ਇਹ ਤੇ ਮਿਸ਼ਨਾਂ ਤੇ ਜਾਂਦੇ ਆ। ਉਹ ਯਾਰ ਪੰਜਾਬੀ ਚ ਮਿਸ਼ਨ ਤੇ ਜਾਂਦੇ ਕਹਿ ਲਾ। ਮਿਸ਼ਨਸ ਤੇ ਜਾਂਦੇ। ਮਿਸ਼ਨਾਂ ਕੀ ਹੁੰਦੀਆਂ? ਮਿਸ਼ਨਾਂ ਲੈ, ਇਹ ਤੇ ਮਿਸ਼ਨਾਂ ਤੇ ਜਾਂਦੇ ਆ। ਨਹੀਂ ਇਹ ਕੋਰਸ ਵੀ ਕਰਦੇ ਭਾਜੀ। ਕੋਰਸ ਕਰਕੇ ਹੀ ਇਹ ਜਾਂਚ ਸਿੱਖਣੀ ਪੈਂਦੀ ਹੈ ਉਸਤਾਦ ਜੀ। ਟਾਰਚ ਹੁੰਦੀ ਉਹਨਾਂ ਦੇ ਅੱਗੇ ਲੱਗੀ ਆ, ਗਿਆ ਗੋਤਾਖੋਰ ਇੱਥੇ ਮੱਥੇ ਤੇ ਗੋਰਿਆਂ ਨੇ $10,000 ਲਾ ਕੇ ਦਾ ਸਾਰਾ ਉਹਨਾਂ ਨੇ ਭੇਜਿਆ। ਹਫਤੇ ਬਾਅਦ ਵਾਪਸ ਆ ਕਹਿੰਦਾ ਭਾਈ ਮੈਂ ਟਾਰਚ ਇੱਥੇ ਭੁੱਲ ਗਿਆ, ਮੈਨੂੰ ਅੰਦਰ ਨਜ਼ਰ ਹੀ ਕੁਝ ਨਹੀਂ ਆਇਆ। ਤੇ ਹਨੇਰੇ 'ਚ ਮੋਬਾਈਲ ਦੀ ਲਾਈਟ ਬਾਲੀ ਵੀ ਖਰਾਬ ਕਰ ਲਿਆ, ਮੋਬਾਈਲ ਸਾਰਾ ਪਾਣੀ ਵੜ ਗਿਆ ਉੱਚ। ਮਗਰਮੱਛ ਕੋ ਚੰਡਾ ਖਾ ਗਿਆ। 4 ਦਿਨ ਦੇ ਟੂਰ ਤੇ ਜਾਣਾ ਸੀ ਇਹਨੇ ਸਮੁੰਦਰ 'ਚ, ਤੇ ਸਮੁੰਦਰ 'ਚ ਵੜ ਗਿਆ ਤੇ ਅੰਦਰ ਇੱਕ ਥੜੇ ਜੇ ਤੇ ਬੈਠਾ ਰੋਟੀ ਖੋਲਣ ਡਿਆ ਆਪਣੀ। ਸਮੁੰਦਰ ਦੇ ਅੰਦਰ ਨਾਲ ਮਛਲੀਆਂ ਨਾਲ ਬੈਠੀਆਂ, ਭਾਈ ਸਾਨੂੰ ਵੀ ਦੇ ਦੋ। ਸਮੁੰਦਰ ਦੇ ਅੰਦਰ ਇੰਜ ਕਰਕੇ ਰੋਟੀ ਖੋਲੀ ਤੇ ਸਾਹਮਣੇ ਆਲੂ ਐ ਰੁੜਦਾ ਜਾਵੇ। ਸਾਲਨ ਫੜ ਉਹ ਜਿਹੜਾ ਪਿੱਛੇ ਸਿਲੰਡਰ ਨਹੀਂ ਲਾਇਆ ਹੁੰਦਾ ਸਾਹ ਵਾਲਾ, ਸਮੁੰਦਰ ਦੇ ਅੰਦਰ ਰੋਟੀ ਖੋਲੀ ਤੇ ਸਾਲਨ 'ਚ ਵੀ ਸ਼ੋਰਾ ਵਾ ਤੇ ਪਾਣੀ 'ਚ ਮਿਕਸ ਹੋਇਆ ਤੇ ਜਿੱਥੇ ਜਿੱਥੇ ਸ਼ੋਰਾ ਮਿਕਸ ਹੋਇਆ ਉੱਥੇ ਰੋਟੀ ਆਇਆ ਕਰ। ਮੱਛੀਆਂ ਦੀ ਅੱਖਾਂ 'ਚ ਤਰੀ ਵੜਨ ਦੀ। ਆਹੋ ਜੀ ਆਲੂ ਤੇ ਨਾਲ ਬੋਟੀ ਭਲਾ ਕਿੱਦਾਂ ਖਾਣ ਡਿਆ? ਆਲੂ ਚ ਮੇੜਾ ਨਾਲ ਬੋਟੀ ਸਾਰਾ ਮਛਲੀਆਂ ਦੀ ਅੱਖਾਂ 'ਚ ਸ਼ੋਰਾ ਜਾਂਦੇ। ਉਹ ਵੱਡੇ ਮਛਲੇ ਨੂੰ ਜਾ ਕੇ ਰਹੀਆਂ ਉੱਥੇ ਇੱਕ ਇਹ ਬੰਦਾ ਪਤਾ ਨਹੀਂ ਸ਼ੋਰਾ ਲੈ ਕੇ ਆ ਗਿਆ। ਰੋਟੀ ਸਾਜੀ ਖੋਲੀ ਇਹਨੇ ਆਲੂ ਲੈ ਕੇ ਆਇਆ ਸੀ। ਆਲੂ ਇੰਜ ਕਰਕੇ ਉੜਿਆ, ਆਲੂ ਸਮੇਂ ਕੇ ਮੁਰਗੇ ਦੇ ਡੱਡੂ ਸੀ। ਅੱਛਾ ਜੀ, ਅੱਛਾ ਚਲੋ। ਜੀ ਸਾਰੀ ਰੋਟੀ ਖਾ ਕੇ ਤੇ ਉੱਥੇ ਹੀ ਹੱਥ ਧੋਣੇ। ਹੱਥ ਵੀ ਉੱਥੇ ਤੋਂ ਬੰਦੇ ਆ। ਸਾਰੀ ਰੋਟੀ ਖਾ ਕੇ ਮਛਲੀ ਨੂੰ ਪੁੱਛ ਰਿਹਾ ਯਾਰ ਤੇ ਹੱਥ ਧੋਣ ਦੀ ਜਗ੍ਹਾ ਕਿੱਥੇ? ਸਮੁੰਦਰ ਦੇ ਵਿੱਚ ਚਿਕਨ ਨਾਲ ਰੋਟੀ ਖਾ ਰਿਹਾ ਤੇ ਪੱਟ ਖਾਲੀ ਕਰਕੇ ਤੇ ਬਿੱਲੀ ਲੱਭਣ ਦਿਆ। ਸਮੁੰਦਰ 'ਚ ਅੱਛਾ ਸਮੁੰਦਰ 'ਚ ਰੋਟੀ ਖਾ ਕੇ ਤੇ ਪਾਣੀ ਪੀਣ ਲੱਗਿਆ, ਗਲਾਸ ਮੰਗਾ ਲਿਆ। ਉਹ ਜਿਹੜੀ ਸਾਜੀ ਐ ਨਹੀਂ ਜਾਂਦੀ, ਉਹ ਤੋਂ ਗੋਲ ਹੁੰਦੀ। ਹਾਂ ਉਹ ਫੜ ਕੇ ਉਹਨੂੰ ਦਮਕਦਾਣੀ ਬਣਾਇਆ ਇੰਜ ਸਾਲਣ ਨੂੰ। ਓਏ ਓਏ ਐ ਜਾਂਦੀ ਐ। ਅੱਛਾ ਸਮੁੰਦਰ 'ਚ ਜਦੋਂ ਭੁੱਖ ਲੱਗ ਗਈ ਨਾ ਹਾਂ ਤੇ ਸਾਹ ਵਾਲਾ ਸਿਲੰਡਰ ਖੋਲ ਕੇ ਉੱਤੇ ਹੀ ਸਾਲਨ ਗਰਮ ਕਰਨ ਦੇ। ਨਹੀਂ ਇਹਦਾ ਇਦਾਂ ਦੇ ਬੇਵਕੂਫ ਕਈ ਹੁੰਦੇ ਨਾ ਵੀ ਗੋਤਾਖੋਰ ਨੂੰ ਮਿਸ਼ਨ ਦਿੱਤਾ ਵੀ ਜਾਂ ਥੱਲਿਓਂ ਨਾਯਾਬ ਹੀਰੇ ਲੱਭ ਕੇ ਲਿਆ ਤੂੰ ਉਹਨਾਂ ਦੇ ਇੰਨੇ ਪੈਸੇ ਲਵਾ ਕੇ ਥੱਲਿਓਂ ਆਮ ਜਿਹੜੇ ਬਾਹਰ ਵੀ ਕਿਨਾਰੇ ਤੇ ਵੀ ਪਏ ਉਦਾਂ ਦੇ ਬੀਟੇ ਲਈ ਜਾ ਰਿਹਾ ਥੱਲਿਓਂ। ਉਹਨੇ ਕਿਹਾ ਸਾਲਿਆ ਤੇ ਇੱਥੇ ਵੀ ਬਹੁਤ ਪਏ ਆ। ਉਹਨਾਂ ਨੇ ਮਿਸ਼ਨ ਦਿੱਤਾ ਵੀ ਜਾ ਥੱਲੋਂ ਨਿਆਬ ਜਾਂ ਹੀਰਾ ਲੱਭ ਕੇ ਲਿਆ। 15-16 ਘੰਟੇ ਲਾ ਕੇ ਥੱਲੋਂ ਇੰਜ ਕਰਕੇ ਗੋਲ ਜੀ ਸ਼ਾਇਦ ਲੱਭ ਕੇ ਲਿਆ। ਉਹ ਸਰਚ ਕੀਤੀ, ਨਸਵਾਰ ਸੀ। ਕਹਿੰਦੇ ਮਰੇ ਕਿਸੇ ਨਸਵਾਰ ਸੁੱਟੀ ਦੇ ਵਿੱਚ। ਖਜ਼ਾਨੇ ਲੱਭਣਾ, ਤੇਲ ਲੱਭਣਾ, ਔਰ ਜਿਹੜੀ ਨੇਵੀ ਦੀ ਵੱਡੀ ਸ਼ਿਪ ਹੁੰਦੀ ਆ ਆਪ ਦੋਸਤ, ਹਾਂ ਬਾਜ਼ ਔਕਾਤ ਉਹਨਾਂ ਨੂੰ ਸ਼ਾਰਟਫਾਲ ਹੋ ਜਾਂਦਾ ਖਾਣ ਦਾ, ਉਹ ਦੇ ਕੇ ਆਣਾ, ਫੂਡ ਪਹੁੰਚਾਣਾ। ਜਿਹੜੇ ਲੋਕ ਸਮੁੰਦਰ 'ਚ ਗਵਾਚ ਜਾਂਦੇ ਉਹਨਾਂ ਨੂੰ ਲੱਭ ਕੇ ਲਿਆਣਾ। ਇਹ ਮਿਸ਼ਨ ਹੁੰਦੇ ਇਹਨਾਂ ਦੇ। ਗੋਤਾਖੋਰ ਇਹਨੂੰ ਉਹਨਾਂ ਨੇ ਕਿਹਾ ਜਾਂ ਸਮੁੰਦਰ ਦੇ ਅੰਦਰੋਂ ਹੀਰਾ ਲੱਭ ਕੇ ਲਿਆ। ਕਹਿੰਦਾ ਤੇ ਘਰ ਵਾਲ ਦੌੜ ਲਾਤੀ। ਕਹਿੰਦਾ ਮੈਂ ਸਮੁੰਦਰ 'ਚ ਕਾਹਤੋਂ ਜਾਣਾ, ਮੈਂ ਤੁਹਾਨੂੰ ਖੁਸ਼ਕੀ ਤੋਂ ਹੀ ਐਸਾ ਲੱਭ ਦੇਣਾ, ਤੁਸੀਂ ਸੁਭਾਨ ਅੱਲਾ ਯਾਦ ਕਰਨਾ। ਉਹਨੇ ਸ਼ਾਦੀ ਤੇ ਡਾਇਮੰਡ ਗਿਫਟ ਹੋਇਆ ਸੀ ਉਹਨੂੰ, ਉਹ ਕਹਿ ਰਿਹਾ ਸੀ। ਤਾਜੀ ਇਹ ਵੀ ਗਿਆ ਵਾ ਸਮੁੰਦਰ 'ਚ ਗੋਤਾਖੋਰ, ਉਹਨਾਂ ਨੇ ਪੈਸੇ ਲਾ ਕੇ ਭੇਜਿਆ ਵਾ ਤੇ ਇੱਕ ਮੁੜਿਆ ਪਿਆ ਸੀਗਾ। ਕਹਿੰਦਾ ਮੈਂ ਟਾਈਟੈਨਿਕ ਲੱਭ ਲਿਆ। ਲੈ ਉਹ ਥੱਲੇ ਡੁੱਬਿਆ ਹੋਇਆ ਸੀ। ਅੱਛਾ ਇਹ ਜਿਹੜੇ ਹੁੰਦੇ ਨੇ ਨਾ ਇਹ ਬੜੇ ਬੜੇ ਮਿਸ਼ਨਾਂ ਤੇ ਸਹੀ ਗੱਲ ਆ, ਬਹੁਤ ਥੱਲੇ ਜਾਂਦੇ ਆ।
ਹਾਂਜੀ ਮਤਲਬ ਇੱਕ ਮਿਸਾਲ, ਇੱਕ ਗੋਤਾਖੋਰ ਥੱਲੇ ਗਿਆ, ਉਹਦੀ ਥੱਲੇ ਤਬੀਅਤ ਖਰਾਬ ਹੋ ਗਈ, ਉਹਨੂੰ ਮਸਲਾ ਬਣ ਗਿਆ, ਤੇ ਉਤੋਂ ਰੈਸਕਿਊ ਹੁੰਦੀ ਹੈ। ਰੈਸਕਿਊ ਹੁੰਦੀ ਹੈ। ਸਮੁੰਦਰ ਦੀ ਵੀ ਅੰਦਰ ਦੀ ਪੂਰੀ ਦੁਨੀਆ ਵਾ, ਇੱਕ ਪੁਲਿਸ ਉੱਥੇ ਦੀ ਆ, ਡਾਕੂ ਨੇ ਉੱਥੇ ਡਾਕੂ ਉੱਥੇ ਦੇ, ਉਹ ਕਜ਼ਾਫ ਜਿਹੜੇ ਹਾਂ ਕਜ਼ਾਕ ਬੈਰੀ ਕਜ਼ਾਕ, ਕਜ਼ਾਕ ਉਹ ਉੱਥੇ ਦੇ। ਫਿਰ ਉਸ ਤੋਂ ਬਾਅਦ ਉਹ ਜਿਹੜੇ ਮਤਲਬ ਹਰ ਸ਼ਹਿਰ ਸਮੁੰਦਰ ਦੀ ਇੱਕ ਪੂਰੀ ਦੁਨੀਆ, ਇੱਕ ਸਮੁੰਦਰ ਦੇ ਅੰਦਰ। ਮਾਰਕੀਟ ਵੀ ਆ। ਉਹ ਯਾਰ ਹੁਣ ਜਾਣਦੇ ਯਾਰ, ਐਮਪੀਏ ਸਾਹਿਬ ਨਾ ਕਰੋ। ਇਹ ਸਮੁੰਦਰ ਦਾ ਲੇਬਰ ਕਾਉਂਸਲਰ ਆ। ਪਤਾ ਕੀ ਗੱਲ ਉਸਤਾਦ ਜੀ, ਜਜ਼ੀਰਿਆਂ ਦੇ ਵਿੱਚ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਦੁਨੀਆ ਤੇ ਨਹੀਂ ਮੌਜੂਦ, ਲੇਕਿਨ ਦੁਨੀਆ ਨੂੰ ਉਹਦੀ ਜ਼ਰੂਰਤ ਆ। ਹਾਂਜੀ, ਉਹ ਗੋਤਾਖੋਰ ਉੱਥੋਂ ਲੈ ਕੇ ਆਂਦੇ, ਉਹਨਾਂ ਦਾ ਆਧਾਰ ਲੱਗਾ, ਉਹਨਾਂ ਦਾ ਖਾਤਾ ਲੱਗਾ। ਲੈ ਚਲੋ ਜੀ। ਯਾਰ ਸਮੁੰਦਰ ਦੀ ਤਹਿ ਤੱਕ ਅਜ ਤੱਕ ਗਿਆ ਕੋਈ ਕਦੀ? ਨਹੀਂ ਸਾਜ ਯਾਨੀ ਜਿਹੜੀ ਥੱਲੇ ਸਮੁੰਦਰ ਦੀ ਬਿਲਕੁਲ ਜ਼ਮੀਨ ਜਿਹੜੀ ਹੈ ਬਿਲਕੁਲ ਜ਼ਮੀਨ ਲੱਭਦੀ ਨਹੀਂ। ਹੈ ਹੀ ਨਹੀਂ। ਇਦਾਂ ਵਾ ਉਸਤਾਦ ਜੀ, ਸਮੁੰਦਰ ਇਦਾਂ, ਫਿਰ ਇਦਾਂ, ਫਿਰ ਇਦਾਂ, ਫਿਰ ਇਦਾਂ, ਫਿਰ ਇਦਾਂ, ਉਹ 3 ਕੁ ਤਹਿਵਾਂ ਤੱਕ ਹੀ ਪਹੁੰਚੇ ਆ, ਮੁੜ ਕੇ ਅੱਗੇ ਪਤਾ ਨਹੀਂ ਕੀ ਹੈ। ਅੱਗੇ ਆ ਦੇਖ ਲਓ, ਜਿਹਨੂੰ ਇਹ ਨਹੀਂ ਪਤਾ ਸੀ ਟੋਟਲ ਕਿੰਨੇ ਭਾਈ ਆ, ਤੇ ਸਮੁੰਦਰ ਇਦਾਂ ਜਿਉਂ-ਜਿਉਂ ਥੱਲੇ ਜਾਈ ਜਾਂਦਾ ਨਾ, ਤਿਉਂ-ਤਿਉਂ ਪਾਣੀ ਦਾ ਦਬਾਅ ਵਧੀ ਜਾਂਦਾ, ਬੰਦਾ ਪਾੜ ਜਾਂਦਾ ਵਾ। ਇੱਕ ਹੱਦ ਤੱਕ ਤੁਸੀਂ ਥੱਲੇ ਜਾ ਸਕਦੇ। ਮੇਰੀ ਗੱਲ ਸੁਣ, ਹੁਣ ਤੂੰ ਟੈਕਨੀਕਲ ਗੱਲ ਜ਼ਰਾ ਸੁਣੀ। ਆਈਫੋਨ ਆ ਜਾਂ ਕੋਈ ਫੋਨ ਆ ਜਿਹੜਾ ਵਾਟਰਪ੍ਰੂਫ ਆ, ਉਹ ਖਾਲੀ ਵਾਟਰਪ੍ਰੂਫ ਨਹੀਂ ਹੁੰਦਾ, ਉੱਤੇ ਵੀ ਲਿਖਿਆ ਹੁੰਦਾ ਕਿੰਨੇ ਫੁੱਟ ਤੱਕ ਵਾਟਰਪ੍ਰੂਫ ਆ, ਉਸ ਤੋਂ ਥੱਲੇ ਪਾਣੀ ਵੜ ਜਾਣਾ ਚ। ਯਾਨੀ ਆਈਫੋਨ ਆ ਨਾ, ਆਈਫੋਨ ਵਾਲਿਆਂ ਨੇ ਕਿਹਾ ਵੀ ਇਹ ਵਾਟਰਪ੍ਰੂਫ ਆ, ਤੂੰ ਉਹਨੂੰ ਇੰਜ ਕਰਕੇ ਬਾਲਟੀ 'ਚ ਰੱਖ ਦੇ, ਰੱਖਤਾ। ਹੁਣ ਉਹ ਤੇ ਪਾਣੀ ਦੇ ਵਿੱਚ ਆ, ਤੇਰੇ ਹਿਸਾਬ ਨਾਲ ਉੱਥੇ ਹੋਵੇ, ਉਸ ਤੋਂ 10 ਫੁੱਟ ਹੋਰ ਥੱਲੇ ਚੱਲ ਜਾਵੇ, ਉਸ ਤੋਂ 50 ਫੁੱਟ ਹੋਰ ਚੱਲ ਜਾਵੇ, ਉਹਦੇ ਪਾਣੀ 'ਚ ਹੀ ਆਣਾ। ਤੇਰੀ ਤੇ ਇਹੀ ਲੌਜਿਕ ਬਣਦੀ ਹੈ, ਲੇਕਿਨ ਨਹੀਂ, ਗਲਤ ਆ, ਫੇਲ ਆ ਤੂੰ। ਜਿਉਂ-ਜਿਉਂ ਪਾਣੀ ਥੱਲੇ ਜਾਈ ਜਾਣਾ ਵਾ, ਉਹਦਾ ਦਬਾਅ ਵਧੀ ਜਾਣਾ ਵਾ, ਉਹਦਾ ਪ੍ਰੈਸ਼ਰ ਵਧੀ ਜਾਣਾ। ਇੱਕ ਟਾਈਮ ਐਸਾ ਹੋਣਾ, ਯਾਨੀ ਉਹਨਾਂ ਨੇ ਇੱਕ ਚੀਜ਼ ਲਾਈ ਆ ਕਿ ਵੀ ਇਹ ਇੰਨੇ ਦਬਾਅ ਤੱਕ ਸਾਡਾ ਫੋਨ ਦੇ ਅੰਦਰ ਪਾਣੀ ਨਹੀਂ ਜਾਏਗਾ। ਸੇਫਟੀ ਕਿੰਨੇ ਮਿਲੀਲੀਟਰ? 10 ਫੁੱਟ ਲਾ ਲਾ। ਉਹਨਾਂ ਨੇ ਕਿਹਾ 10 ਫੁੱਟ ਤੇ ਤੱਕ ਪਾਣੀ ਦਾ ਜਿਹੜਾ ਦਬਾਅ ਹੋਣਾ, ਉਹ ਫੋਨ ਦੇ ਅੰਦਰ ਜਿਹੜੀ ਸੇਫਟੀ ਹੈ ਨਾ, ਪਾਣੀ ਅੰਦਰ ਨਹੀਂ ਜਾਏਗਾ। 10 ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਇੰਨਾ ਵੱਧ ਜਾਂਦਾ ਕਿ ਜਿਹੜੀ ਸੇਫਟੀ ਉਹਨੂੰ ਪਾੜ-ਪੂੜ ਕੇ ਅੰਦਰ ਲੰਘ ਜਾਂਦਾ। ਉਹ ਸਹੀ ਗੱਲ, ਜ਼ਿਆਦਤੀ ਨਹੀਂ। ਤੇ ਅਗਰ ਉਹਨਾਂ ਨੇ ਜ਼ਿਆਦਾ ਕਰਨਾ ਵਾ, ਉਹਨੂੰ ਸੇਫਟੀ ਅੱਛੀ ਕਰਤੀ, ਤੇ ਫਿਰ 20 ਫੁੱਟ ਕਰ ਦੇਣਗੇ ਕਿ ਭਾਈ ਹੁਣ 20 ਫੁੱਟ ਤੱਕ ਜਿਹੜਾ ਪਾਣੀ ਦਾ ਹੁੰਦਾ ਨਾ, ਉਹ ਸਹਿ ਲੇਗਾ। ਫਿਰ 20 ਤੋਂ ਅੱਗੇ ਜਾਏਗਾ, ਉਹ ਵੀ ਤੋੜ ਦੇਗਾ। ਉਹ ਤੇ ਜਿਹੜੀ ਉਹ ਆਪ ਤੋਂ ਬਣਾਈ ਸੀਗੀ, ਮੈਂ ਕਹਿੰਦਾ ਉਹ ਮੈਂ ਆਪ ਬਣਾਈ ਦੋਜ਼ ਕਿਤੇ। ਨਹੀਂ ਮਲਬਾ ਮੈਂ ਆਪ ਦੋਜ਼ ਨਹੀਂ ਬਣਾਈ, ਮੈਂ ਕਿਸੇ ਕੋ ਬਣਵਾਈ ਸੀ। ਉਸਤਾਦ ਜੀ ਇੱਕ ਮੱਛਲੀ ਆ 3 ਪੈਰਾਂ ਵਾਲੀ, ਸੱਚੀ ਮੁੱਚੀ ਤੁਸੀਂ ਮਜ਼ਾਕ ਸਮਝਣਾ? ਓਏ ਮੱਛਲੀ ਨਹੀਂ ਪਾਈ, ਮਗਰਮੱਛ ਦੀ ਨਸਲ ਚੋਂ ਹੀ ਆ। ਯਾਰ ਤੁਸੀਂ ਮਜ਼ਾਕ ਸਮਝਣਾ, ਉਹ ਸਮੁੰਦਰ ਦੀ ਇੰਨੀ ਗਹਿਰਾਈ ਚ ਹੁੰਦੀ ਆ, ਉਹ 2 ਪੈਰਾਂ ਤੇ ਇੱਕ ਪਿੱਛੇ ਪੂੰਛ ਦੇ ਪੈਰ ਲੱਗਾ ਉਹਦੇ, ਉਹ ਇਦਾਂ ਰਹਿੰਦੀ ਹੈ। ਉਹ ਆਪਣੀ ਆਈ ਨਹੀਂ ਮਰਦੀ, ਯਾਨੀ ਉਹਨੂੰ ਖੁਰਾਕ ਵੀ ਨਹੀਂ ਪਹੁੰਚਦੀ। ਕਿਤੇ ਆ ਕੋਈ ਮੱਛਲੀ ਮਰੀ ਹੋਈ ਹੈ, ਪੁੱਠੀ ਸਿੱਧੀ ਉਹਦੇ ਤੱਕ ਪਹੁੰਚੇ। ਪੁੱਛੋ, ਮੱਛਲੀਆਂ ਆਈ ਨਹੀਂ ਮਰਦੀਆਂ, ਕਿਸੇ ਨੂੰ ਫਾਂਸੀ ਹੋਈ ਕਦੀ? ਨਹੀਂ ਯਾਰ, ਹੁਣ ਜਿਹੜੀ ਬਿਲੂ ਵੀਲ ਦੁਨੀਆ ਦਾ ਸਭ ਤੋਂ ਵੱਡਾ ਜਾਨਵਰ ਉਹ ਆ। ਹਾਂਜੀ, ਉਹ ਕਹਿੰਦੇ ਪਤਾ ਨਹੀਂ ਕਿੰਨੇ ਹਾਥੀ ਜਿਹੜੇ ਨੇ ਨਾ, ਕਿੰਨੇ ਹਾਥੀ ਹੋਣ ਤੇ ਉਹਦਾ ਪਤਾ ਨਹੀਂ ਕੀ ਬਣਦਾ ਵਾ। ਇੱਕ ਨਵਾਲਾ ਬਣਦਾ ਸਾਜੀ। ਉਹ ਨਵਾਲਾ ਨਹੀਂ ਓਏ, ਉਹਦੇ ਬਰਾਬਰ ਉਹਦਾ ਵਜ਼ਨ ਹੁੰਦਾ। ਦੂਸਰਾ ਉਸਤਾਦ ਜੀ, ਉਹਦੀ ਆਵਾਜ਼, ਉਹ ਵੀ ਤਬਾਹੀ ਪਿੱਚ ਬਹੁਤ ਹਾਈ ਹੁੰਦੀ ਹੈ। ਕਹਿੰਦੀ ਪੂਰਾ ਸ਼ਿਪ ਖਾ ਗਈ ਆ ਉਹ, ਹਜੇ ਤੱਕ ਪਤਾ ਲੱਗਿਆ। ਔਰ ਬਿਲੂ ਵੀਲ ਦੇ ਬਾਰੇ ਚ ਕਿਹਾ ਜਾਂਦਾ ਵਾ ਕਿ ਉਹਦਾ ਜਿਹੜਾ ਦਿਮਾਗ ਆ ਨਾ, ਸੋਚਣ ਸਮਝਣ ਦੀ, ਫੀਲਿੰਗ ਦੀ, ਉਹ ਬਹੁਤ ਹਾਈ ਲੈਵਲ ਦੀ ਉਹਦੀ ਦਿਮਾਗ ਆ। ਯਾਨੀ ਉਹ ਇੰਨਾ ਫੀਲ ਕਰਦੀ ਆ, 2 ਦਿਮਾਗ ਹੁੰਦੇ ਉਹਦੇ। ਦੁੱਖ ਵੀ ਫੀਲ ਕਰਦੀ ਆ, ਉਦਾਸੀ ਵੀ ਫੀਲ ਕਰਦੀ ਆ, ਖੁਸ਼ ਵੀ ਹੁੰਦੀ ਆ, ਸੈਡ ਵੀ ਹੋ ਕੇ ਸਾਈਡ ਤੇ ਬਹਿ ਜਾਂਦੀ ਆ। ਮਛਲੀ ਫੀਲ, ਹਾਂ, ਉਹਦਾ ਆਇਦੀ ਹੈ ਬਹੁਤ ਤੇਜ਼। ਉਹਦੇ ਬਾਰੇ ਚ ਪੜ੍ਹ ਕੇ ਦੇਖੀ। ਸਾਜੀ ਉਹ ਡਾਲਫਿਨ ਨਹੀਂ? ਨਹੀਂ ਡੋਲਫਨ ਹੋਰ ਆ। ਡਾਲਫਿਨ ਤੇ ਲਾਈਲਗ ਟੈਪ ਆ, ਖਲੋਣਾ ਟੈਪ। ਨਹੀਂ, ਬਿਲੂ ਵੀਲ ਦੇ 2 ਦਿਮਾਗ ਆ, ਇੱਕ ਦਿਮਾਗ ਪਾਣੀ ਵਾਲਾ, ਇੱਕ ਦਿਮਾਗ ਖੁਸ਼ਕੀ ਵਾਲਾ। ਨਹੀਂ ਯਾਰ, ਕਿੰਨੇ ਹਾਥੀਆਂ ਜਿੰਨਾ ਉਹਦੀ ਕੋਈ ਜਿਸਮ ਦਿਮਾਗ ਆ, ਜਾਂ ਉਹਦਾ ਕੋਈ ਚੀਜ਼ ਆ, ਕੰਡਾ ਵਾ ਉਹਦਾ। ਮੂੰਹ ਹੋਣਾ ਸਾਜੀ ਉਹਦਾ। ਨਹੀਂ ਉਹਦਾ ਮੇਰਾ ਹਾਲ ਦਿਮਾਗ ਆ। ਦਿਮਾਗ ਹੋਣਾ ਸਾਜੀ ਐ ਕੋਲਾ ਜਿਹਾ ਬਣ ਕੇ ਲੱਗੀ ਰਹਿੰਦੀ ਆ। ਉਹ ਜਦੋਂ ਛੋਟੀਆਂ ਮਛਲੀਆਂ ਆਉਂਦੀਆਂ ਤੇ ਇੰਜ ਤਾਂ ਚੜ ਜਾਂਦੀ। ਓਏ ਉਹ ਨਹੀਂ ਬਿਲੂ ਵੀਲ, ਓਏ ਉਹੀ ਆ। ਉਹ ਸ਼ਾਰਕ ਆ, ਉਹ ਵਾਰਾ ਵੀਲ ਆ। ਇਹਦੀ ਪੂਛ ਜਿਹੜੀ 5 ਮੁਲਕਾਂ ਸ਼ਾਰਕ ਜਿਹੜੀਆਂ ਨੇ ਨਾ, ਉਹ ਭਾਈ ਲੋਕ ਨੇ ਸਮੁੰਦਰ ਦੀ, ਗੁੰਡਾ ਟੈਪ ਨੇ। ਉਹ ਬਤਾ ਲੈ, ਉਹ ਸਮੁੰਦਰ ਦੇ ਲਗੜ ਬੱਗੇ ਆ। ਲਗੜ ਬੱਗੇ, ਸਹੀ ਗੱਲ ਆ। ਅੱਜ ਬਿਲੂ ਵੀਲ ਦੀ ਜਿਹੜੀ ਪੂਛ ਵਾ ਨਾ, 5 ਮੁਲਕਾਂ 'ਚ ਫੈਲੀ ਹੋਈ ਆ। ਹਾਂਜੀ, ਉਹਦੀ ਪੂਛ ਦਾ ਹੀ ਮੁੱਲ ਨਹੀਂ ਹੈਗਾ। ਇਦਾਂ ਹੀ ਆ। ਜਿਹੜੀ ਸੁਨਾਮੀ ਆਉਂਦੀ ਸਾਜੀ, ਉਹ ਪੂੰਛ ਆਪਣੀ ਪਰੇ ਕਰਦੀ ਆ, ਫੇਰ ਸੁਨਾਮੀ ਆਉਂਦੀ। ਸੁਨਾਮੀ ਕਿੰਨੀ ਤੇਰੇ ਵਿਆਹ ਤੇ ਤੈਨੂੰ ਕਿੰਨੀ ਸੁਨਾਮੀ ਹੋਈ ਸੀ? ਸਾਰੇ ਮੁਫਤ ਖੋ ਰਹੇ ਸੀਗੇ। ਇਹਦਾ ਬੁੜਾ ਮੁਫਤ ਖਾ ਗਿਆ ਵਾ। ਲੈਣ ਦਾ ਦੇਣ ਨੂੰ ਬਣਿਆ ਨਾ ਇਹ, ਤੇ ਕੋਈ ਦਿੱਤਾ ਹੋਵੇ ਕਿਸੇ ਨੇ। ਦੇਖੋ, ਗੱਲਾਂ ਅੱਗ ਬੁਝਾ ਲਓ ਲਈ, ਜੀ। ਕਰ ਲਿਆ ਰੇਜ਼ਾ। ਮੈਂ ਉਹੀ ਗੱਲ ਹੋਈ ਨਾ, ਮੈਂ ਕਿਹਾ ਸੀ ਅੱਗ ਤੇ ਵੀ ਧਿਆਨ ਰੱਖਣਾ ਵਾ। ਸਾਜੀ ਕੈਮਰੇ ਸੁਣੋ ਹੀ ਪੈਣੀ। ਗੱਲ ਧੂਏ ਤੋਂ ਸ਼ੁਰੂ ਹੋਈ ਸੀ, ਇਹਨੂੰ ਬਾਲ ਹੋਏ ਕਿਸੇ। ਉਸਤਾਦ ਜੀ, ਉਸ ਮੱਛੀ ਤੱਕ ਸੂਰਜ ਦੀ ਰੋਸ਼ਨੀ ਨਹੀਂ ਪਹੁੰਚਦੀ, ਤੇ ਉਹ ਜਦੋਂ ਆਪਣੇ ਵਰਗੀ ਮਛਲੀ ਵੇਖਦੀ ਨਾ, ਤੇ ਹੈਰਾਨ ਹੋ ਜਾਂਦੀ।
ਸਮੁੰਦਰ ਖੁਸ਼ਕ ਹੋ ਜਾਵੇ ਨਾ ਤੇ ਥੱਲੋਂ ਗੁਲਾਮਾਬਾਦ ਦਾ ਨਕਸ਼ਾ ਵਾ। ਬਲ ਗਈ ਇੱਕ ਹੋਰ ਫੂਕ ਫੂਕ ਇੱਥੋਂ ਮਾਰ ਫੂਕ ਰੱਖਿਆ ਸਵਾਰ ਕੇ ਇੱਥੋਂ ਨੇੜੇ ਹੋ ਕੇ ਮਾਰ ਦਰਾ ਇੱਥੇ ਥੱਲੇ ਹੋ ਸਵਾਰ ਗਿਆ। ਓਏ ਨਿਸ਼ਾਨ ਤਾਂ ਦਿਖਾਈ ਤੈਨੂੰ ਮੈਂ ਆ। ਕਿਹਾ ਅੱਗ ਬਾਲ, ਤੂੰ ਸਾਡੇ ਤੇ ਸ਼ਹਾਰੀਆ ਲਾਤੇ ਸਾਰੇ। ਸਾਜੀ ਇੱਦੀ ਬਣ ਲਈਆਂ ਚੀਜ਼ ਤੇ ਲੱਕੜਾ ਹੈ। ਡੋਟੋ ਡੋਟ ਕਰਤਾ ਤੂੰ ਤਾਂ ਸਾਦਾ ਸ਼ਰਟ ਟਿਮਕਣੇ ਵਾਲੀ ਕਰਤੀ ਹੈ। ਤਾਂ ਜੀ ਮੈਂ ਦੁਪਹਿਰੇ ਨਾਲ ਦਾਨਿਸ਼ ਨਾਲ ਇੱਕ ਖੁਆਬ ਡਿਸਕਸ ਕਰ ਰਿਹਾ ਸੀ। ਓਏ ਇਹ ਖੁਆਬ ਮੈਨੂੰ ਆਇਆ ਵਾ 2 ਤੋਂ 2:30 ਦੇ ਦਰਮਿਆਨ ਚ। ਅੱਜ ਦਿਨੇ ਇੱਥੇ ਸੁੱਤਾ ਰਿਹਾ ਨਾ ਦਫ਼ਤਰ। ਗੋਤਾਖੋਰ ਸੀ, ਉਹਨਾਂ ਨੇ ਲਾ ਕੇ ਸਮੁੰਦਰ 'ਚ ਭੇਜਿਆ। 15 ਦਿਨ ਬਾਅਦ ਆ ਕੇ ਤੇ ਉਹਨੂੰ ਕਹਿੰਦਾ ਕੀ ਬਣਿਆ ਪਹੁੰਚ, ਕਹਿੰਦਾ ਜੀ ਮੋਬਾਈਲ ਦੀ ਬੈਟਰੀ ਡਾਊਨ ਹੋ ਗਈ, ਲੋਕੇਸ਼ਨ ਹੀ ਬੰਦ ਹੋ ਗਈ। ਮੈਂ ਪੁੱਛ ਕੇ ਵਾਪਸ ਆਇਆ। ਪਾਵਰ ਬੈਂਕ ਵੀ ਨਾਲ ਰੱਖ। ਗੋਤਾਖੋਰ ਸੀ 15 ਦਿਨਾਂ ਬਾਅਦ ਇਦਾਂ ਕਰਕੇ ਪਾਣੀ ਚੋਂ ਵਾਪਸ ਆ ਤੇ ਘਰ ਆਉਂਦੇ ਨਹਾਉਂਦੇ ਕਹਿੰਦਾ ਓਹੋ ਉੱਥੇ ਤੇ ਗਰਮੀ ਬੜੀ ਸੀ। ਲੈ ਉਸਤਾਦ ਜੀ ਗੋਤਾਖੋਰ ਸੀ ਤੇ ਥੱਲੇ ਚਲਾ ਗਿਆ, ਥੱਲੇ ਕੋਈ ਮਸਲਾ ਬਣ ਗਿਆ ਤੇ ਬਚਾਓ ਤੇ ਬੁਲਬੁਲੇ ਬਣਾ ਭੇਜਦੇ ਬਚਾਓ। ਉੱਥੇ ਜਾ ਕੇ ਫਟਣ। ਓਏ ਇਹਨਾਂ ਦੇ ਉਹ ਵੀ ਹੁੰਦੇ ਆ, ਸਿਗਨਲ ਟੈਪ ਵੀ ਇਹਨਾਂ ਦੇ ਨਿਜ਼ਾਮ ਹੁੰਦਾ। ਪੇਜਰ ਲੈ ਕੇ ਜਾਂਦੇ ਆ। ਨਹੀਂ ਕੁਝ ਸਿਗਨਲ ਵੀ ਇਹਨਾਂ ਦਾ ਹੁੰਦਾ। ਕੋਈ ਪਾਣੀ 'ਚ ਚੀਜ਼ ਛੱਡਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਵੀ ਥੱਲੇ ਕੋਈ ਗੇਮ ਪੈ ਗਈ। ਥੱਲਿਓਂ 15 ਉਸਤਾਦ ਜੀ ਮਿੱਠਾ ਸੋਡਾ ਹੁੰਦਾ, ਮਿੱਠਾ ਸੋਡਾ ਢੇਲੇ ਵਾਲਾ ਇਹਨਾਂ ਕੋਲ, ਉਹ ਤਾਂ ਨੂੰ ਸੁੱਟ ਦਿੰਦੇ ਜਦੋਂ ਕੋਈ ਮਸਲਾ ਬਣਦਾ। ਉੱਥੋਂ ਫਿਰ ਤੂੰ ਕੀ ਸਮੁੰਦਰ ਦੇ ਅੰਦਰ ਕੀ ਹੈ, ਤੇਰਾ ਕੀ ਐਕਸਪੀਰੀਅੰਸ ਆ? ਮਿੱਠਾ ਸੋਡਾ, ਨਹੀਂ ਉਸਤਾਦ ਜੀ ਉਹ ਭੁੱਖਾ ਸੋਡਾ, ਉਹ ਜਿਹੜੀ ਅੰਬਾਂ ਨੂੰ ਪਟਾਸ ਨਹੀਂ ਲੱਗਦੀ ਹੁੰਦੀ। ਉਹ ਛੱਡ ਦਿੰਦੇ ਆ ਉੱਥੇ ਜਾ ਕੇ ਕੌਣ ਲੋਕ ਹੋ ਤੁਸੀਂ? ਉਹ ਭਾਜੀ ਪਾਰਾ ਛੱਡਦੇ ਆ ਤਾਜੀ, ਪਾਰਾ ਖਿਲਰ ਜਾਂਦਾ ਵਾ, ਉਹਨਾਂ ਨੂੰ ਪਤਾ ਲੱਗਦਾ ਕਿੱਧਰੋਂ ਆਇਆ ਪਾਰਾ। ਬਸ ਗੱਲ ਇਹ ਢੇਰੀ ਵਾਲਾ ਪਟਾਕਾ ਨਹੀਂ ਮੈਨੂੰ ਲੱਗਦਾ ਕੋਈ ਗੈਸ ਛੱਡਦੇ ਅੰਦਰ। ਹਾਂਜੀ ਸਾਜੀ ਵੀ ਹੋ ਸਕਦਾ। ਇਹਨੇ ਮੱਛਲੀਆਂ ਫਰਿੱਜ ਕਰਕੇ ਵੇ ਭਰਾਵਾ ਬਾਹਰ ਚਲ ਜਾਵੇ, ਤੇਰੀ ਮਿਹਰਬਾਨੀ। ਮਿੱਠਾ ਲੱਗ ਗਿਆ ਗੋਤਾਖੋਰ। ਇਹ ਗੈਸ ਵੀ ਨਹੀਂ ਛੱਡਣ ਦਿਆ ਤੇ ਉਹ ਮਦਦ ਕਰਨ ਆਈ ਯਾਰ। ਕਹਿੰਦੇ ਯਾਰ ਤੂੰ ਗੈਸ ਨਹੀਂ ਛੱਡੀ ਲੇਕਿਨ ਬੁਲਬੁਲੇ ਨਹੀਂ ਕਰ ਰਹੇ। ਯਾਰ 15-16 ਘੰਟੇ ਅੰਦਰ ਆ ਖਜ਼ਾਨਾ ਲਿਆਉਣ ਦੀ ਖਾਤਰ, ਖਜ਼ਾਨਾ ਲੱਭਾ ਨਹੀਂ ਤੇ ਸੱਚਾ ਹੋਣ ਦੀ ਖਾਤਰ ਆਪਣਾ ਨਗ ਲਿਆ ਕੇ ਰੱਖ ਕੇ ਲਿਆਉਣ ਡਿਆ। ਆ ਲੈ ਭਾਈ ਆ ਲੈ। ਤੈਨੂੰ ਪਤਾ ਮੈਨੂੰ ਚਿੱਤਰ ਪੈਣੇ। ਜੇਬ ਚ 10 ਸਾਲਾ ਨੋਟ ਕੱਢ ਕੇ ਲਿਆ ਰਿਹਾ ਬਾਹਰ, ਕਹਿੰਦਾ ਲੱਭਾ ਮੈਨੂੰ। ਸਮੁੰਦਰ 'ਚ ਜਾਣਾ ਸੀ ਖਜ਼ਾਨਾ ਲੱਭਣ ਤੇ ਸੁਪਰਵਾਈਜ਼ਰ ਨੂੰ ਕਹਿੰਦੇ 2000 ਦੇ ਦਿਓ, ਰਾਹ 'ਚ ਕਿਤੇ ਜ਼ਰੂਰਤ ਪਏ। ਖਜ਼ਾਨਾ ਲੱਭਣ ਚੱਲਾ ਤੇ ਨਾਲ ਲੈ ਜਾ ਸ਼ਾਪਰ ਚ ਪੜੀਆਂ ਹੋਈਆਂ ਬੋਤਲ 1.5 ਲੀਟਰ ਦੀ। ਕਿਰਾਜ ਕੁਝ ਯਾਰ ਗੋਤਾਖੋਰ ਸੀ, ਖਜ਼ਾਨਾ ਲੱਭਣ ਨਾਲ ਛੋਟੇ ਬੱਚੇ ਨੂੰ ਵੀ ਲੈ ਗਿਆ। ਉਹ ਲੈਦਾ ਪਰ ਇੱਕ ਮੱਛੀ ਤੇ ਬੈਠਾ ਕਰਕੇ ਆਹ ਖਜ਼ਾਨਾ ਲੱਭਣ ਡਿਆ। ਉਹ ਮੱਛੀ ਉਹਨੂੰ ਮੱਛੀ ਝੂਟੇ ਦੇਣ ਦਈ। ਮੱਛੀ ਉਹਨੇ ਉਹਨੂੰ ਕਹਿੰਦਾ ਤੇਰੇ ਭਤੀਜਾ ਨੂੰ ਜਿਹੜਾ ਝੂਟੇ ਦੇ ਥੋੜੇ। ਤੇ ਮਗਰ ਮੱਛ ਆ ਕਹਿੰਦਾ ਕਾਲੂ ਜੀ ਜਾਇ ਤੁਹਾਨੂੰ ਖਾ ਲਵਾ। ਕਾਲੂ ਚਲ ਗਿਆ ਭਾਈ ਖਜ਼ਾਨਾ ਲੱਭਣ, ਵਾਹ ਦੂਰ 10-12 ਦਿਨਾਂ ਬਾਅਦ ਇਹਦੀ ਟਾਰਚ ਖਰਾਬ ਹੋ ਗਈ। ਇਹਨੇ ਐ ਕਰਕੇ ਖੋਲੀ, ਉਹ ਬਾਕੀ 'ਚ ਵੀ ਪਾਣੀ ਵੜ ਗਿਆ। 5-6 ਘੰਟੇ ਇੱਕ ਜਗ੍ਹਾ ਤੋਂ ਪੁੱਟੀ ਜਾਣ ਡਿਆ, ਮਛਲੀਆਂ ਲੱਗਣਾ ਵੇ ਭਰਾਵਾ ਕੁਛ ਲੱਭਾ ਵੀ ਆ ਕਿ ਨਹੀਂ। ਕਰੰਟ ਵਾਲੀ ਮੱਛੀ ਦਾ ਤਾਰਾ ਲਾ ਕੇ ਮੋਬਾਈਲ ਚਾਰਜਿੰਗ ਤੇ ਲਾਇਆ। ਕਰੰਟ ਵਾਲੀ ਮੱਛੀ ਕਾ ਪਾਸ ਕਾ ਮੈਂ ਜਾਣਾ ਵੀ ਆ ਬਾਜੀ ਤੋੜ ਕੇ ਦੇ। ਇੰਨਾ ਚਾਰਜ ਕੀਤਾ ਕਰੰਟ ਵਾਲੀ ਮੱਛੀ ਤੋਂ ਦੂਰ ਜਾ ਕੇ ਆਪ ਪੁੱਛੋ ਕੀ ਵਿਚਾਰੀ। ਉਹ ਮੁੜ ਕੇ ਇਹਨੂੰ ਕਰੰਟ ਵਾਲੀ ਮੱਛੀ ਦੀ ਆਪਣੀ ਬੈਟਰੀ ਚਾਰਜ। ਸਮੁੰਦਰ 'ਚ ਭੁੱਖ ਲੱਗੀ ਤੇ ਐ ਕਰਕੇ ਦਸਤਰਖਾਨ ਵਿਛਾਇਆ, ਉਹ ਅੱਗੇ ਨੂੰ ਰਿੜੀ ਜਾਂਦੇ। ਉਂਗਲ ਤੇ ਆਪ ਫੋਟੋਸ ਰੱਖ ਕੇ ਸੈਲਫੀਆਂ ਲੈਂਦੇ ਆ ਸਮੁੰਦਰ ਐਸੇ ਘੁਮਾ ਕੇ। ਉਹ ਤੈਰਨਾ ਭੁੱਲ ਗਿਆ ਥੱਲੇ ਜਾ ਕੇ, ਕਰੰਟ ਵਾਲੀ ਮੱਛੀ ਫੜ ਕੇ ਤੇ ਐ ਕਰ ਲੈ ਸਿੱਧਾ ਹੀ ਉੱਥੇ। ਖਜ਼ਾਨਾ ਲੱਭਣ ਗਿਆ ਵਾ ਉਸਤਾਦ ਜੀ, ਉਧਰੋਂ ਇੱਕ ਬੈਰੀ ਜਹਾਜ਼ ਲੱਗਿਆ ਤੇ ਉਹਦੇ ਬਾਰਡਰ ਨਾਲ ਲੱਗ ਕੇ ਜੂਸ ਮੰਗੇ ਨੇ। ਸਮੁੰਦਰ ਤੋਂ ਫੌਰੀ ਬਾਅਦ ਮੁੱਕ ਟਿੱਪੂ ਪਾ ਲਿਆ ਇਹਨੇ। ਉਹ ਮਗਰ ਮੱਛ ਦੇ ਮੂੰਹ ਨਾਲ ਜਿਲਦਾ ਕਰ ਦੇਈ ਜਾਵੇ ਸਾਰੇ। ਨਹੀਂ ਸਾਜੀ ਬੜਾ ਕੰਮ ਹੁੰਦਾ ਵਾ। ਓਏ ਹੋਏ ਗੋਤਾਖੋਰ ਦੀ ਸਾਜੀ ਵੱਡਾ ਕੱਛੂ ਘੁਮਾ ਲੈਂਦੇ। ਆਕਸੀਜਨ ਲਾ ਕੇ ਗਿਆ ਤੂੰ ਕਦੀ? ਉਹ ਜਿਹੜੀ ਮੂੰਹ ਨੂੰ ਹਾਂ ਇਹ ਨਹਾਉਂਦਾ ਵੀ ਘਰ ਵਾਸ਼ਰੂਮ 'ਚ ਹੀ ਆਕਸੀਜਨ ਲਾ ਕੇ ਨਹਾਉਂਦਾ ਵਾ। ਮੈਂ ਗਿਆ ਪਾਣੀ ਚ ਦੁਬਈ। ਹਾਂਜੀ ਤੁਸੀਂ ਦੱਸੋ। ਦੁਬਈ ਉਹ ਲੈ ਕੇ ਜਾਂਦੇ। ਹਾਂ ਆ ਜਿਹੜਾ ਉੱਤੋਂ ਜਹਾਜ਼ ਤੋਂ ਜਿਹੜੀ ਉਹਨੂੰ ਕੀ ਕਹਿੰਦੇ ਆ ਉਹ? ਫਲੈਂਡਿੰਗ ਸਨੋਫਾਲ ਨਹੀਂ ਉਹ ਜਿਹੜੀ ਛਾਲ ਮਾਰਦੇ ਜਹਾਜ਼ ਤੋਂ, ਸਕਾਈ ਡਾਈਵਿੰਗ। ਸਕਾਈ ਡਾਈਵਿੰਗ। ਛਲਾਇੰਗ। ਹਾਂਜੀ ਚਲਾਈ ਲੈਂਡ ਸਲਾਈਂਗ। ਛਲਾਇੰਗ। ਹਾਂਜੀ ਸਾਜੀ। ਉਹ ਜਿਹੜੀ ਛਲਾਇੰਗ ਆ ਨਾ, ਉਹ ਦੁਬਈ ਦੇ ਵਿੱਚ ਤੁਹਾਨੂੰ ਲੈ ਜਾਂਦੇ ਉੱਤੇ ਜਹਾਜ਼। ਉੱਤੇ ਜਾ ਕੇ ਤੁਹਾਨੂੰ ਸਾਰੀ ਸੇਫਟੀ ਸੂਟੀ ਪਾ ਕੇ ਇੰਜ ਭਾ ਕੇ ਤੇ ਥੱਲੇ ਧੱਕਾ ਦੇ ਦਿੰਦੇ। ਉਹ ਕੁੱਪਾ ਜਿਹਾ ਵੀ ਪਾਉਂਦੇ ਉਹ ਮੈਂ ਜਾਣਾ ਹੁਣ ਜਦੋਂ ਗਿਆ। ਤੁਸੀਂ ਕੀਤਾ ਨਹੀਂ ਸਾਜੀ? ਨਹੀਂ ਮੈਂ ਹੁਣ ਜਾਣਾ। ਉਸਤਾਦ ਜੀ ਉਹਦੇ ਨਾਲ ਕਈ ਬੰਦੇ ਉੱਤੇ ਪੁਰਵਾਸ਼ ਹੋ ਜਾਂਦੇ ਨਹੀਂ ਹੁੰਦਾ ਕੁਝ। ਸਾਜੀ ਉਹ ਅੱਲਾ ਨਾ ਕਰੇ ਰੱਸਾ ਜਾਂ ਟੁੱਟ ਉਹ ਜਾਏ। ਭਾਈਜਾਨ ਨਹੀਂ ਹੁੰਦਾ ਕੁਝ, ਰੱਸਾ ਨਹੀਂ ਹੁੰਦਾ ਉਹ। ਉਹ ਰੱਸਾ ਬੰਨਦੇ ਇੱਥੇ। ਨਹੀਂ ਰੱਸਾ ਨਹੀਂ ਹੁੰਦਾ, ਸਾਰਾ ਕੁਝ ਸੇਫਟੀ ਜਿਹੜਾ ਗਾਰਡ ਹੁੰਦਾ ਨਾ ਉਹ ਨਾਲ ਛਾਲ ਮਾਰਦਾ ਤੁਹਾਡੇ। ਉਹਨੇ ਫੜਿਆ ਹੁੰਦਾ ਫੜ ਕੇ। ਅੱਛਾ ਕੱਲੇ ਵੀ ਫਿਰ ਕੀ ਮਾਰਦੇ ਆ। ਨਜ਼ਾਰੇ ਹੁੰਦੇ ਨੇ। ਹਾਂਜੀ ਆਏ ਹਾਏ। ਤੇ ਜਿਹੜਾ ਸਾਜੀ ਸਮੁੰਦਰ ਤੇ ਉਹ ਇੱਕ ਪੀੜੀ ਜੀ ਤੇ ਖਲੋ ਕੇ ਐ ਨਹੀਂ ਜਿਹੜਾ ਮੈਂ ਤੈਨੂੰ ਕਹਿ ਰਿਹਾ ਉਹ ਹੋਰ ਚੀਜ਼ ਆ। ਉਹਨੇ ਤੁਹਾਨੂੰ ਇਹ ਖੋਲ ਥੱਲੇ ਮਾਰ ਦੇਣੀ ਚਾਲ, ਦੇਖ ਰਹੇ ਤੁਸੀਂ। ਫਿਰ ਉਹਨੇ ਪੈਰਾਸ਼ੂਟ ਖੋਲਣਾ, ਤੁਸੀਂ ਆਪਣਾ ਖੋਲਣਾ, ਉਹਨੇ ਖੋਲਣਾ, ਫਿਰ ਉਹ
ਉਹਨੇ ਤੁਹਾਡੇ ਨਾਲ ਉਤਰਨਾ ਥੱਲੇ ਉਸਤਾਦ ਜੀ ਨੇ ਭਾਈ ਮਿੱਠਾ ਮਾਰੇ ਫਿਰ ਤੇ ਫਿਰ ਲੈ ਭਾਈ ਮਿੱਠਾ ਕਿਉਂ ਮਾਰੇ? ਭਾਈ ਮਿੱਠਾ ਤੇਰੇ ਛਿੱਤਰ ਨਾ ਮਾਰੇ। ਤੁਸੀਂ ਗੱਲ ਗੁਫ਼ਤਗੂ ਕੀਤੀ। ਮਿੱਠੇ ਨੂੰ 10 ਲੱਖ ਰੁਪਇਆ ਦਊਂਗਾ, ਮਿੱਠਾ ਉਦੋਂ ਛਾਲ ਮਾਰ ਦੇਵੇ। ਨਹੀਂ ਭਰਾ, ਨਹੀਂ ਮੈਨੂੰ ਪਤਾ ਅੱਲਾ ਲੱਗਾ ਦੀ ਕਸਮੇ 10 ਲੱਖ ਰੁਪਇਆ। ਬਗੈਰ ਪੈਰਾਸ਼ੂਟ ਤੋਂ ਵੀ ਨਹੀਂ ਪੈਰਾਸ਼ੂਟ ਦੇ ਨਾਲ ਹਰ ਚੀਜ਼ ਕਰਕੇ ਗਾਰਡ ਨਾਲ ਛਾਲ ਮਾਰੇਗਾ। ਇਸ ਤੋਂ ਪਹਿਲੇ ਮੈਂ ਮਾਰਾਂਗਾ, ਜਾਓ ਵੀ ਦੱਸਾਂ। ਨਹੀਂ ਲੈ ਇਸ ਤੋਂ ਪਹਿਲੇ ਮੈਂ ਛਾਲ ਮਾਰਾਂਗਾ, ਇਸ ਤੋਂ ਪਹਿਲੇ ਹੋਰ ਜਿਹੜੇ ਬੰਦੇ ਨਾਲ ਉਹਨਾਂ ਨੇ ਖੜੇ ਹੁੰਦੇ ਉਹ ਵੀ ਮਾਰਨਗੇ। ਐਂਡ ਤੇ ਮਾਰ ਦੇਵੇ 10 ਲੱਖ ਰੁਪਏ ਥੱਲੇ ਉਤਰ ਕੇ ਲੈ ਲਵੇ। ਸਤਾਈ ਤੁਸੀਂ 2000 ਦਿਓ, ਮੈਂ ਇੱਥੋਂ ਪੈਰਾਸ਼ੂਟ ਪਾ ਕੇ ਛਾਲ ਮਾਰਦਾ। ਉੱਥੇ ਕਿੱਥੇ ਜਾਣਾ? ਇੱਥੋਂ ਤੇਰਾ ਬਹੁਤਾ ਲੱਤਾਂ ਟੁੱਟਣੀਆਂ। ਜਿਵੇਂ ਪੈਰਾਸ਼ੂਟ ਪਾਉਣਾ ਉਹਨੇ ਦੇ ਇਹਨੂੰ ਗੁੱਲਣੇ ਨਹੀਂ ਮਰੇ। ਨਹੀਂ ਮੈਂ ਹੋਟ ਪੁੱਠਾ ਕਰਕੇ ਆਉਂਗਾ। ਇਹ ਜਿਗਰੇ ਵਾਲਿਆਂ ਦਾ ਕੰਮ ਉਸਤਾਦ ਜੀ ਗੋਤਾਖੋਰ ਸੀਗਾ ਤੇ ਥੱਲੋਂ ਫੈਸਲ ਰਾਮ ਮੈਨੂੰ 20 ਲੱਖ ਰੁਪਏ ਦਊ ਫੈਸਲ। ਓਏ ਕਰੋੜ ਤੇ ਓਏ ਉਹਦੀ ਜਾਏਗਾ। ਸਰੰਜ ਵਾਲੀ ਵੀਡੀਓ ਦੇਖ ਕੇ ਰੋਣਾ ਆਉਂਦਾ। ਪਤਾ ਨਹੀਂ ਕਿੱਡਾ ਕੁ ਮਜ਼ਦੂਰ ਬੰਦਾ ਹੈ ਯਾਰ। उस्ताद जी आपकी टीम में से केड़ा लगता है कि छाल मार सकता सची मुची उतो तुझ ते मारनी बहादुरी ਕਾਲੂ ਮਾਰ ਸਕਦਾ ਕਾਲੂ ਵੀ ਬਹਾਦਰੀ ਪੈਸਾ ਨਾ ਕਰਕੇ ਮਾਰਨੀ ਲਾਲਚੀ ਆ। ਨਹੀਂ ਮਾਰਦਾਗਾ ਸਾਜੀ ਮਸ਼ਾਲ। ਉਹ ਕੋਈ ਔਖਾ ਕੰਮ। ਕਾਲੂ ਮਾਰ ਸਕਦਾ। ਕਾਲੂ ਸਾਲਾ ਸ਼ੇਰ ਦੇ ਪਿੰਜਰੇ 'ਚ ਵੜ ਗਿਆ ਸੀ ਤੇ ਉਹਨੇ ਝੱਪ ਵੀ ਲਿਆ ਸੀ ਇਹਨੂੰ। ਤੇ ਉਸਤਾਦ ਜੀ ਉਹ ਸ਼ੇਰ ਕਿਹੜਾ ਅਸਲੀ ਸੀਗਾ? ਨਹੀਂ AI ਸੀਗੀ ਸਾਰਾ। ਅਸਲੀ ਤੂੰ ਗਿਆ ਸੀ? ਹਾਂਜੀ ਮੇਰਾ ਕਰਦਾ ਸ਼ੇਰ ਖਿਜਿਆ ਸੀ ਪਿੱਛੇ ਨੂੰ ਗਿਆ ਜਾ ਕੇ। ਆਹੋ ਦੇਖੇ ਜਾਂ ਤੈਨੂੰ? ਸ਼ੇਰ ਨੇ ਕਹਿੰਦੇ ਉਹਨੂੰ ਲਿਆ ਦੇ। ਦੇਖੋ ਤਾਂ ਮੌਤ ਤੋਂ ਡਰਦੇ ਨਾ ਤੁਸੀਂ, ਹਾਂਜੀ। ਤੇ ਸਿਰਫ ਉਹ ਕੰਡੀਸ਼ਨ ਐਸੀ ਹੈ ਕਿ ਤੁਹਾਨੂੰ ਮੌਤ ਯਾਦ ਆਉਂਦੀ। ਮੌਤ ਤੇ ਤੁਹਾਡੇ ਹਰ ਜਗ੍ਹਾ ਤੇ ਹੈ। हर जगह सही गल है। ਇੱਥੋਂ ਘਰ ਜਾਂਦੇ ਆ ਦਿਨ ਮੈਂ ਇਹ ਨਾ ਜਹਾਜ਼ ਦਾ ਕਿੰਨਾ ਸੇਫ ਸਫ਼ਰ ਆ। ਕਿਸੇ ਨੇ ਕਿਹਾ ਹੈ ਕਿ ਜਹਾਜ਼ ਇੱਥੋਂ ਜਹਾਜ਼ ਦੇ ਵਿੱਚ ਅਮਰੀਕਾ ਜਾਣਾ ਤੇ ਇਸ ਦਫ਼ਤਰ ਚੋਂ ਮੋਟਰਸਾਈਕਲ ਤੇ ਤੇਰੇ ਘਰ ਜਾਣਾ ਕਿੰਨਾ ਫਰਕ ਆ। ਕਿ ਤੂੰ ਇੱਥੋਂ ਮੋਟਰਸਾਈਕਲ ਤੋਂ ਕੱਲਾ ਇਸ ਟਾਈਮ ਘਰ ਜਾਵੇਂ एक ਤੇ ਇੱਥੋਂ ਤੂੰ ਅਮਰੀਕਾ ਜਹਾਜ਼ 'ਚ ਜਾਵੇਂ। ਉਹਨਾਂ ਦੋਵਾਂ ਚੋਂ ਜ਼ਿਆਦਾ ਤੇਰੇ ਮੌਤ ਦੇ ਚਾਂਸਸ, ਐਕਸੀਡੈਂਟ ਦੇ ਚਾਂਸਸ, ਪ੍ਰੋਬਲਮ ਦੇ ਚਾਂਸਸ ਤੇਰੇ ਘਰ ਵਾਲੇ ਸਫ਼ਰ ਦੇ ਆ। ਜਹਾਜ਼ ਦਾ ਇੰਨਾ ਸੇਫ ਸਫ਼ਰ ਆ। ਜਹਾਜ਼ ਨੂੰ ਉਸਤਾਦ ਜੀ ਮੋਟੀ ਪੇਟੀਆਂ ਵਾਲੀ ਚੱਦਰ ਲੱਗਣ ਦਾ ਹੀ ਹੁਣ। ਹਾਂਜੀ ਨਾਲ ਕੋਕੇ ਵੀ ਲੱਗੇ ਹੁੰਦੇ ਆ। ਜਿਹੜੀ ਭੜੋਲੇ ਵਾਲੀ ਐ ਸਿਆਣਾ ਹੀ। ਇਹ ਸਿਆਣਾ ਮੈਂ ਕਿਹੜੀ ਗੱਲ ਕਰ ਰਿਹਾ ਉਹਨੇ ਅੱਗੋਂ ਕਿਹੜੀ ਗੱਲ ਕੀਤੀ? ਉਹ ਤੂੰ ਕੌਣ ਓਏ? ਚੱਦਰ ਮੋਟੀ ਲਾਉਂਦੇ ਆ। ਅੱਛਾ ਉਸਤਾਦ ਜੀ ਮੈਨੂੰ ਥੋੜਾ ਮੇਰੀ ਇਸਲਾਹ ਕਰ ਦੇਣਾ। ਅਗਰ ਜਹਾਜ਼ ਦੇ ਵਿੱਚ ਕੋਈ ਮਰੀਜ਼ ਆ ਮਰ ਗਏ, ਮੌਤ ਦੇ ਕਰੀਬ ਆ, ਜਿਸ ਮੁਲਕ ਦੇ ਮਰਜ਼ੀ ਤੋਂ ਜਹਾਜ਼ ਲਾ ਸਕਦੇ ਆ। ਹਾਂ ਨਹੀਂ ਐਮਰਜੈਂਸੀ 'ਚ ਉਹਨਾਂ ਦੇ ਫਸਟ ਏਡ ਹੁੰਦੀ ਆ। ਨਹੀਂ ਕਹਿੰਦੇ ਸਿਰਫ ਡਿਸਪਲਿਨ ਤੇ ਪੈਰਾਡੋਲ ਦਿੰਦੇ ਆ। ਭਾਈ ਜਾਨ ਮੈਂ ਤੁਹਾਨੂੰ ਦੱਸਦਾ, ਕੁਝ ਜਹਾਜ਼ਾਂ 'ਚ ਹੁੰਦੇ ਨੇ ਡਾਕਟਰ, ਕੁਝ ਜਹਾਜ਼ਾਂ 'ਚ ਨਹੀਂ ਹੁੰਦੇ। ਹਾਂਜੀ। ਵੱਡੇ ਜਹਾਜ਼ ਜਿਹੜੇ ਨੇ ਨਾ ਉਹਨਾਂ 'ਚ ਡਾਕਟਰ ਹੁੰਦੇ ਨੇ। ਜਿਹੜੀਆਂ 에ਅਰ ਹੋਸਟਸ ਹੁੰਦੀਆਂ ਨੇ ਹਾਂਜੀ ਉਹ ਐਵੇਂ ਨਹੀਂ ਜਾ ਕੇ ਤੇ ਉਹਨਾਂ ਨੂੰ ਜਹਾਜ਼ 'ਚ ਚੜਾ ਦਿੰਦੇ। ਉਹਨਾਂ ਨੂੰ ਮੈਡੀਕਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। 에ਅਰ ਹੋਸਟਸ ਨੂੰ ਖਾਣਾ ਦੇਣ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਉਹਨਾਂ ਨੂੰ ਫਸਟ ਏਡ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ 에ਅਰ ਹੋਸਟਸ ਨੂੰ। ਲੇਕਿਨ ਕੁਛ ਔਰ ਉਸ ਤੋਂ ਬਾਅਦ ਫਿਰ ਕੁਝ ਜਹਾਜ਼ਾਂ ਦੇ ਵਿੱਚ ਸਿਲੰਡਰ, ਆਕਸੀਜਨ, ਦਿਲ ਨੂੰ ਝਟਕਾ ਦੇਣ ਵਾਲੇ ਤੱਕ ਵੀ ਹੁੰਦੇ ਨੇ ਕਈਆਂ ਜਹਾਜ਼ਾਂ 'ਚ। ਕਈਆਂ 'ਚ ਨਹੀਂ ਹੁੰਦੇ। ਛੋਟੀ ਮਤਲਬ ਜਿਹੜੀਆਂ ਫਲਾਈਟਾਂ ਨੇ ਉਹਨਾਂ 'ਚ ਅਕਸਰ ਨਹੀਂ ਹੁੰਦੇ। ਵੱਡੀਆਂ ਫਲਾਈਟਾਂ ਵੱਡੇ ਜਹਾਜ਼ਾਂ ਦੇ ਵਿੱਚ ਜਿਨ੍ਹਾਂ ਦੀਆਂ ਟਿਕਟਾਂ ਮਹਿੰਗੀਆਂ ਨੇ ਉਹਨਾਂ 'ਚ ਸਾਰਾ ਕੁਝ ਹੁੰਦਾ। ਔਰ ਅਗਰ ਬਹੁਤ ਜ਼ਿਆਦਾ ਮਸਲਾ ਬਣ ਜੇ, ਖੂਨ ਨਹੀਂ ਰੁਕ ਰਿਹਾ ਜਾਂ ਬਹੁਤ ਜ਼ਿਆਦਾ ਖੂਨ ਬਹਿ ਗਿਆ, ਬੰਦੇ ਦੀ ਡੈਥ ਦੇ ਚਾਂਸ ਨੇ, ਜਾਂ ਅਟੈਕ ਹੋ ਗਿਆ ਹਾਂਜੀ ਤੇ ਫਸਟ ਏਡ ਦੇ ਨਾਲ ਵੀ ਨਹੀਂ ਕਵਰ ਹੋ ਰਿਹਾ, ਫਿਰ ਲੈਂਡਿੰਗ ਵੀ ਕਰ ਲੈਂਦੇ ਨੇ। ਨਹੀਂ ਕਹਿੰਦੇ ਸਾਜੀ ਉਹ ਥੱਲੇ ਥੋੜ ਦਿੰਦੇ ਉਹਨੂੰ। ਉਹ ਨਹੀਂ ਥੱਲੇ ਨੂੰ ਸੁੱਟਦੇ ਨੇ ਪੈਰਾਸ਼ੂਟ ਪਾ ਕੇ। ਲੈਂਡਿੰਗ ਕਰ ਸਕਦੇ ਨੇ, ਲੈਂਡਿੰਗ ਕਰ ਲੈਂਦੇ ਨੇ। ਕਾਨੂੰਨ ਜਹਾਜ਼ ਹਲਕਾ ਜਿਹਾ ਨਜ਼ਲਾ ਹੀ ਹੋਇਆ ਤੇ ਐਵੇਂ ਕਿਹੜਾ ਆ ਕਿਸੇ ਲਾਗੇ ਵਾਲੇ ਮੁਲਕ 'ਚ ਲਾ ਲਿਓ ਯਾਰ, ਕਿਸੇ ਲਾਗੇ ਵਾਲੇ ਮੁਲਕ 'ਚ ਲਾ ਲਿਓ। ਉਸਤਾਦ ਜੀ ਜਿਹੜੀਆਂ ਵੱਡੀਆਂ 에ਅਰਲਾਈਨਾਂ ਨੇ ਨਾ ਉਹਨਾਂ ਦੇ ਅੰਦਰ ਜਹਾਜ਼ਾਂ ਦੇ ਅੰਦਰ ਹਾਂਜੀ ਡਿਸਪੈਂਸਰੀ ਸਾਰਾ ਕੁਝ ਹੁੰਦਾ, ਸਾਰਾ ਕੁਝ ਹੁੰਦਾ। ਅੱਛਾ ਫਿਰ ਇੱਕ ਹੋਰ ਕੰਮ ਹੁੰਦਾ, ਸੈਟੇਲਾਈਟ ਦੇ ਜ਼ਰੀਏ ਪਾਇਲਟ ਜਾਂ ਜਿਹੜਾ ਉੱਥੇ ਦੇ ਅਮਲੇ ਦਾ ਕੋਈ ਬੰਦਾ ਥੱਲੇ ਡਾਕਟਰ ਨਾਲ ਰਾਬਤਾ ਵੀ ਕਰ ਲੈਂਦਾ ਕਿ ਇਹ ਸਾਡਾ ਮਸਲਾ ਬਣਿਆ, ਸਾਡੇ ਕੋਲ ਇਹ ਮੈਡੀਸਿਨ ਹੈਗੀ। ਡਾਕਟਰ ਦੱਸਦਾ ਕਿ ਇਹਨੂੰ ਇੰਜ ਕਰੋ, ਇਹਨੂੰ ਐ ਕਰੋ ਤੇ ਇੰਨੀ ਦੇਰ 'ਚ ਇਹਨੂੰ ਇੱਥੇ ਇਦਾਂ ਕਰੋ। ਪਾਕਿਸਤਾਨੀ ਜਿਹੜੇ ਹੁਣ ਮੈਂ ਆਇਆ ਜਨਾਬ ਜੀ ਕਿਹੜੀ 에ਅਰਲਾਈਨ? ਗੁਲਫ 에ਅਰਲਾਈਨ 'ਚ। ਗਲਫ 에ਅਰਲਾਈਨ 'ਚ ਮੈਂ ਇਜਿਪਟ ਦੇ ਵਿੱਚੋਂ ਬਹਿਰੀਨ ਆਇਆ। ਸਾਡੀ ਕਨੈਕਟਿੰਗ ਫਲਾਈਟ ਸੀ। ਬਾਕੂ 'ਚੋਂ ਮੈਂ ਆਇਆ ਇਜਿਪਟ ਦੇ ਵਿੱਚੋਂ ਬਹਿਰੀਨ। ਉਹੀ ਫਲੈਟ ਸੇਮ, LCDਆਂ ਲੱਗੀਆਂ, ਫਿਲਮਾਂ ਦੇਖੋ। ਬਹਿਰੀਨ ਤੋਂ ਪਾਕਿਸਤਾਨ ਵਾਲੀ ਫਲੈਟ ਦੁਨੀਆ ਹੀ ਹੋਰ ਫਲੈਟ ਦੀ। ਐ ਬੱਸ 'ਚ ਬਹਿ ਗਏ, ਉਸੇ ਹੀ ਕੰਪਨੀ ਦੀ। ਉਹ ਜਹਾਜ਼ ਵੀ ਉਹਨਾਂ ਨੇ ਉਧਰ ਉਹ ਪਾਏ ਨੇ ਜਿੱਥੇ। ਹਾਂ ਔਰ ਮੇਰੇ ਹੁੰਦਿਆਂ ਉਹ ਜਿਹੜਾ ਨਹੀਂ ਹੁੰਦਾ ਸਮਾਨ ਰੱਖਣ ਵਾਲਾ ਕਰੈਕਟਰ, ਉਹਨੂੰ ਫੜ ਕੇ ਇਸ ਕਿਸਮ ਦਾ ਉਹਨੂੰ ਝਟਕਾ ਵੱਜਾ, ਉਹਨੇ ਪੂਰਾ ਉਹਦਾ ਉਹ ਜਿਹੜਾ ਪੱਲਾ ਹੀ ਲਾ ਕੇ ਥੱਲੇ ਸਿੱਟਤਾ ਤੇ ਇੱਥੋਂ ਫਰਵਾ ਵੀ ਲਿਆ ਇੱਥੇ। ਸਾਰੇ ਨੰਗ ਦੇ ਭਾਜੀ ਬੱਚਾ ਤਾਂ ਹੋ ਗਈ ਹਾਂ ਯਾਰ, ਉਹ ਪੂਰਾ ਹੀ ਲਾਤਾ। ਨਿਊ ਖਾਨ ਟੈਬ ਸਮਝਿਆ ਭਾਜੀ ਤੁਸੀਂ ਉਹਦੇ ਬਾਰੀ ਵੀ ਖੋਲ ਸਕਦੇ ਸ਼ੀਸ਼ਾ ਥੱਲੇ। ਗਲਫ 에ਅਰਲਾਈਨ ਦਾ ਮੈਂ ਆਪਣੀ ਅੱਖੀਂ ਐਰ ਕੀ ਵੇਖਿਆ ਕਿ ਉਹਨੇ ਭਾਈ ਨੇ ਪੂਰਾ ਹੀ ਉਹ ਨਾਲ ਹੀ ਲਮਕ ਗਿਆ।
ਤੇ ਉਹਨੇ ਉਹ ਜਿਹੜਾ ਹਾਲਾਂਕਿ ਮਜ਼ਬੂਤ ਹੁੰਦਾ ਚੰਗਾ ਭਲਾ, ਉਹਨੇ ਨਾਲੋਂ ਲਾਤਾ, ਨਾਲੋਂ ਉੱਪਰ ਵੱਜਾ ਵਾ ਤੇ ਉਹਦੇ ਇੱਥੇ ਕਰਕੇ ਇੰਜ ਤੇ ਨੰਗ ਤੇ ਮੇਰੇ ਅੱਗੇ ਬੰਦਾ, ਉਹਨੇ ਪੁੱਛਿਆ ਭਾਜੀ ਕੀ ਹੋਣਾ ਵਾ? ਆ ਬਸ ਯਾ ਮਾੜਾ ਜਿਹਾ ਵੱਜ ਗਿਆ ਇੱਥੇ। ਮੈਂ ਵੀ ਨੰਗਦਾ ਦੇਖਿਆ, ਉਹਦੇ ਇੱਥੇ ਹਲਕਾ ਜਿਹਾ ਲੱਗਾ, ਯਾਨੀ ਚੀਰਾ ਨਹੀਂ ਆਇਆ ਲੇਕਿਨ ਉਹ ਦਾਬਾ ਹੈ, ਲਾਲ ਹੋਇਆ। ਉੱਥੇ ਹੁਣ ਉੱਥੇ ਕਿੱਥੇ ਭੇਜਣ? ਲੇਕਿਨ ਉਹਨਾਂ ਨੂੰ ਪਤਾ ਵਾ, ਉਹਨਾਂ ਨੂੰ ਪਤਾ ਵਾ ਕਿ ਪਾਕਿਸਤਾਨ ਦੀਆਂ ਸਵਾਰੀਆਂ ਜੇ ਇੱਕ ਨੂੰ ਹਾਰਟ ਅਟੈਕ ਹੋਇਆ, ਬਾਕੀ ਸਾਰਿਆਂ ਨੂੰ ਇੰਨੇ ਕੁ ਇਲਾਜ ਆਉਂਦੇ ਆ ਕਿ ਸਾਡੀ ਲੋੜ ਹੀ ਨਹੀਂ ਉਹਨਾਂ ਨੂੰ। ਸਹੀ ਗੱਲ। ਦਿਲ ਕਰੇ ਕੋਈ ਬੰਦਾ ਜਹਾਜ਼ ਚੋਂ ਭੱਜ ਕੇ ਥੱਲੇ ਸਪਰੈਟ ਲੈਣ ਆਏ ਵੇ, ਸਪਰੈਟ ਲੈਣ। ਨਹੀਂ ਉਹਨਾਂ ਨੇ ਉੱਥੇ ਹੀ ਦੱਸੇ ਜਾਣਾ, ਉਹ ਇਹਨਾਂ ਮੈਂ ਪਾ ਪੁੱਠਾ ਉੱਤੇ ਚੜ, ਆਹ ਕੁਛ ਨਹੀਂ ਹੁੰਦਾ, ਆਹ ਦੀਆਂ ਤਲੀਆਂ ਚੱਸ, ਆਹ ਪਾਣੀ। ਹੁਣ ਮੈਨੂੰ ਪੈਨਿਕ ਅਟੈਕ ਹੋਇਆ ਜਹਾਜ਼, ਸੱਚੀ ਜੈਨੂਨ ਐਰਕੀ, ਇੰਨਾ ਕੁ ਅਟੈਕ ਹੋਇਆ ਕਿ ਮੈਂ ਕਿਹਾ ਮੈਂ ਗਿਆ, ਉਲਟੀਆਂ ਤੇ ਤਰੇਲੀਆਂ ਤੇ ਲੱਕ ਪਸੀਨੇ ਨਾਲ ਭਰਿਆ, ਸਿਰ 'ਚ ਪਸੀਨਾ, ਯਾਨੀ ਵਾਲਾ ਅੰਦਰ ਤਰ ਹੋਇਆ। ਏਦਾਂ ਹੁੰਦਾ ਜਦੋਂ ਪੈਨਿਕ ਅਟੈਕ ਹੁੰਦਾ, ਹਾਰਟ ਬੀਟ ਤੇਜ਼, ਅੱਖਾਂ ਅੱਗੇ ਹਨੇਰਾ, ਲੱਤਾਂ 'ਚੋਂ ਜਾਨ ਨਿਕਲਣ ਲੱਗ ਪੈਂਦੀ। ਤੇ ਹੁੰਦਾ ਇਹ 5 7 8 10 ਮਿੰਟ ਲਈ। ਉਹ ਮੈਨੂੰ ਹੋ ਗਿਆ, ਕੰਮ ਪੈ ਗਿਆ, ਮੈਨੂੰ ਚੁੱਕ ਕੇ ਪਿੱਛੇ ਲੈ ਗਿਆ ਤੇ ਉਹਨੇ ਮੈਨੂੰ ਵੇਖਿਆ ਤੇ ਉਹਨੂੰ ਕਹਿੰਦਾ ਛੱਟੇ ਮਾਰ ਠੰਡੇ ਪਾਣੀ ਦੇ ਮੂੰਹ ਤੇ। ਕੁਛ ਨਹੀਂ। ਅੱਛਾ ਹਿੰਮਤ ਹੈ ਨਹੀਂ ਗੀ। ਤੇ ਮੈਂ ਕਿਹਾ ਹੁਣ ਮੈਨੂੰ ਜਾਊਗਾ ਕਿਤੇ, ਮੈਂ ਜਰਾ ਹੁਣ ਲਾੜਾ ਟਾਈਮ ਆ, ਪੂਰੇ ਜਹਾਜ਼ ਚੋਂ ਇਕੱਲੇ ਤੁਹਾਡੇ ਭਰਾ ਦੀ ਤਬੀਅਤ ਖਰਾਬ ਹੋਈ ਬਾਵਾ, ਵੱਡੀ ਗੱਲ ਹੈ। ਵਾਹ ਵਾਹ। ਬਾਕੀ ਸਾਰੇ ਕੱਖ ਵੀ ਨਹੀਂ, ਤੇਰੇ ਇਕੱਲੇ ਭਰਾ ਨੂੰ ਪੈਨਿਕ ਅਟੈਕ ਹੋਇਆ ਤੇ ਲਾੜਾ ਟਾਈਪ ਆ। ਤੇ ਮੈਂ ਗਿਆ ਤੇ ਉਹਨੇ ਕੱਖ ਨਹੀਂ, ਉਹ ਕਹਿੰਦਾ ਯਾਰ ਵਾਹ ਵਾਟਰ, ਕਹਿੰਦਾ ਇਹਨੂੰ ਬੋਤਲ ਦੇ, ਇਹਨੂੰ ਠੰਡੇ ਪਾਣੀ ਦੇ ਛਿੱਟੇ ਮਾਰ। ਉਹ ਮੈਂ ਮਾਰੇ, ਵਾਕਈ ਠੀਕ ਹੋ ਗਿਆ ਮੈਂ। ਠੀਕ ਨਹੀਂ ਹੋ ਗਏ। ਲੇਕਿਨ ਉਸਤਾਦ ਜੀ, ਇਹ ਬੜੀ ਗਲਤ ਗੱਲ ਹੈ ਕਿ ਉਹਨਾਂ ਨੇ ਤੁਹਾਨੂੰ ਪਹਿਲੇ ਸਹੀ ਜਹਾਜ਼ 'ਚ ਬਿਠਾਇਆ। ਉਸਤਾਦ ਜੀ ਸਹੀ ਕਹਿ ਰਹੇ, ਉਸ 에ਅਰਲਾਈਨ ਦੇ ਵਿੱਚ 에ਅਰ ਹੋਸਟਸ ਹੀ ਹੈ ਨਹੀਂ। ਸਰ ਜੀ ਤੁਸੀਂ ਫੈਸਲਾਬਾਦ ਤੋਂ ਫਲਾਈਟਾਂ ਜਾਂਦੀਆਂ ਨੇ ਫਲਾਈ ਦੁਬਈ ਦੀਆਂ, ਹਾਂਜੀ, ਇਹ ਜਹਾਜ਼ ਤੁਸੀਂ ਦੇਖ ਲੈਣਾ, ਤੇ ਜਿਹੜੀਆਂ ਇਹਦੀਆਂ ਬਾਹਰ ਫਲਾਈਟਾਂ ਜਾਂਦੀਆਂ ਫਲਾਈ ਦੁਬਈ ਦੀਆਂ, ਉਹ ਜਹਾਜ਼ ਦੇਖ ਲੈਣਾ, ਜ਼ਮੀਨ ਅਸਮਾਨ ਦਾ ਫਰਕ। ਇਹ ਕਾਹਤੋਂ ਸਾਜੀ? ਬਹਿਰੀਨ, ਆਜ਼ਰ, ਬਾਕੂ ਜਾਨ, ਇਹ ਸਾਰਾ ਇੱਕੋ ਹੀ ਬਲੋਗਾ। ਗਲਫ ਗੱਲ ਨਹੀਂ ਕਰਨੀ ਮੈਨੂੰ। ਭਾਜੀ ਉਸ 에ਅਰਲਾਈਨ ਦੇ ਵਿੱਚ 에ਅਰ ਹੋਸਟਸ ਨਹੀਂ ਹੈਗੀ, ਵਿੱਚੋਂ ਸਿਆਣੀ ਜੀ ਬਾਈ ਉੱਠ ਕੇ ਕਹਿੰਦੇ ਚਲੋ ਮੈਂ ਵਰਤਾਉਣੀ ਆ ਭਾਈ। ਨਹੀਂ ਉਹ ਉਸਤਾਦ ਜੀ ਗੱਲ ਇਹ ਹੈ ਕਿ ਮੁਖਤਲਿਫ 에ਅਰਲਾਈਨਾਂ ਦਾ ਆਪਣਾ ਆਪਣਾ ਹਿਸਾਬ ਆ। ਨਹੀਂ ਰੂਟ ਦਾ ਬੜਾ ਫਰਕ। ਰੂਟ ਦਾ ਵੀ ਵੱਡੀਆਂ 에ਅਰਲਾਈਨਾਂ ਦੇ ਵਿੱਚ ਰੂਟ ਤੋਂ ਮੁਰਾਦ ਹੈ ਕਿ ਉਹ ਜਿਹੜੀ ਰੂਟ ਦੇ ਥੱਲੇ ਨੂੰ ਕਹਿੰਦੇ ਆ ਨਾ। ਯਾਰ ਜਿਹੜੀ ਹੁਣ ਉਸਤਾਦ ਜੀ ਦੀ ਗੱਲ ਸਹੀ ਹੈ, ਜਿਹੜੀ ਉਹ ਲਾਹੌਰ ਡਿਫੈਂਸ ਵੱਲੋਂ ਸਵਾਰੀ ਜਾਣੀ ਆ ਉਹ ਹਦਾਇਤ ਵਾਲੀ ਜਾਣੀ, ਜਿਹੜੀ ਗੱਜੂਮਤੀ ਵਾਲੀ ਜਾਣੀ ਉਹ ਹਾਰੋ ਰੈਡ ਜਾਣੀ ਆ, ਉਹ ਹਿਸਾਬ ਕਿਤਾਬ। ਉਸਤਾਦ ਜੀ ਇਦਾਂ ਵੀ ਹੁੰਦਾ ਵਾ, ਯਾਨੀ ਸਿਰ ਤੇ ਸਾਫਾ ਬਣ ਕੇ ਉਹ ਹੋਸਟਰ ਕਵੇ ਜਾਂ ਨਹੀਂ ਭਰਾ ਨੂੰ ਲੇਸ ਪੜਾ। ਨਹੀਂ ਇਦਾਂ ਨਹੀਂ ਹੁੰਦਾ। ਇਹ ਹੋ ਸਕਦਾ। ਬਹਰਹਾਲ ਅਗਰ ਤੁਸੀਂ ਮਜ਼ਾ ਲੈਣਾ ਨਾ, ਤੁਸੀਂ ਪੰਜਾਬੀ ਹੋ, ਮਜ਼ਾ ਲੈਣਾ ਤੇ ਮੁਲਤਾਨੋਂ ਚੱਲ ਜਾਓ ਦੁਬਈ ਜਾਂ ਫੈਸਲਾਬਾਦੋਂ ਚੱਲ ਜਾਓ, ਮਜ਼ਾ ਆਏਗਾ ਤੁਹਾਨੂੰ। ਰਾਜ ਮਜ਼ਾ ਆਏਗਾ ਤੁਹਾਨੂੰ ਪੈਸੇਂਜਰ ਵੇਖ ਕੇ, ਯਾਨੀ ਸਵਾਰੀਆਂ ਵੇਖ ਕੇ, ਉਹਨਾਂ ਦੀਆਂ ਜੁੱਤੀਆਂ, ਸਾਫੇ, ਉਹਨਾਂ ਦੀ ਗੱਲਬਾਤ ਵੇਖ ਕੇ ਤੁਹਾਨੂੰ ਮਜ਼ਾ ਆਏਗਾ। ਯਾਰ ਸਰ ਤੋਂ ਅੱਗੇ ਇੱਕ ਬਾਬਾ ਜੀ ਬੈਠੇ ਸੀ, ਮਾਸ਼ਾਅੱਲਾ, ਅੱਲਾ ਸੇਧ ਦੇਵੇ, ਬਾਬਾ ਜੀ ਨੇ ਨਿਕਲ ਕੇ ਸਾਫਾ ਛੱਡਿਆ, ਪਿੱਛੇ ਮੇਰੀ ਅੱਖ 'ਚ ਵੱਜਾ ਸਾਫਾ ਜਹਾਜ਼ ਦੇ ਵਿੱਚ। ਆਹੋ, ਤੇ ਪੱਗ ਤਾਈ ਨੇ ਕਈ ਪਿੱਛੋਂ ਸੀਟ ਤੋਂ ਠੁੱਡੇ ਮਾਰੀ ਜਾਂਦੇ ਆ। ਇਹ ਵੀ ਆਦਤ ਹੁੰਦੀ। ਆਹੋ, ਐਵੇਂ ਠੁੱਗ ਮਾਰ, ਪਤਾ ਹੀ ਨਹੀਂ ਵੀ ਅਗਲਾ ਬੰਦੇ ਨੂੰ ਯਾਰ ਵੱਜ ਰਿਹਾ ਠੁੱਡੇ। ਔਰ ਬ੍ਰੇਕ ਬਹੁਤ ਮਾੜੀ ਮਾਰਦੇ ਜਹਾਜ਼ ਦੇ ਨਾ, ਉੱਪਰ ਬਹੁਤ ਮਾੜੀ ਬ੍ਰੇਕ ਮਾਰਦੇ। ਯਾਰ ਕਿ ਜਿਹੜਾ ਮੇਰੇ ਨਾਲ ਇੱਧਰ ਬਾਰੀ ਵਾਲੇ, ਪਹਿਲੇ ਬੈਰੀ ਵਾਲੇ ਬਹਿਣ ਦਾ ਚਾਹ ਹੁੰਦਾ ਵਾ, ਅੱਛਾ, ਉਸ ਤੋਂ ਬਾਅਦ ਪਿਸ਼ਾਬ ਹੀ ਆਈ ਜਾਂਦਾ ਵਾ। ਹੁਣ ਜਦੋਂ ਪਿਸ਼ਾਬ ਆਉਣਾ, ਇੱਧਰਲੇ ਦੋ ਨੇ ਬਾਹਰ ਜਾਣਾ ਪਹਿਲੇ। ਹਾਂ ਚਾਹ ਵੀ ਹੁੰਦਾ ਬਾਰੀ ਵਾਲੀ ਸਾਈਡ ਤੇ ਬੈਠ। ਅੱਛਾ, ਜਿਸ ਬੰਦੇ ਨੂੰ ਯੂਰਨ ਜ਼ਿਆਦਾ ਹੁੰਦਾ ਨਾ, ਇੱਧਰ ਵਾਲੀ ਦੋ ਸਵਾਰੀਆਂ ਤਲਕ ਕਰਦਾ ਫੈਸਲਾਬਾਦ ਦੇ, ਬਾਅਦ ਆਪਣੇ ਸ਼ਹਿਰ ਦੇ ਫਿਰ ਤਾਂ ਤੇ ਫਿਰ ਨਾਲ ਅੱਛਾ ਜੀ ਇੱਕ ਮਿੰਟ ਬਾਈ ਜੀ ਮਾਇਆ। ਉਹ ਬਹੁਤ ਅਜ਼ੀਅਤਨਾਕ ਮਰਹਲਾ ਹੁੰਦਾ ਜਦੋਂ ਬਾਰੀ ਵਾਲੀ ਸਾਈਡ ਨੂੰ ਵਾਸ਼ਰੂਮ ਜਾਣਾ ਹੋਵੇ। ਸੀਟ ਨੰਬਰ ਨਹੀਂ ਹੁੰਦਾ ਸਾਜੀ। ਤੇ ਜਹਾਜ਼ ਦਾ ਵਾਸ਼ਰੂਮ ਦੇਖਿਆ ਤੂੰ? ਮੈਂ ਵੇਖਿਆ ਸਾਜੀ। ਉਸਤਾਦ ਜੀ ਹੁਣ ਸਵਾਲ ਕਰਨਾ ਨਹੀਂ ਚਾਹੀਦਾ, ਸਾਰਾ ਪ੍ਰਵਾਸ 'ਚ ਹੀ ਰਹਿੰਦਾ ਵਾ ਸਿਸਟਮ? ਨਹੀਂ ਖਾਲੀ ਹੁੰਦਾ, ਹਰ ਚੀਜ਼ ਹੁੰਦੀ। ਨਹੀਂ ਮਤਲਬ ਕਿ ਨਹੀਂ ਉਹ ਜਹਾਜ਼ 'ਚ ਹੀ ਹੁੰਦਾ ਉਹ ਸਿਸਟਮ। ਉਹ ਜਹਾਜ਼ ਦੇ ਅੰਦਰ ਹੀ ਰਹਿੰਦਾ ਵਾ, ਉਹ ਵੀ ਨਾਲ ਸਫ਼ਰ ਕਰ ਰਿਹਾ ਹੁੰਦਾ ਤੁਹਾਡੇ ਅੰਦਰ ਵੀ ਤੇ ਕਰ ਹੀ ਰਿਹਾ ਹੁੰਦਾ, ਤੇ ਬਾਹਰ ਆ ਕੇ ਵੀ ਕਰ ਲੈਂਦਾ। ਆਹ ਇਹ 'ਚ ਕਿਹੜੀ ਗੱਲ ਆ? ਲੇਕਿਨ ਇਨ ਫਿਊਚਰ ਜਿਹੜੇ ਸਾਡੇ ਇਹ ਜਹਾਜ਼ ਹੈ ਨਾ ਪਾਕਿਸਤਾਨੀ, ਇਹ ਦੁਨੀਆ ਦੇ ਰਕਸ਼ ਕਰਨਗੇ ਇਨਸ਼ਾਅੱਲਾ। ਮੈਂ ਤਾਂ ਦੱਸਿਆ ਨਹੀਂ, ਵਿਚਾਰੇ ਨਾ ਮਾਸੂਮ ਲੋਕ ਆ ਅਸੀਂ, ਜਿਹੜੇ ਮਲਤਾਨੋਂ ਜਾਂਦੇ ਨੇ, ਸਿਆਲਕੋਟੋਂ, ਫੈਸਲਾਬਾਦੀਏ ਤੇ ਜਿਹੜੇ ਇਹਨਾਂ ਦਾ ਇਹ ਹੋਰ ਹਿਸਾਬ ਆ। ਮਲਤਾਨੋਂ ਜਿਹੜੀ ਸਵਾਰੀ ਚੜਦੀ ਉਹ ਹੋਰ ਹਿਸਾਬ ਦਾ, ਬੋਲਦੀ ਘੱਟ ਆ, ਯਾਨੀ ਉਹ ਫੈਸਲਾਬਾਦੀਏ ਤੇ ਉਹ ਕਦੋਂ ਲਾਲਾ ਕਿੱਧਰ ਘਮਾਈ ਜਾਨਾ, ਲਾਲਾ ਕਿਤੇ ਸਿੱਟ ਲਾ ਥੱਲੇ ਨੂੰ, ਇਹ ਟਾਈਪ ਦੇ ਕਰ। ਯਾਰ ਰਾਹ ਭੁੱਲ ਗਿਆ ਵਾ। ਹਲੇ ਨਜ਼ਰ ਵੀ ਨਹੀਂ ਆਉਂਦਾ ਹੁੰਦਾ ਇਹ ਕਿੱਧਰ ਪਾ ਇੱਕ ਮੈਂ ਤੁਹਾਨੂੰ ਦੱਸਿਆ ਨਾ, ਇੱਕ ਕਰੈਕਟਰ ਵਿਚਾਰਾ ਪਹਿਲੀ ਵਾਰ ਬੈਠਿਆ ਤੇ ਉਹਨੂੰ ਨਹੀਂ ਪਤਾ ਕਿ ਮਾਸੂਮ ਆਦਮੀ ਸੀ, ਤੇ ਉਹਨੂੰ ਨਹੀਂ ਪਤਾ ਕਿ ਜਹਾਜ਼ 'ਚ ਮੈਂ ਜਿਹੜਾ ਗੇੜਾ ਦੇਣ ਲੱਗਾ ਮੇਰਾ ਚੱਲਣਾ ਹੀ ਨਹੀਂ। ਉਹ ਹਰ 15 ਮਿੰਟ ਬਾਅਦ ਫੋਨ ਕਰਕੇ, ਬਾਹਰ ਰਹਿ ਗਿਆ ਘੰਟਾ ਕ ਆ ਰਿਹਾ ਬਸ। ਹਾਂ ਓਏ ਏਦਾਂ ਮੈਨੂੰ ਨਹੀਂ ਪਤਾ ਲੱਗਣ ਦਿਆ ਕਿੱਥੇ ਕਾਂ। ਸਾਰੀਆਂ ਸਵਾਰੀਆਂ ਉਹਦੇ ਵੱਲ ਵੇਖਣ ਦਈਆਂ ਕਿ ਯਾਰ ਇਹ ਪਾਗਲ ਆ, ਵੀ ਕਿੱਥੇ ਕਾਵੇਂ ਨਹੀਂ ਪਤਾ ਹੀ ਨਹੀਂ ਕਿ ਯਾਰ ਵਿਚਾਰਿਆਂ ਨੂੰ ਮਾਸੂਮ ਕਿਵੇਂ, ਉਹ ਆਪਣੀ ਲੋ ਕਰ ਰਿਹਾ। ਹਾਂ ਫਿਰ ਐਂਡ ਤੇ ਉਹਨੇ ਆਖਰੀ ਜਿਹੜਾ ਫੋਨ ਕੀਤਾ ਨਾ, ਉਹ ਮੈਨੂੰ ਯਾਦ ਆਉਂਦਾ 15 ਮਿੰਟ ਪਹਿਲੇ ਜਦੋਂ ਇੰਜ ਥੱਲੇ ਨੂੰ ਆਇਆ ਨਾ,
ਤੇ ਉਹ ਦਿਲ ਨੂੰ ਕੁਝ ਹੁੰਦਾ ਜਦੋਂ ਜਹਾਜ਼ ਦੇ ਥੱਲੇ ਹਾਂ ਤੇ ਉਹ ਜਦੋਂ ਆਇਆ ਨਾ ਉਦੋਂ ਵੀ ਉਹਨੇ ਫੋਨ ਕਰਕੇ ਕਿਸੇ ਨੂੰ ਦੱਸਿਆ ਪੂਰੇ ਜਹਾਜ਼ ਨੂੰ ਸੁਣਾ ਰਿਹਾ ਕਿਸ ਕਿਸਮ ਦੀਆਂ ਜਰਾਬਾਂ ਦੀ ਬੋ ਆ ਰਹੀ ਵਿੱਚ ਬਹਿ ਕੇ ਜਰਾਬਾਂ ਲਾ ਲੈਣਗੇ ਇਦਾਂ ਹੀ ਇੰਜ ਲਾਉਂਦੇ ਪੂਰੇ ਜਰਾਬਾਂ ਲਾ ਲੈਣਗੇ ਪੂਰੇ ਜਹਾਜ਼ 'ਚ ਵਕਤ ਪਾਇਆ ਇਹ ਹੋਸਟਸਾਂ ਵੀ ਵਿਚਾਰੀਆਂ ਉਹ ਇਹਨਾਂ ਦਾ ਬੱਸ ਨਹੀਂ ਚੱਲਦਾ ਜਹਾਜ਼ ਦੇ ਵਿੱਚ ਚੜ ਕੇ ਕਮੀਜ਼ ਲਾ ਕੇ ਵੀ ਟੰਗਣ ਤਾਂ ਜੀ ਮੇਰਾ ਭਰਾ ਤਾਂ ਨਹੀਂ ਬਾਹਰ ਮਸਕਤ ਵਾਲਾ ਉਹ ਇੰਜ ਇੱਕ ਵਾਰੀ ਗਿਆ ਵਾ ਤੇ ਦੋਸਤ ਨੇ ਕਿਹਾ ਯਾਰ ਸਾਗ ਮੇਰੇ ਘਰ ਪੱਕਿਆ ਉਹ ਲੈ ਕੇ ਆਉਣਾ ਉਹ ਸਾਗ ਉਹਨੇ ਕਿਤੇ ਨਾ ਫਲੈਟ ਤੋਂ ਇੱਕ ਦਿਨ ਪਹਿਲੇ ਬੰਨ ਕੇ ਰੱਖਤਾ ਇਹ ਪੂਰਾ ਪੈਕ ਸ਼ੈਕ ਕਰਕੇ ਉਹ ਹੁਣ ਚੈਕਿੰਗ ਤੇ ਉਹਨੂੰ ਸਾਗ ਖੋਲ ਕੇ ਦੇਖਿਆ ਉਹਦੇ ਡੱਬਾ ਬੰਦ ਕਰਕੇ ਜਹਾਜ਼ 'ਚ ਰੱਖਦਾ ਜਹਾਜ਼ 'ਚ ਹੁਣ ਪਰਤ ਜੋ ਜਹਾਜ਼ ਉੱਡਿਆ ਡੱਬਾ ਕਿਤੇ ਖੁੱਲ ਗਿਆ ਉਹ ਡੱਬਾ ਕੇ ਡਿੱਗਾ ਜਹਾਜ਼ ਹੁਣ 3 ਦਿਨਾਂ ਢਮਕਾ ਮਾਰ ਗਿਆ ਉਹ ਪੂਰੇ ਜਹਾਜ਼ ਦੇ ਵਿੱਚ ਨਾ ਇਸ ਕਿਸਮ ਦੇ ਆਬੋ ਹਵਾ ਹੋਰ ਤਰ੍ਹਾਂ ਦੀ ਸਾਰੇ ਐ ਕਰਕੇ ਬੈਠੇ ਵੇ ਭਰਾਵਾ ਕੀ ਹਲੇ ਵੀ ਕੀ ਇਹ ਟੁੱਟਿਆ ਇਹ ਹੋਈ ਪਈ ਬਿਠਾਈ ਪੁੱਛ ਗਈ ਇੱਥੇ ਇਹਦਾ ਸਾਡਾ ਹਿਸਾਬ ਕਿਤਾਬ ਹੋਰ ਹੁੰਦਾ ਕੈਂਚੀ ਚੱਪਲਾਂ ਪਾਈਆਂ ਨੇ ਮੈਂ ਲੱਗਦਾ ਸਾਜੀ ਵਿਚਾਰੇ ਇੱਥੇ ਹੁਣ ਜਾਂਦੇ ਨੇ ਵੀਜ਼ਾ ਲੱਗਾ ਹੁਣ ਤੇ ਨਹੀਂ ਖੈਰ ਜਾਂਦੇ ਹੁਣ ਤੇ ਵੀਜ਼ੇ ਨਹੀਂ ਲੱਗਦੇ ਨਹੀਂ ਤੇ ਵੀਜ਼ੇ ਲੱਗੇ ਨੇ ਤੇ ਅੱਗੋਂ 에어ਪੋਰਟ ਤੇ ਬੰਦੇ ਖੜੇ ਨੇ ਉਹਨਾਂ ਸਿੱਧਾ ਲਿਜਾ ਕੇ ਨਾ ਤੇ ਹੋਟਲ ਦੇ ਅੰਦਰ ਵਾੜ ਕੇ ਪਿੱਛੇ ਜਿੱਥੇ ਤੰਦੂਰ 'ਚ ਰੋਟੀਆਂ ਲੱਗਦੀਆਂ ਉੱਥੇ ਬੰਦ ਕਰ ਦੇਣਾ ਬਸ ਉੱਥੇ ਹੀ ਆ ਫਿਰ ਵਿਚਾਰਾ ਉਸਤਾਦ ਜੀ ਮੇਰੇ ਤੋਂ ਅੱਗੇ ਹੋਈ ਜਿਹੜਾ ਬਾਬਾ ਸੀ ਨਾ ਹੁਣ 2-3 ਬੱਚੇ ਨਿੱਕੇ ਨਿੱਕੇ ਖੇਰੇ ਬੱਚਿਆਂ ਨੂੰ ਕੀ ਪਤਾ ਜਹਾਜ਼ ਦਾ ਕੀ ਉਹ ਤੇ ਉਹੀ ਸਮਝਿਆ ਕਿ ਸਹੀ ਨਾ ਬੱਚੇ ਖੇਰੇ ਤੇ ਬਾਬਾ ਬਾਰ-ਬਾਰ ਕੇ ਉਹ ਇਹਨਾਂ ਨੂੰ ਫੜ ਲਾ ਕਾਕੀ ਉਹ ਕਿਤੇ ਸੱਟ ਪੇੜ ਲਵਾ ਲੈਣਗੇ ਕਿਤੇ ਵੱਜਦੇ ਦੇਖੀ ਕਿਤੇ ਵੀ ਉਹ ਬੱਚੇ ਖੇਲਣ ਦੇ ਜਦੋਂ ਉਹਨੇ ਕਹਿੰਦਾ ਕੁਛ ਨਹੀਂ ਹੋ ਤਾਪ ਚੁੱਪ ਰਹੇ ਹਾਂ ਠੀਕ ਆ ਪੁੱਤ ਉਹ ਪਤਾ ਨਹੀਂ ਕੌਣ ਸੀ ਤੇ ਫੜ ਲਾ ਪੁੱਤ ਕਾਕੀ ਨੂੰ ਫੜਾ ਹੁਣ ਜਹਾਜ਼ ਬਣਨ ਦੇ ਉਸਤਾਦ ਜੀ ਵੱਡੇ ਅੰਦਰ ਸਿਰਫ ਡਾਕਟਰ ਨਹੀਂ ਹੋਏਗਾ 20 ਰੁਪਏ ਪਰਚੀ ਡਿਸਪੈਂਸਰੀ ਬਣੇਗੀ ਬਸ ਕਰਦੇ ਅੱਖਾਂ ਯਾਰ ਦਾ ਆਪਰੇਸ਼ਨ ਜਹਾਜ਼ ਦੇ ਵਿੱਚ ਹੋਏਗਾ ਅੱਛਾ ਅਸੀਂ ਬੈਠੇ ਨਾ ਇਕਨੋਮੀ 'ਚ ਜਿਹੜੇ ਵੱਡੇ ਜਹਾਜ਼ਾਂ ਦੇ ਨਿਜ਼ਾਮ ਨੇ ਨਾ ਬਿਜ਼ਨਸ ਕਲਾਸ ਵਾਲੇ VVIP ਨੋਨੀ ਸਾਹਿਬ ਤੈਨੂੰ ਇੰਜ ਲੱਗੇਗਾ ਤੂੰ ਦੁਨੀਆ ਦੇ ਕਿਸੇ ਆਲੀਸ਼ਾਨ ਹੋਟਲ ਦੇ ਵਿੱਚ ਆ ਇਕੱਲਾ ਹੀ ਰੂਮ ਆ ਤੇਰਾ ਪੂਰਾ ਜਹਾਜ਼ ਦੇ ਅੰਦਰ ਤੇਰਾ ਰੂਮ ਆ ਬੈੱਡ ਤੇਰਾ ਲੱਗਾ ਵਾਸ਼ਰੂਮ ਤੇਰਾ ਲਹਿਦਾ ਉਸ ਤੋਂ ਬਾਅਦ ਤੇਰੀ ਖਾਣੇ ਦੀ ਟੇਬਲ ਲਹਿਦਾ ਵਿੰਡੋਜ਼ ਤੇਰੀਆਂ ਲਹਿਦਾ ਸੈਟਅਪ ਉਹਨਾਂ ਦਾ ਵਿਊ ਵਾਸਤੇ ਤੇ ਵੇਟਰ ਤੇਰੇ ਸਿਰ ਤੇ ਲਹਿਦਾ ਜਿਹਨੂੰ ਮਰਜ਼ੀ ਬੈਲ ਦੇ ਜੀ ਸਰ ਇਹ ਲੈ ਕੇ ਆਓ ਓਕੇ ਤੇ 20 ਕ ਬੰਦਿਆਂ ਦਾ ਜਹਾਜ਼ ਹੋਣਾ ਫਿਰ ਨਹੀਂ ਅੱਛਾ ਜੀ 20 ਬੰਦਿਆਂ ਦਾ ਨਹੀਂ ਵੱਡੇ ਜਹਾਜ਼ ਇਕਾਨਮੀ ਦੇ ਵਿੱਚ ਐਮਰੇਟਸ ਦੇ ਡਬਲ ਸਟੋਰੀ ਜਹਾਜ਼ ਨੇ ਹਾਂ ਡਬਲ ਡੈਕਰ ਬੱਸ ਨਹੀਂ ਚੱਲਦੀ ਨਹੀਂ ਜਿੱਦਾਂ ਤੁਸੀਂ ਸਾਈ ਦੱਸਣ ਦੇ ਕਿ ਵਿੱਚ ਕਮਰੇ ਫੁੱਲ ਤੇ ਫਿਰ ਜਗ੍ਹਾ ਜਿੰਨੀ ਹੁੰਦੀ ਯਾਰ ਹੈ ਕੈਬਨ ਉਹ ਟਾਈਪ ਯਾਰ ਕੈਬਨ ਆ ਤੇਰਾ ਅੱਛਾ ਕੈਬਨ ਆ ਉਹਦੇ ਅੰਦਰ ਬੈੱਡ ਵਾ ਬੈੱਡ ਤੋਂ ਤੂੰ ਥੱਲੇ ਉਤਰਨਾ ਤੇਰਾ ਵਾਸ਼ਰੂਮ ਲੈਦਾ ਵਾ ਤੂੰ ਟੇਬਲ ਤੇ ਬਹਿ ਕੇ ਨਾਸ਼ਤਾ ਕਰ ਸਕਦਾ ਤੂੰ 2-4 ਕਦਮ ਅੰਦਰ ਅੱਗੇ ਪਿੱਛੇ ਵੀ ਚੱਲ ਸਕਦਾ ਤੇ ਸੌਣਬਾਜ਼ੀ ਔਰ ਦੂਸਰੀ ਸੌਣਬਾਜ਼ੀ ਬੈੱਡ ਦੇ ਉੱਤੇ ਦੁਨੀਆ ਦਾ ਹਰ ਸਿਸਟਮ ਚਾਰਜਿੰਗ LCD ਰਿਮੋਟ ਨਾਲੇ ਇਕਨੋਮੀ ਦੇ ਵਿੱਚ ਤੁਹਾਨੂੰ ਖੁਰਾਕ ਹੀ ਹੋਰ ਇਕਨੋਮੀ ਟਿੰਡੇ ਸ਼ਿਮਲਾ ਟਿਕਟ ਕਿੰਨੇ ਦੀ ਭਲਾ ਕਿੰਨੇ ਦੀ ਵੀ ਤੂੰ ਇੱਥੋਂ ਅਗਰ ਅਮਰੀਕਾ ਜਾਣਾ ਤੇਰੇ ਜਿੰਨੇ ਦਾ ਤੇਰਾ ਘਰ ਹੈ ਹਾਂਜੀ ਯਾਨੀ ਕਿ 1.5-2 ਲੱਖ ਦੀ ਨਹੀਂ ਤੇ ਰੇਡੀਓ ਵੀ ਸੁਣ ਸਕਦੇ ਸਾਜ ਜੀ ਓ ਯਾਰ ਪਹਿਲੇ 1.5 ਲੱਖ ਦੀ ਤੇ ਗੁੱਸਾ ਕਰ ਦੂੰ ਲੇਕਿਨ ਉਸਤਾਦ ਜੀ ਜਿਹੜਾ ਇਕਨੋਮੀ ਦੇ ਵਿੱਚ ਤੁਹਾਨੂੰ ਸੇਮੀਆਂ 15 ਤੋਂ 20 ਲੱਖ ਰੁਪਏ ਦੀ ਪਾਕਿਸਤਾਨੀ ਟਿਕਟ ਆਪਾਂ ਨਹੀਂ ਕਦੀ ਗਏ ਬਿਜ਼ਨਸ 'ਚ 15-20 ਲੱਖ ਤੇ ਉਸਤਾਦ ਜੀ ਅਮਰੀਕਾ ਦੀ ਤੇ ਨਹੀਂ ਨਾ ਦੁਬਈ ਦੀ ਹੋਣੀ ਨਹੀਂ ਨਾਰਮਲ ਯਾਨੀ ਕਿ ਅਗਰ ਤੁਸੀਂ 3-4-5 ਘੰਟੇ ਦਾ ਮੇਰੇ ਖਿਆਲ ਸਫ਼ਰ ਹੁਣ ਕੈਨੇਡਾ ਦੀ 5 ਲੱਖ ਰੁਪਏ ਦੀ ਟਿਕਟ ਆ ਪਾਕਿਸਤਾਨੀ ਸਾਦਾ ਇਕਨੋਮੀ 5 ਦੀ ਉਹ 12-13 ਦੀ ਹੋਏਗੀ 15 ਦੀ ਹੋਏਗੀ ਇੰਨੇ ਕੀ ਦੀ ਹੋਏਗੀ ਜੋ ਮਰਜ਼ੀ ਖਾਓ ਸਾਜ ਜੀ ਜੋ ਮਰਜ਼ੀ ਖਾਓ ਨਹੀਂ ਤਾਂ ਉਸਤਾਦ ਮਰਾਬਸ਼ਾਂ ਪੀਓ ਤੁਸੀਂ ਪੀਜ਼ਾ ਮੰਗਾਓ ਤੁਸੀਂ ਜੋ ਯਾਨੀ ਵੇਟਰ ਨੇ ਤੁਹਾਡੇ ਯਾਰ ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਫਿਰ ਬਿਜ਼ਨਸ ਤੋਂ ਵੀ ਅਗਲੀ ਸਾਜ ਜੀ ਫਿਰ 2-3 ਕੈਟਾਗਰੀਆਂ ਹੁੰਦੀਆਂ ਨੇ ਨਾ ਅੱਛਾ ਜੀ ਬਿਜ਼ਨਸ ਕਲਾਸ ਚ ਵਿਦ ਫੈਮਿਲੀ ਸਫਰ ਕਰ ਰਿਹਾ ਤੇ ਹਰ ਕੰਮ ਲਾਲੇ ਨੂੰ ਕਹਿ ਰਿਹਾ ਜਾ ਸਾਲਨ ਗਰਮ ਕਰਕੇ ਲਿਆ ਨਹੀਂ ਸਾਜ ਜੀ ਉਹਦੇ ਕਿਚਨ 'ਚ ਜੀਪ ਸੈਟਅਪ ਕੀਤਾ ਆਪਣਾ ਹੀ ਆਪਣਾ ਲਾਇਆ ਬਿਜ਼ਨਸ ਕਲਾਸ 'ਚ ਬਹਿੰਦੇ ਸਾਡੀ ਬਾਰੀ ਖੋਲ ਲਈ ਕਹਿੰਦਾ ਭਾਈ ਮੇਰੀ ਬੇਗਨ ਨੂੰ ਉਲਟੀਆਂ ਆਉਂਦੀਆਂ ਆਪਣੇ ਕੋਲ 골ਡਨ ਵੀਜ਼ਾ ਵਾ ਯਾਰ ਬਿਜ਼ਨਸ ਕਲਾਸ 'ਚ ਬੈਠਾ ਇੱਕ ਬੰਦਾ ਕਹਿੰਦਾ ਆਪ ਬਿਜ਼ਨਸ ਕਲਾਸ ਮੈਂ ਕਹਿੰਦਾ ਨਹੀਂ ਜੀ ਮੈਂ ਤਾਂ ਜੌਬ ਕਰਦਾ ਜੀ ਸਾਲਿਆਂ ਨੇ ਤੈਨੂੰ ਇਹ ਨਹੀਂ ਪੁੱਛਿਆ ਕਿ ਤੂੰ ਬਿਜ਼ਨਸ ਕਰਦਾ ਉਹਨੇ ਤੈਨੂੰ ਪੁੱਛਿਆ ਤੂੰ ਬਿਜ਼ਨਸ ਕਲਾਸ 'ਚ ਬੈਠਾ ਵਾ ਸਾਜੀ ਹੁਣ ਆਪਾਂ ਦੁਬਈ ਕਿੱਥੇ ਜਾਣਾ ਜਦੋਂ ਆਪਾਂ ਵੀਜ਼ੇ ਨਹੀਂ ਖੁੱਲਣਗੇ ਖੁੱਲ ਗਏ ਨੇ ਬਿਜ਼ਨਸ ਕਲਾਸ ਦੀ ਟਿਕਟ ਲੈ ਲਈ ਤੇ ਇੱਕ ਇਕਨੋਮੀ ਬੰਦੇ ਨਾਲ ਯਾਰੀ ਲਾ ਕੇ ਸਾਰੀ ਫਲੈਟ ਉਹਦੇ ਨਾਲ ਹੀ ਕਰਤੀ ਉੱਥੇ ਬਹਿ ਕੇ ਥੋੜੀ ਗੱਪਸ਼ਪ ਲਈ ਤੇ ਉੱਥੇ ਦੇ ਬੱਚਿਆਂ ਨੂੰ ਕਹਿੰਦਾ ਉਹਨੂੰ ਮੇਰੇ ਬਿਜ਼ਨਸ ਕਲਾਸ 'ਚ ਪਾਓ ਕੋਈ ਨਹੀਂ ਕੋਈ ਰੌਲਾ ਨਹੀਂ ਹੈਨਾ ਨਾਲ ਦੇ ਦਾ ਬੱਚਾ ਸੁੱਤਾ ਕਹਿੰਦਾ ਆ ਇਧਰੋਂ ਦੂਸਰਾ ਬਿਜ਼ਨਸ ਕਲਾਸ ਮੇਰਾ ਉੱਥੇ ਪਾਓ ਉਹਨੂੰ ਕੋਈ ਰੌਲਾ ਨਹੀਂ ਬੱਚੇ ਰਿਲੈਕਸ ਸੁੱਤੇ ਆਪ ਨਾਲ ਦੀ ਸਵਾਰੀ ਸਿਰ ਰੱਖਿਆ ਆਹੋ ਕਰਾਟੇ ਮਾਰੇ ਬਿਜ਼ਨਸ ਕਲਾਸ ਲੈ ਕੇ ਤੇ ਸਾਰਾ ਸਫ਼ਰ ਇਕਨੋਮੀ ਵਾਲੇ ਨੇ ਬਹਿ ਕੇ ਕੱਢਤਾ ਇੱਕ ਮਿੰਟ ਸਾਜ ਜੀ ਤੇ ਬਿਜ਼ਨਸ ਕਲਾਸ ਲਈ ਆ ਲੇਕਿਨ ਇਹ ਰੋਡ ਸੰਗ ਦੀ ਕਹਿ ਰਹੇ ਹੋ ਲੋ 3rd ਕਲਾਸ ਸਾਜ ਜੀ ਕੀ ਫਰਕ ਹੁੰਦਾ ਹੈ ਇਕਨੋਮਿਕ ਸਾਲਿਆ ਤੈਨੂੰ ਦੱਸਣ ਤੇ ਦਿਆਂ ਬਿਜ਼ਨਸ ਕਲਾਸ ਇਕਨੋਮੀ 'ਚ ਸਿਰਫ ਤੈਨੂੰ ਇੱਕ ਸੀਟ ਮਿਲਣੀ ਤੂੰ ਉੱਥੇ ਬੈਠਾ ਜੋ ਸਾਰਿਆਂ ਨੂੰ ਮਿਲਣਾ ਉਹ ਹੀ ਤੈਨੂੰ ਮਿਲਣਾ ਇਕਨੋਮੀ ਦੇ ਵਿੱਚ ਨਾ ਬਿਜ਼ਨਸ ਕਲਾਸ ਅੱਛਾ ਫਿਰ ਬਿਜ਼ਨਸ ਕਲਾਸ ਤੇ ਹੋਰ ਵੀ ਹੁੰਦੀ ਹੈ ਕੈਬਨ ਲਹਿਦਾ ਹੁੰਦੇ ਆ ਉਹ ਤੁਸੀਂ ਲਹਿਦਾ ਲੈਣਾ ਜਿਹੜਾ ਕੈਬਨ ਟੈਪ ਨਹੀਂ ਤੇ ਬਿਜ਼ਨਸ ਕਲਾਸ 'ਚ ਵੀ ਸਵਾਰੀਆਂ ਨਾਲ ਬੈਠੀਆਂ ਹੁੰਦੀਆਂ ਲੇਕਿਨ ਉਹ ਸੀਟਾਂ ਵੱਡੀਆਂ ਹੁੰਦੀਆਂ
ਉੱਥੇ ਤੁਸੀਂ ਪੂਰੀ ਸੀਟ ਲੰਮੇ ਵੀ ਪੈ ਸਕਦੇ ਹੋ। ਇੱਕ ਉਹ ਵੀ ਹੁੰਦੀ ਹੈ ਨਹੀਂ ਤਾਂ ਇਕਨੋਮੀ ਤੋਂ ਬਾਅਦ। ਨਹੀਂ ਤਾਂ ਕੋਈ ਮਹਿਮਾਨ ਆ ਗਿਆ ਬੰਦਾ ਉਹ ਵੀ ਅੰਦਰ ਵਾੜ ਲਵੇ। ਓ ਯਾਰ ਮੈਂ ਔਰ ਤੈਨੂੰ ਬਿਜ਼ਨਸ ਕਲਾਸ ਦੀ ਬੈਠਕ ਨਹੀਂ ਦੇਣੀ ਉਹਨਾਂ ਨੇ, ਬਹੁਤੇ ਜਹਾਜ਼ ਆ ਯਾਰ ਉਹ ਉੱਤੇ ਕਿਹੜਾ ਬੱਕੂਵਾਨਾ 에ਅਰਲਾਈਨ ਨਹੀਂ ਹੈਗੀ ਜਿਹੜਾ ਆਈ ਜਲੰਧਰ ਵਾੜੀ ਜੋ। ਮੈਂ ਤੁਹਾਨੂੰ ਕਹਿ ਰਿਹਾ ਕਿ ਉਹਨਾਂ ਨਾ ਛੋਟੇ ਜਹਾਜ਼ ਆ ਨਾ ਜਿਹੜੇ, ਹਾਂਜੀ ਇਹਨਾਂ 'ਚ ਇਕਨੋਮੀ ਤੋਂ ਬਾਅਦ ਅੱਗੇ ਇੱਕ ਥੋੜਾ ਜਿਹਾ ਵੀਆਈਪੀ ਮਾਹੌਲ ਆ। ਉਹਦੇ ਉਹ ਹੈ ਉਦਾਂ ਹੀ ਬੜੇ ਨੇ, ਲੇਕਿਨ ਉਹ 4 ਸੀਟਾਂ ਇੱਧਰ 6 ਇੱਧਰ ਲੱਗੀਆਂ ਹੁੰਦੀਆਂ। ਉੱਥੇ ਤੁਸੀਂ ਬਹਿ ਕੇ ਸੀਟ ਪੂਰੀ ਲੰਮੀ ਪਾ ਸਕਦੇ ਹੋ। ਯਾਨੀ ਇਹ ਹੈ ਕਿ ਤੁਸੀਂ ਇਕਨੋਮੀ 'ਚ ਬੈਠੇ ਹੋ, ਤੁਸੀਂ ਇੱਕ ਹੱਦ ਤੱਕ ਸੀਟ ਪਿੱਛੇ ਕਰ ਸਕਦੇ ਹੋ, ਨਾਲ ਹੀ ਪੈਂਦਾ ਉਹ ਭਾਈ ਆਹੋ ਅੱਗੇ ਕਰ। ਅੱਛਾ ਉਹ ਠੀਕ ਹੈ ਜੀ। ਇਕਨੋਮਿਕ ਆ। ਜੋ ਸਾਰਿਆਂ ਨੂੰ ਮਿਲਣਾ ਉਹੀ ਤੁਹਾਨੂੰ ਮਿਲਣਾ। ਉਹਦੇ 'ਚ ਇਹ ਹੈ ਕਿ ਤੁਹਾਨੂੰ ਜ਼ਰਾ ਪ੍ਰੋਟੋਕੋਲ ਅੱਛਾ ਮਿਲ ਜਾਂਦਾ, ਸੀਟ ਤੁਸੀਂ ਪੂਰੀ ਲੰਮੀ ਪਾ ਸਕਦੇ ਹੋ, ਚਾਰਜਿੰਗ ਤੁਹਾਡੀਆਂ ਸਾਈਡਾਂ ਔਰ ਵਿੰਡੋ ਉਹ ਫਿਰ ਉਸ ਤੋਂ ਬਾਅਦ ਅਗਲੀ ਗੇਮ ਉਹ ਜਿਹੜੀ ਤੈਨੂੰ ਦੱਸਣ ਡਿਆ ਮੈਂ। ਨਹੀਂ ਤੇ ਤੁਸੀਂ 골ਡਨ ਵੀਜ਼ਾ ਤੁਹਾਡੇ ਕੋਲ, ਤੁਹਾਨੂੰ ਬਿਜ਼ਨਸ ਕਲਾਸ ਗੋਲਡਨ ਵੀਜ਼ਾ ਹੋਰ ਚੀਜ਼ ਆ, ਟਿਕਟ ਮੈਂ ਹੋਰ ਚੀਜ਼ ਲੈਣੀ ਹੈ। ਤੇ ਤੁਸੀਂ ਬਿਜ਼ਨਸ ਕਲਾਸ ਲਵੋ। ਨਹੀਂ ਮੈਂ ਲੈਂਦਾ, ਮੈਂ ਤੇ ਮਹੀਨੇ 'ਚ 2 ਵਾਰੀ ਜਾਣਾ ਹੁੰਦਾ, ਮੈਂ ਬਿਜ਼ਨਸ ਲੈ ਲਾ ਪਾਗਲ ਹੋ ਜਾਵਾਂ। ਨਹੀਂ ਬਿਜ਼ਨਸ ਕਲਾਸ ਦੀ ਕਾਲੂ ਨੇ ਟਿਕਟ ਲਈ ਹੈ, ਉਹ ਜਿਹੜੀ ਸ਼ਾਇਦ ਹੈ ਕਿ ਜਾ ਰਹੀ ਨਾ ਤੇ ਬਾਹਰ ਲੈ ਆਇਆ ਇਕਨੋਮੀ 'ਚ। ਇਹ ਵੇਖੋ ਲਵੋ ਭਾਜੀ ਲਵੋ ਭਾਜੀ ਇਹ ਫਾਇਦਾ ਨਹੀਂ ਕਰਦਾ। ਉਹ ਬਿਜ਼ਨਸ ਕਲਾਸ ਦਾ ਇਹਦੇ ਵਾਸਤੇ ਸੂਪ ਲੈ ਕੇ ਆਈ ਆ। ਉਹਨੂੰ ਕਹਿੰਦਾ ਉਹ ਨਾ A9 ਸੀਟ ਤੇ ਰੱਖ, ਤੇ ਉਹਨੂੰ ਕਹਾਂ ਭਾਜੀ ਦਾ ਸੂਪ ਆ, ਮੈਂ ਆ ਰਿਹਾ ਉੱਥੇ ਹੀ ਆ ਰਿਹਾ। ਸੂਪ ਵੀ ਉੱਥੇ ਭੇਜਦਾ ਤੇ ਜਾ ਕੇ ਉੱਥੇ ਬਹਿ ਕੇ ਪੀਂਦੇ ਉਹਦੇ ਨਾਲ। ਬਿਜ਼ਨਸ ਕਲਾਸ ਦੀ ਟਿਕਟ ਲੈ ਕੇ ਇੰਜ ਕਰਕੇ ਅੰਦਰ ਬਹਿਣ ਲੱਗਾ, ਬਹਿੰਦੇ ਨੇ ਜਰਾਬਾਂ ਲਈਆਂ ਤੇ ਇਹ ਰੋਸਟਰ ਸਾਹਿਬ ਕਹਿੰਦੇ ਭਾਜੀ ਇਕਨੋਮੀ 'ਚ ਹੀ ਆ ਜਾਓ, ਉਧਰ ਹੀ ਆ ਜਾਓ। ਨਹੀਂ ਬੜੇ ਵੱਡੇ ਦੁਨੀਆ ਦੀ 에ਅਰਲਾਈਨਾਂ ਨੇ ਔਰ ਬੜੇ ਵੱਡੀਆਂ ਟਿਕਟਾਂ ਨੇ ਔਰ ਵੱਡੇ ਸੈਲੇਬ੍ਰਿਟੀਜ਼, ਤੁਹਾਡੇ ਪੋਲੀਟੀਸ਼ੀਅਨਸ। ਬਿਜ਼ਨਸ ਕਲਾਸ ਦੀ ਕਾਲੂ ਨੇ ਉਸਤਾਦ ਜੀ ਟਿਕਟ ਲਈ ਹੈ ਤੇ ਜਿਹੜਾ ਅਟੈਚ ਵਾਸ਼ਰੂਮ ਨਹੀਂ ਮਿਲਿਆ, ਉੱਥੇ ਟੱਪ 'ਚ ਸ਼ਰਟ ਪਿਓ ਕੇ ਬੈਠਾ। ਬਿਜ਼ਨਸ ਕਲਾਸ 'ਚ ਲੈ ਕੇ ਚਾਰਜਰ ਲਾਇਆ ਤੇ ਲੂਜ਼ ਸੀ ਤੇ 2 ਮਾਚਸ ਦੀਆਂ ਤੀਲੀਆਂ ਵੀ ਤੁਰ ਗਈਆਂ। ਉਹ ਜਦੋਂ ਇਹ ਉੱਥੋਂ ਉਤਰ ਕੇ ਗਿਆ ਨਾ, ਪਿੱਛੋਂ ਅਮਲੇ ਨੇ ਆ ਕੇ ਦੇਖਿਆ, ਉਹਨੇ ਕਿਹਾ ਯਾਰ ਇਹ ਕੌਣ ਰਹਿ ਕੇ ਗਿਆ ਇੱਥੇ। ਗਾਂਧੀ ਉਹਨਾਂ ਨੂੰ 20 ਦਿਨ ਬਾਅਦ ਥੱਲੇ ਪਾਨ ਵਾਲਾ ਲਿਫਾਫਾ ਲੱਭ ਰਿਹਾ ਬੈੱਡ ਦੇ ਥੱਲੇ। ਯਾਨੀ ਕੁਝ 6 ਮਹੀਨੇ ਤੱਕ ਇਹਦੀਆਂ ਚੀਜ਼ਾਂ ਲੱਭਦੇ ਰਹੇ ਹੋ। ਬਿਜ਼ਨਸ ਕਲਾਸ 'ਚ ਉਸਤਾਦ ਜੀ ਨੇ ਟਿਕਟ ਲਈ ਹੈ ਤੇ ਜਾਂਦੇ ਹੀ ਇੰਜ ਬੈਗ ਬੈੱਡ ਤੇ ਸੁੱਟ ਕੇ ਨਾ ਡੱਡੂ ਚਾਰਜਰ ਤੇ ਬੈਠ। ਆਹੋ ਦੱਸ ਇਹ ਬੇਵਕੂਫ। ਯਾਰ ਬਿਜ਼ਨਸ ਕਲਾਸ 'ਚ ਬਹਿ ਕੇ ਦੇਖਿਆ ਵੀ 2-3 ਘੰਟੇ ਲੱਗ ਗਿਆ ਤੇ ਪ੍ਰੇਮਾ ਕਲਰ ਖੋਲ ਕੇ ਕਲਮਾ ਮੁੱਕਾ। ਉਹ ਇਹ ਰੋਸਟਰ ਸਦਰ ਜਿਹੜੀ ਕੌਲੀ ਫੜੀ ਹੋਈ। ਬਿਜ਼ਨਸ ਕਲਾਸ ਦੀ ਟਿਕਟ ਲੈ ਲਈ ਤੇ ਦਿਲ ਨਹੀਂ ਲੱਗ ਰਿਹਾ ਤੇ ਸਾਰੇ ਬਿਜ਼ਨਸ ਕਲਾਸ ਵਾਲਿਆਂ ਦੀਆਂ ਚਾਦਰਾਂ ਕੱਢ ਕੇ ਕਹਿੰਦਾ ਲਿਆਓ ਮੈਂ ਛੱਡ ਕੇ ਲਿਆਉਂ। ਯਾਰ ਬਿਜ਼ਨਸ ਕਲਾਸ ਦੇ ਵਿੱਚ LCD ਵੀ ਲੱਗੀ ਸੀ, ਉੱਚੀ ਆਵਾਜ਼ 'ਚ ਅੰਦਰ ਬਸ਼ੀਰਾ ਫਿਲਮ ਦੇਖਦੇ ਉਹ ਸਤਾਰੀ ਦਾ ਬਾਹਰ ਓਏ ਨਾ ਸ਼ੋਖਾ ਬਣਿਆ। ਬਿਜ਼ਨਸ ਕਲਾਸ ਦੀ ਟਿਕਟ ਲਈ ਨਾ ਤੇ ਹੁਣ ਇੰਜ ਲੱਤ ਰੱਖ ਕੇ ਉਹਨੂੰ 에ਅਰ ਹੋਸਟਸ ਨੂੰ ਕਹਿੰਦੇ ਆ ਪਾਇਲਟ ਕੋ ਮੇਰੇ ਪਾਸ ਭੇਜੋ। ਆ ਲੈ ਓਏ ਉਹ ਡਰਾਈਵਰ ਕਿੱਥੇ ਚਲਾਣੀ ਮੁੜ ਕੇ। ਭਾਈ ਮਿੱਠੇ ਨੇ ਵੀ ਉਹ ਇਕਨੋਮੀ ਨਹੀਂ ਬਿਜ਼ਨਸ ਦੀ ਟਿਕਟ ਲੈ ਲਈ। ਅੰਦਰ ਹਲੇ ਲੰਮੇ ਪਿਆ ਹੀ ਤੇ ਐਡੇ ਜ਼ੋਰ ਦੀ ਖਰਾਟੇ ਮਾਰੇ ਜਹਾਜ਼ ਤੋਂ ਆਇਆ ਜਾਣਾ ਕਰ। ਐਸਾ ਸਕਰੀਨ ਪਲੇ ਹੋ ਸਕਦਾ। ਖਰਾਟੇ ਮਾਰਿਆ, ਬਾਹਰੋਂ ਜਹਾਜ਼ ਦਾ ਸੀਨ ਲਿਆ ਤੇ ਕਰ ਹਾਂ ਬਾਹਰੋਂ ਜ਼ਿਆਦਾ ਇੰਜਾਏ। ਧੋਨੀ ਨੂੰ ਉਹਨੇ ਸਫਾ ਹੀ ਉਹ ਦਿੱਤਾ, ਬਿਜ਼ਨਸ ਕਲਾਸ ਵਾਲਾ ਗੋਡੀ ਹੈ ਨਹੀਂ ਸੀ ਵਿੱਚ, ਉਹਨੇ ਕੱਲਾ ਇਕਨੋਮੀ ਗਈ ਆ। ਬਿਜ਼ਨਸ ਕਲਾਸ 'ਚ ਬੈਠਾ ਤੇ ਬੂਹਾ ਨਹੀਂ ਬੰਦ ਕਰ ਰਿਹਾ, ਬੂਹਾ ਖੁੱਲਾ ਵਾ। ਮਿੰਟ ਬਾਅਦ ਪਿੱਛੇ ਦੇਖ ਹੋਰ ਵੀ ਬਿਜ਼ਨਸ ਕਲਾਸ ਲੈ ਲਈ ਤੇ ਉਹਨੇ ਸ਼ਰਾਬ ਆਫਰ ਕੀਤੀ ਤੇ ਪੀ ਗਿਆ ਤੇ ਹੁਣ ਪਾਗਲ ਹੋਇਆ ਫਿਰਦਾ। ਇਹ ਰੋਸਟਰ ਥੁੱਕੀ ਜਾਂਦੇ ਆਥੂ ਉਹਨੂੰ ਕਿ ਡੱਚ ਨਹੀਂ ਇਹ ਰੋਸਟਰ ਛੱਡ ਯਾਰ ਮਰਾਬਸ਼ਾ ਪੀ ਕੇ ਤੇ ਇਕਨੋਮੀ ਵਾਲੇ ਕਹਿੰਦਾ ਹਾਂ ਬੱਕਰੀ ਹਾਂ ਗਰੀਬ ਉਹਨਾਂ ਨੂੰ ਬਿਸਤ ਕਰ ਰਿਹਾ। ਸ਼ਰਾਬ ਪੀ ਕੇ ਤੇ ਪਾਇਲਟ ਕੋ ਚਲਾ ਗਿਆ, ਹੁਣ ਰੁਕੇ ਨਾ ਕਿਤੇ। ਮਰਾਬਸ਼ਾ ਪੀ ਕੇ ਤੇ ਪੈਰ ਨੂੰ ਕਹਿੰਦਾ ਹਾਂ ਕੁੱਤੇ ਲੈ ਪਾਇਲਟ ਨੂੰ। ਅਸਲ 'ਚ ਟੌਪਿਕ ਤੁਸੀਂ ਦੂਜਾ ਛੇੜ ਲਿਆ ਨਾ। ਮੈਨੂੰ ਵੀ ਕੋਈ ਏਡਾ, ਮੈਂ ਵੀ ਆਪਣੇ ਹਿਸਾਬ ਨਾਲ ਗੱਲਾਂ ਕਰ ਰਿਹਾ। ਮੇਰੇ ਹਿਸਾਬ ਨਾਲ ਜੋ ਮੈਂ ਸੁਣਿਆ ਵਾ ਉਸ ਹਿਸਾਬ ਨਾਲ ਮੈਂ ਦੱਸ ਰਿਹਾ। ਹੋਰ ਬੜਾ ਕੁਝ ਇਹਨਾਂ ਨੂੰ ਬਹੁਤ ਪਤਾ ਹੋਏਗਾ ਕਿ ਕੀ ਹੁੰਦਾ ਵਾ। ਉਸਤਾਦ ਜੀ ਬਿਜ਼ਨਸ ਕਲਾਸ ਦਾ ਤੁਸੀਂ ਇਹ ਬਟਨ ਦਬਾਉਣਾ, ਇਹ ਇਹ ਵੇਖਿਆ ਨਾ, ਇਹ ਲੰਮੇ ਪਏ ਤੇ ਇਕਨੋਮੀ ਦਾ ਤੁਸੀਂ ਜਿਨ੍ਹਾਂ ਦੀ ਜ਼ਿੰਦਗੀ ਅੱਧੀ ਬਿਜ਼ਨਸ ਕਲਾਸ 'ਚ ਲੰਘੀ ਹੈ। ਤੇ ਇਕਨੋਮੀ 'ਚ ਪਤਾ ਕੀ ਆ, ਤੁਸੀਂ 2 ਪੈਰ ਅੱਗੇ ਕਰਨੇ ਆ ਤੇ ਅੱਗੋਂ ਆਵਾਜ਼ ਆਉਣੀ ਭਾਜੀ ਹਾਂ ਕਾਂਡਾ ਕੋਈ ਪਿਆਰ ਮੇਰੇ ਕੋਲ ਰੱਖਤਾ ਨਾ ਅੱਡੀ ਫੇਂਤੀ ਮੇਰੀ, ਇਹ ਆਵਾਜ਼ ਆਉਂਦੀ ਹੈ। ਇਕਨੋਮੀ ਔਰ ਬਿਜ਼ਨਸ ਦਾ ਡਿਫਰੈਂਸ ਹੈ। ਤੁਹਾਨੂੰ ਤੁਸੀਂ ਕਈ ਜਹਾਜ਼ ਦਾ ਸਫ਼ਰ ਕੀਤਾ ਵਾ, ਅੱਡੀ ਫੇਰਤੀ ਪਿੱਛੋਂ ਐ ਹੁਣ ਅਗਲੀ ਸਵਾਰੀ ਦੇ ਪਿੱਛੋਂ ਪੈਰ ਵੱਜਣਾ ਵਾ, ਕਿੱਦਾਂ ਐ ਵੇਖੋ ਮੈਂ ਥੱਲੇ ਉਹਦੀ ਸੀਟ ਦੇ ਵਿੱਚੋਂ ਵੜ ਗਏ। ਜੀ ਜ਼ਿਆਦਾ ਹੋ ਗਿਆ ਭਾਈ ਮਿੱਠੇ। ਨਹੀਂ ਨਿਊ ਨਹੀਂ ਖਾਨ ਜ਼ਿਆਦਾ ਨਹੀਂ ਹੋਇਆ। ਪਤਾ ਕੀ ਨੋਨੀ ਤੂੰ ਕਦੀ ਜਹਾਜ਼ 'ਚ ਗਿਆ ਨਹੀਂ ਬੇਟਾ, ਇੱਕ
ਵਾਰੀ ਭਾਈ ਮਿੱਠੇ ਤੂੰ ਬਿਜ਼ਨਸ ਕਲਾਸ ਦੀ ਮਿੱਠੇ ਨੇ ਟਿਕਟ ਲਈ ਹੈ ਜੀਓ ਮਸਤਾਨਾ ਤੇ ਸਾਹਿਬ ਜਾਂਦੇ ਹੀ ਉਸਤਾਦ ਜੀ 에ਅਰ ਹੋਸਟਸ ਨੂੰ ਨਾ ਆਪਣੀਆਂ ਰੋ ਵਾਲੀਆਂ ਬੋਤਲਾਂ ਫੜਾਉਂਦੇ, ਕਹਿੰਦਾ ਪਹਿਲੇ ਫ੍ਰਿਜ 'ਚ ਰੱਖ ਦੇ। ਲੱਸੀ ਆ। ਅੱਜ ਬਿਜ਼ਨਸ ਕਲਾਸ ਲੈ ਕੇ ਤੇ ਉਹਦਾ ਬੂਆ ਖੋਲ ਕੇ ਬਾਹਰ ਘੱਟੇ ਵਾਲੀਆਂ ਛੱਡਾਂ ਚ ਮਾਫੀਆਂ ਮੰਗਣ ਦੇ ਉੱਥੇ 에ਅਰ ਹੋਸਟਸ ਕੋਲ, ਕਹਿੰਦਾ ਮੇਰੇ ਕੋਲ ਵਾਸ਼ਰੂਮ ਵਾਲਾ ਦਰਵਾਜ਼ਾ ਟੁੱਟ ਗਿਆ, ਪਾਇਲਟ ਨੂੰ ਨਾ ਦੱਸੀ। ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਬਿਜ਼ਨਸ ਕਲਾਸ 'ਚ ਬੈਠਾ, ਜਦੋਂ ਇਹ ਕਰਕੇ ਨਿਕਲਿਆ ਦੇਖਿਆ ਰੇਸ ਤੋਂ ਨਾ ਮੋਟੇ ਮਾਰ ਕੇ ਨਾ ਗੰਦੀਆਂ ਗੱਲਾਂ ਲਿਖਿਆ ਸਰ। ਅੱਛਾ ਸਲਵਾਰ ਕਮੀਜ਼ ਪਾਈ ਹੈ ਨਾ, ਤੇ ਇੱਕ ਮੋੜ ਤੇ ਬੈਠਾ ਜਹਾਜ਼ ਦੇ, ਤੇ ਪਾਣੀ ਨਹੀਂ ਪਤਾ ਲੱਗਦਾ ਕਿੱਥੋਂ ਆਉਣਾ, ਬੜਾ ਤਰੀਕਾ ਹੁੰਦਾ ਤੇ ਇੱਥੋਂ ਸਲਵਾਰ ਇੰਜ ਫੜ ਕੇ ਨਾ, ਕਮੀਜ਼ ਫੜ ਕੇ ਉਹ ਜਿੱਦਾਂ ਫੜੀ ਦੀ ਐ ਕਰਕੇ ਨਾ ਬਾਹਰ ਖੋਲ ਕੇ ਨਾ, ਐ ਜੀ ਪਾਣੀ ਕਿੱਥੋਂ ਆਉਣਾ ਜੀ? ਉਹ ਬਟਨ ਚਲਾਈਓ ਜਿਹੜਾ ਡਰਮੀ ਦੱਸ ਯਾਰ। ਭਾਜੀ ਬੈੱਡ ਵਾਲਾ ਕੈਬਨ ਲੈ ਲਿਆ ਮਿੱਠੇ ਨੇ, ਤੇ 에ਅਰ ਹੋਸਟਸ ਨੂੰ ਪੁੱਛਣ ਦਿਆ ਲੱਤਾਂ ਕਿੱਧਰ ਨੂੰ ਕਰਨੀਆਂ। ਆਹੋ ਬਿਜ਼ਨਸ ਕਲਾਸ 'ਚ ਬੈਠੇ ਤੇ ਗਰੂਰ ਤਕੱਬਰ 'ਚ ਆਵਾਜ਼ ਨਹੀਂ ਦੇ ਰਿਹਾ, ਇਹ ਉਸ ਨੂੰ ਕਹਿੰਦਾ ਮੇਰੀ ਖੰਘ ਤੇ ਆ ਨਾ। ਤਕੱਬਰ ਦੇ ਵਿੱਚ ਬਾਹਰ ਨੂੰ ਮਾਰ ਦਿੰਦੇ ਰਿਹਾ। ਅੱਛਾ ਇੰਗਲਿਸ਼ ਵੀ ਨਹੀਂ ਬੋਲ ਰਹੇ, ਉਹ ਕਹਿੰਦਾ ਐਕਸਕਿਊਜ਼ ਕੀ, ਐਕਸਕਿਊਜ਼ ਕੀ, ਹੈਲੋ ਡੀਅਰ, ਐਕਸਕਿਊਜ਼ ਕੀ। ਬਿਜ਼ਨਸ ਕਲਾਸ ਦੀ ਟਿਕਟ ਲਈ ਹੈ ਤੇ ਥੋੜੀ ਦੇਰ ਬਾਅਦ ਪਾਇਲਟ ਕੋਲੋਂ ਛਿੱਤਰ ਪੈਂਦੇ, ਕਿਉਂ? ਡੱਬੇ ਨੂੰ ਪਲਾਸ ਪਾ ਕੇ ਜਾ ਕੇ ਕਹਿੰਦਾ ਮੇਰਾ ਸਾਲਣ ਗਰਮ ਕਰ ਦੇ। ਓਏ ਉੱਥੇ ਵੀ ਲੈ ਕੇ ਵੜ ਗਏ। ਦਾਨਿਸ਼ ਨੇ ਇੰਜ ਕਰਕੇ ਫਿਲ ਕਰਨ ਡਿਆ ਫਾਰਮ, ਇੰਜ ਕਰਕੇ ਬਿਜ਼ਨਸ ਕਲਾਸ ਤੇ ਗੁੱਡ ਕਰਨ ਲੱਗਾ ਤੇ ਪੈਰਟ ਨੇ ਇੰਜ ਹੱਥ ਪਾ ਲਿਆ, ਨਹੀਂ ਤੈਨੂੰ ਉਸੇ ਇਕਾਨਮੀ 'ਚ ਵੀ ਲੈ ਜਾਣਾ। ਮੈਂ ਤਾਂ ਉਹੀ ਕਹਿ ਲੱਗਾ ਸਾ, ਇਹਨੂੰ ਟਿਕਟ ਦੇਣੀ ਕਿੰਨੇ ਬਿਜ਼ਨਸ ਦੀ? ਓ ਯਾਰ ਭਾਈ ਮਿੱਠਾ ਆਪ ਇੱਕ ਵਾਰੀ ਜ਼ਿੰਦਗੀ 'ਚ ਦੁਬਈ ਗਿਆ ਵਾ ਬੇਟੇ ਮੇਰੇ ਹਿਸਾਬ ਨਾਲ ਨਾ ਦੁਨੀਆ ਔਰ ਲਾਈਫ ਔਰ ਇਦਾਂ ਦੀਆਂ ਚੀਜ਼ਾਂ ਇੰਜੋਏ ਕਰਨ ਲਈ ਪੈਸਾ ਨਹੀਂ ਚਾਹੀਦਾ, ਹਾਂਜੀ ਪੈਸਾ ਖਰਚਣ ਦੀ ਹਿੰਮਤ ਚਾਹੀਦੀ ਹੈ। ਵਾਹ 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 ਵਾਹ, ਸਹੀ ਗੱਲ ਹੈ ਕੀ ਬਾਤ। ਕਰੋੜਾਂ ਲੋਕ ਨੇ ਜਿਨ੍ਹਾਂ ਦੇ ਕੋਲ ਇੰਨਾ ਬੇਤਹਾਸ਼ਾ ਪੈਸਾ, ਲੇਕਿਨ ਉਹਨਾਂ ਨੂੰ ਨਸੀਬ ਹੀ ਨਹੀਂ, ਉਹਨਾਂ ਦਾ ਧਿਆਨ ਹੀ ਨਹੀਂ ਇੱਧਰ। ਨਹੀਂ ਹੈ ਤਾਜੀ ਮੈਨੂੰ ਫੋਬੀਆ ਵਾ, ਮੈਂ ਦੁਬਈ ਸਾਊਦੀਆ ਅਲੱਗ 2 2.5 3 ਘੰਟੇ ਦਾ ਸਫ਼ਰ ਕਰ ਸਕਦਾ, ਤੁਹਾਨੂੰ ਪਤਾ ਨਹੀਂ ਤੂੰ ਵੱਡਾ ਵੀ ਕਰ ਲੇਗਾ, ਨਹੀਂ ਉਹ ਇਨਸ਼ਾਅੱਲਾ ਤੁਹਾਡੇ ਨਾਲ ਮੈਂ ਕਰ ਹੋ ਸਕਦਾ ਜਾਂਦਾ, ਕੋਈ ਡਰ ਤੁਹਾਡੇ ਵਾਲਾ ਨਾਲ। ਯਾਰ 50 ਵਾਰੀ ਵੀ ਦੁਬਈ ਜਾਵੇ ਨਾ ਤੇ ਸਿਰਫ ਤੂੰ ਦੁਬਈ ਗਿਆ। ਭਾਜੀ ਮੈਂ ਸਾਊਦੀਆ ਵੀ ਗਿਆ, ਉਸ ਤੋਂ ਬਾਅਦ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਨੈਕਸਟ ਵੀ ਕਿਤੇ ਜਾਵਾਂਗੇ ਪੁੱਤ। ਇਨਸ਼ਾਅੱਲਾ ਇਹ ਸਮਝ ਲੈ ਕਿ ਜਿੰਨੀ ਵਾਰੀ ਮੈਂ ਦੁਬਈ ਗਿਆ ਤੂੰ ਉਨੀ ਵਾਰੀ ਹਮਸ਼ੀਰ ਵਾਲ ਗਿਆ ਵਾ, ਸਿਰਫ ਗੋਜਰੇ ਟੋਪੇ, ਸਾਨੂੰ ਨਹੀਂ ਪਤਾ ਤੇਰਾ। ਯਾਰ ਬਾਈ 3 ਲੱਖ ਰੁਪਇਆ ਲੱਗਦਾ ਸੀ, ਸਾਜ ਨੇ ਕਿਹਾ ਸਾਰੇ ਜਾਣੇ ਪੈਸੇ ਪਾਓ ਤੇ ਚੱਲਦੇ ਆ ਕਿੱਥੇ? ਬਾਕੂ। ਸਭ ਤੋਂ ਪਹਿਲਾਂ ਤੂੰ ਫੜਾਇਆ ਸੀ ਪੈਸੇ ਨਾ। ਬਾਕੂ ਦੇ ਹਾਲਾਤ ਨਹੀਂ ਸਹੀ। ਓਏ ਸੈਮੰਟੀ ਲੈ ਪੁੱਤ, ਸੈਮੰਟੀ ਸਾਡੇ ਕੱਪ ਘਸ ਕੇ ਤੈਨੂੰ ਲਿਆ ਕੇ। ਯਾਰ ਉਹ ਹੁਣ ਦਾਨਿਸ਼ ਦਿਵਾਲੇ ਹੋਇਆ ਵਾ, ਉਹਨੇ ਗੱਡੀ ਲਈ ਆ, ਹੁਣ ਉਹਦੇ ਨਵੀਂ ਦਿਵਾਲੇ ਗੱਡੀ ਹੋਇਆ। ਦੇਖਦਾ ਉਹਨੂੰ ਯਾਰੀ ਪਾ ਲੈਂਦਾ, ਹੁਣ ਦਰਸ਼ਨ ਯਾਰੀ ਪਾਈ ਆ। ਹੁਣ ਦਾਨਿਸ਼ ਲੈਣ ਜਾਂਦਾ ਸਾਜੀ ਨੂੰ। ਅੱਛਾ ਜੀ, ਹਾਂਜੀ ਉਹਨੂੰ ਫੋਨ ਕਰ ਦਿੰਦਾ ਆ ਜਾ। ਮੈਂ ਤੁਹਾਡੀ ਲੇਬਰ ਢੋ ਰਿਹਾ ਹਾਂ, ਮੈਂ ਤੁਹਾਡਾ ਕੈਰੀ ਡੱਬਾ ਭਰਿਆ ਪਿਆ ਵਾ। ਇਹ ਦਾ ਰੰਗ ਨਹੀਂ ਹੈਗਾ, ਇੱਕ ਤਾਂ ਮੈਲ ਦੀ ਜੰਮੀ ਹੋਈ ਆ ਜੀ ਉਹ ਕੈਰੀ ਔਨ ਡੱਬਾ, ਕੈਰੀ ਔਨ ਡੱਬਾ। ਹੁਣ ਕੁਛ ਨਾ ਅੱਲਾ ਰੱਖੇ ਖੈਰ, ਮੈਂ ਤਾਂ 5 ਵਾਰੀ ਦੁਬਈ ਚਲਾ ਗਿਆ। ਉਹ ਮੈਂ ਜਿੰਨਾ ਨਾ ਆਵਾਂ ਉਹ ਕਾਰ ਲੈ ਲੈਂਦੇ ਨੇ, ਹੁਣ ਇਹਨਾਂ ਦੀ ਵਾਰੀ ਆ ਕਾਰ ਲੈਣ ਦੀ। ਭਾਜੀ ਤੁਹਾਡੇ ਤੋਂ ਛੁਪ ਕੇ 3 ਮਹੀਨੇ ਦਾ ਸਟੇ ਪਿਆ ਤਾਂ ਲਈ ਆ, ਜੇ ਤੇਨੇ ਮੁਸਲਸਲ ਆਉਂਦਾ ਰਹਿੰਦਾ, ਜਿੰਨਾ ਤੂੰ ਮੇਰੇ ਕੋਲ ਰੌ ਪੀਣ ਡਿਆ ਸੀਗਾ, ਤੂੰ ਫਿੱਟ ਹੋਈ ਜਾਂਦਾ ਸੀ, ਮੇਰੀਆਂ ਹੜਵਾਂ ਨਿਕਲ ਆਉਣੀਆਂ ਸੀ। ਤੁਹਾਨੂੰ ਪਤਾ ਹੁਣ ਮੈਂ 5 ਵਾਰੀ ਦੁਬਈ ਗਿਆ, ਮੈਂ ਇੱਕੋ ਗੱਲ ਸਿੱਖੀ ਆ ਉਸਤਾਦ ਜੀ। 5 ਵਾਰੀ ਨਹੀਂ ਗਿਆ ਤੂੰ? ਮੈਂ ਦੱਸ ਦਿੰਦਾ, ਸੱਚ ਬੋਲ। 3 ਵਾਰੀ ਮੈਂ ਤੁਹਾਨੂੰ 2 ਵਾਰੀ ਤੁਹਾਨੂੰ ਗਿਆ, 1 ਵਾਰੀ ਲੈਦਾ ਗਿਆ। ਹੁਣ ਜਦੋਂ ਮਦੀਨਾ ਸ਼ਰੀਫ ਗਿਆ ਉਮਰਾ ਕਰਨ, 2 ਵਾਰੀ ਸਟੇ ਨਹੀਂ ਹੋਇਆ। ਯਾਰ 2 ਵਾਰੀ ਤੂੰ ਮੇਰੇ ਨਾਲ ਹੀ ਗਿਆ ਵਾ ਬਸ। ਉਸਤਾਦ ਜੀ ਸਟੇ ਵੀ ਪਿਆ ਵਾ, ਨਾਲੇ ਮੇਰੇ ਨਾਲ ਤੂੰ 1 ਵਾਰੀ ਗਿਆ, 2 ਵਾਰੀ ਕਿਦੋਂ ਗਿਆ? 2 ਵਾਰੀ 2 ਵਾਰੀ ਸਾਜੀ। ਜਦੋਂ ਉਮਰਾ ਕਰਨ ਗਿਆ ਵਾ। ਉਹ ਯਾਰ ਸਟੇ ਨਹੀਂ ਗਿਣਿਆ ਜਾਂਦਾ 6 ਹੁੰਦਾ। ਘੰਟੇ ਦੁਬਈ ਰਿਹਾ ਨਹੀਂ ਮੈਂ। ਉਹ ਯਾਰ ਉਹ ਨਹੀਂ ਗਿਣਿਆ ਜਾਂਦਾ। ਯਾਰ 1 ਵਾਰੀ ਲੈਂਡਿੰਗ ਤਾਂ ਹੋ ਗਈ ਨਾ ਮੇਰੀ ਇੱਥੇ, 6 ਘੰਟੇ ਦੁਬਈ ਰਿਹਾ ਦਾ ਮਤਲਬ। ਅੱਛਾ ਚਲੋ ਇੱਕ ਵਾਰੀ ਦੁਬਈ ਫੈਸਲ ਆਮੇ ਨਾਲ ਗਿਆ ਵਾ। ਇੰਜ ਤੇ ਫਿਰ ਤੂੰ ਜਹਾਜ਼ ਜਿਹੜੇ ਮੁਲਕ ਚ ਉਤੋਂ ਲੰਘੀ ਜਾ ਰਿਹਾ ਉੱਥੇ ਵੀ ਗਿਆ ਤੂੰ? ਨਹੀਂ ਮੈਂ ਐਡਾ ਝੂਠ ਨਹੀਂ ਬੋਲ ਸਕਦਾ ਨਾ, ਐਦਾਂ ਨਹੀਂ ਹੁੰਦਾ ਸਾਜੀ। ਦੱਸੋ ਹੁਣ ਇੱਕ ਮਿਸਾਲ ਆ, ਮੈਂ ਇੱਥੇ ਦਫ਼ਤਰ ਕੋਈ ਬੰਦਾ ਕਹੇ ਮੈਂ ਤੁਹਾਡੇ ਕੋਲ ਦਫ਼ਤਰ ਘੰਟਾ ਰਹਿ ਕੇ ਆਇਆ, ਇਹਦਾ ਮਤਲਬ ਇਹ ਨਹੀਂ ਕਿ ਤੁਹਾਡੇ ਕੋਲ ਰਹਿ ਕੇ ਨਹੀਂ ਗਿਆ। ਉਹ ਇੱਕ ਮਿੰਟ ਸਵਾਲ ਆ ਗਿਆ ਮੇਰੇ ਦਿਲ 'ਚ। ਸਾਜੀ ਜਿੱਦਾਂ ਗੱਡੀਆਂ ਆਪਾਂ ਕਰਾਉਂਦੇ ਆ ਕਿਰਾਏ ਤੇ, ਬਰਾਤ ਤੇ ਗੱਡੀ ਕਰਾ ਲਈ, ਏਦਾਂ ਕਈ ਕਿਸੇ ਨੇ ਜਹਾਜ਼ ਕਰਾਏ। ਹਾਂ ਜੈਟ ਮਿਲ ਜੈਟ ਜਾਂਦੇ, ਹੁੰਦੇ ਪੂਰਾ ਜਹਾਜ਼ ਬਰਾਤਾਂ ਨਹੀਂ ਜਾਂਦੀਆਂ ਬਾਹਰ। ਜੈਟ ਤੂੰ ਆਪਣਾ ਲੈ ਲੈ, ਇੱਥੇ ਫੈਸਲਾਬਾਦ ਚ ਲੈ ਲਾ। ਹੈਗੇ ਆ ਸਾਜੀ। ਹਾਂ ਹੈਲੀਕਾਪਟਰ ਲੈ ਲਾ, ਉਹਦਾ ਪਰਮਿਟ ਬਣਾ, ਜਿਹੜਾ ਉਹਦਾ ਸਾਰਾ ਜਾਣ ਵਾਲਾ ਰੂਟ ਉਤਲਿਆ ਉਹਨੂੰ ਫਾਲੋ ਕਰ, ਕਨੈਕਟ ਹੋ ਜਾਏਗਾ ਤੂੰ ਉਹਨਾਂ ਦੇ ਨਾਲ ਜਿਹੜੇ ਆ 에ਅਰਲਾਈਨ ਵਾਲੇ ਸਾਰੇ। ਇੱਥੋਂ ਭਾਵੇਂ ਤੂੰ ਦੁਬਈ ਆਪਣੇ ਜਹਾਜ਼ ਤੇ ਚਲਾ ਜਾ। ਆਪ ਸਿੱਖਣੀ ਪੈਂਦੀ। ਹਾਂ ਲੇਕਿਨ ਉਹ ਦੇਖਦੇ ਨੇ ਕਿ ਇਹਦੀ ਔਕਾਤ ਹੈਗੀ ਹੈ। ਹਾਂ ਹੁਣ ਤੂੰ ਜਹਾਜ਼ ਲੈ ਕੇ ਤੇਰਾ ਘਰ ਵੇਖਣ, ਹਾਂ ਸਮਝ ਆਈ? ਇਹ ਘਰ ਤੇ ਮਾਸ਼ਾਅੱਲਾ ਸਾਜੀ ਓਕੇ ਹੋ ਗਿਆ ਹੁਣ। ਹਾਂ ਮੈਂ ਉਹੀ ਕਰ ਰਿਹਾ ਨਾ, ਲੇਕਿਨ ਜਹਾਜ਼ ਦੇ ਹਿਸਾਬ ਨਾਲ ਨਹੀਂ ਹੋਇਆ ਹਲੇ। ਨਾਲੇ ਸਾਰੇ ਜੈਟ ਘਰ 1 to 5 ਦੇ ਹਿਸਾਬ ਨਾਲ ਨਹੀਂ ਹੋਇਆ। ਜੈਟ ਆਪਣੇ ਲਈ ਜੈਟ ਬੁੱਕ ਕਰਾਉਣ ਜਾਣੇ ਤੇ ਉਹਨਾਂ ਦਫ਼ਤਰ ਦਾ ਟੁੱਟੀ 70 ਇੰਚ ਕਰਕੇ ਲਾਉਂਦੇ। ਆਹੋ ਉਹ ਟੁੱਟੀ 70 ਦੀ ਜੈਟ ਨਵੀਂ ਹੈ। ਲੈਣਾ ਸੀਗਾ ਤੇ ਝਾਲ ਤੇ ਰਕਸ਼ਿਆਂ ਵਾਲੀ ਮਾਰਕੀਟ ਚ ਲੱਭਣ ਦੇ ਆ। ਮੈਂ ਚਲਾਇਆ ਜਹਾਜ਼ ਆਪ। ਹੈਂ? ਹਾਂਜੀ ਮੈਂ ਵੀਡੀਓ ਲਾ ਦੂੰਗਾ ਅਗਰ ਲੱਭੇ ਤੇ। ਆਹੀ ਜਿਹੜੇ ਮੇਰੇ
ਗੁਰਜੀਤ ਭਾਜੀ ਹੈ ਨਾ ਪਾਇਲਟ ਨੇ, ਹੂੰ ਉਹ ਹੈਰਾਨ ਹੋ ਗਏ ਸੀ ਯਾਰ। ਉਹਨਾਂ ਨੇ ਮੈਨੂੰ ਦੱਸਿਆ ਕਿ ਐ ਫੜ ਲਓ, ਉਹ 2 ਹੈਂਡਲ ਹੁੰਦੇ ਨਾ, ਉਹ ਜਿਹੜਾ ਹੁੰਦਾ ਵਾ ਟ੍ਰੇਨਿੰਗ ਵਾਲਾ। ਨਹੀਂ ਟ੍ਰੇਨਿੰਗ ਵਾਲਾ ਨਹੀਂ, ਮਤਲਬ ਵੈਸੇ ਵਿਜ਼ਿਟਰ ਵਾਸਤੇ ਤੁਸੀਂ ਜਾਓ ਤੇ ਤੁਸੀਂ ਐਵੇਂ ਸ਼ਹਿਰ, ਉਹ ਨਾਲ ਬੈਠੇ ਦੋਵਾਂ ਪਾਸੇ ਹੈਂਡਲ ਹੁੰਦਾ। ਮੈਨੂੰ ਉਹਨਾਂ ਨੇ ਕਿਹਾ ਕਿ ਇੰਜ ਕਰੇਗਾ ਤਾਂ ਉੱਤੇ ਥੱਲੇ ਹੋਏਗਾ, ਯਾਨੀ ਮੈਂ ਇੰਜ ਕਰਾਂਗਾ ਤੇ ਥੱਲੇ ਨੂੰ ਜਾਏ, ਹੈਂਡਲ ਬਾਹਰ ਅੰਦਰ ਆਉਂਦਾ ਵਾ। ਅੱਛਾ ਠੀਕ ਹੈ ਜੀ, ਤੇ ਇੰਜ ਕਰੇਗਾ ਤਾਂ ਇੱਧਰ ਉੱਧਰ ਹੋਏਗਾ, ਯਾਨੀ ਚਾਰੇ ਪਾਸੇ ਉਹਦਾ ਕੰਮ ਆਉਂਦਾ ਇੰਜ ਕਰਕੇ। ਠੀਕ ਹੈ ਜੀ, ਉਹਨਾਂ ਨੇ ਸਮਝਾਤਾ। ਉਸ ਤੋਂ ਬਾਅਦ ਮੈਂ ਹੁਣ ਜਾਵਾਂਗਾ, ਮੈਂ ਉਹਨਾਂ ਦੀ ਵੀਡੀਓ ਤੈਨੂੰ ਭੇਜਾਂਗਾ, ਉਹ ਤੈਨੂੰ ਦੱਸਣਗੇ ਕਿ ਮੈਂ ਕਿੱਦਾਂ ਦਾ ਜਹਾਜ਼ ਚਲਾਇਆ। ਹੱਥ ਛੱਡ ਕੇ ਬੈਠੇ ਨੇ, ਕਹਿੰਦੇ ਯਾਰ ਮੈਂ ਪਹਿਲੀ ਵਾਰੀ ਜ਼ਿੰਦਗੀ ਜਿੱਦਾਂ ਹੋਇਆ ਕਿ ਮੈਂ ਹੈਰਾਨ ਆ ਕਿ ਯਾਰ ਤੇਰਾ ਕੀ ਉਹ ਆ ਬੈਲੈਂਸ, ਸਟੈਮਿਨਾ। ਹਾਂ। ਵਾਹ ਵਾਹ ਵਾਹ। ਤੇ ਕੀ ਮੈਨੂੰ ਮਜ਼ਾ ਆਇਆ ਯਾਰ। ਉਹ ਮੇਰੇ ਕੋਲ ਵੀਡੀਓਜ਼ ਪਈਆਂ ਨੇ, ਲੇਕਿਨ ਉਹਦੀ ਸ਼ੋਰ ਬਹੁਤ ਸੀ, ਆਡੀਓ ਨਹੀਂ ਸੀ, ਲੇਕਿਨ ਮੈਂ ਲਾ ਦਾਂਗਾ, ਅਗਰ ਮੇਰੇ ਕੋਲ ਪਈ ਹੋਣੀ ਮੈਂ ਲਾ ਦਾਂਗਾ ਵੀਡੀਓ ਲਾ ਕੇ ਮਗਰ ਗਾਣਾ ਲਾ ਦਿਓ ਧਰਿੰਦਰ ਵਾਲਾ। ਪੂਰਾ ਸ਼ੋਅ ਮੈਂ ਉੱਥੇ ਰਿਕਾਰਡ ਕੀਤਾ ਸੀ, ਜਾਂਦੇ ਦਾ, ਉੱਡਦੇ ਦਾ, ਵਿੱਚ ਬੈਠੇ ਦਾ, ਲੈਂਡਿੰਗ ਕਰਦੇ ਦਾ। ਲੈਂਡਿੰਗ ਵੀ ਮੈਂ ਸਿੱਖ ਲੈਣੀ ਸੀ 5-7 ਹਜ਼ਾਰ ਚ ਹੋ ਗਿਆ। ਲੇਕਿਨ ਉਸ ਤੋਂ ਵੈਰੀ ਨੈਕਸਟ ਡੇ ਭਾਣ, ਵੈਰੀ ਨੈਕਸਟ ਡੇ ਉਸ ਤੋਂ ਬਾਅਦ ਉਹ ਜਿਹੜੀ ਇੰਸਟ੍ਰਕਟਰ ਕਿਹੜੀ ਹੁੰਦੀ ਹੈ, ਇੰਸਪੈਕਟਰ। ਉਸਤਾਦ ਨਹੀਂ ਸੀ ਕੋਈ, ਉਹਦੇ ਨਾਲ ਇੱਕ ਬੰਦਾ ਬੈਠਾ ਵਾ, ਹਾਂਜੀ। ਉਹ ਪਾਮ ਜੁਮੇਰਾ ਦੇ ਉੱਤੋਂ ਸਿੱਧਾ ਹੀ ਜਹਾਜ਼ ਸਮੁੰਦਰ 'ਚ ਗਿਆ ਵਾ, ਥੱਲੇ ਹੀ ਚਲਾ ਗਿਆ, ਦੋਵੇਂ ਡੈਥ ਹੋ ਗਈ, ਓਏ ਹੋਏ ਹੋਏ ਪਾਇਲਟ ਦੀ ਵੀ ਤੇ ਨਾਲ ਜਿਹੜਾ ਵਿਜ਼ਿਟਰ ਸੀ ਉਹਦੀ ਵੀ। ਜਹਾਜ਼ ਮੇਰੇ ਤੋਂ ਵੈਰੀ ਨੈਕਸਟ ਡੇ। ਹੋਏ ਹੋਏ। ਉਸੇ ਜਹਾਜ਼ ਚ? ਨਹੀਂ ਹੋਰ ਕੋਈ ਹੈਗਾ ਜਹਾਜ਼। ਮਤਲਬ ਉੱਤੇ ਕਿਤੇ ਉੱਤੇ ਬੰਦ ਕਰਤਾ ਨਾ, ਸਲਫ ਬੰਦ ਕਰਤਾ ਉਹਨੇ ਉੱਤੇ ਹਨਾ ਸਾਜੀ। ਨਹੀਂ ਉਹ ਪਤਾ ਨਹੀਂ ਕੀ ਹੋਇਆ, ਸਮਝ ਨਹੀਂ ਲੱਗੀ ਇਹਦੇ ਕਿੰਨੇ ਆ ਪਿੱਛੇ ਜੇ ਨਹੀਂ ਹੁਣ ਇੰਡੀਆ ਦਾ ਜਹਾਜ਼ ਇੱਕ ਕਰਤਬ ਜਿਹੜੇ ਸੀ ਉਦੋਂ ਹਾਂਜੀ, ਉਹ 에ਅਰ ਸ਼ੋਅ ਚ। ਉਹਦੇ 에ਅਰ ਸ਼ੋਅ ਦੇ ਵਿੱਚ ਉਸਤਾਦ ਜੀ ਸਾਰਾ ਸਰਦਾਰ ਵੀਰ ਸੀ ਸਾਡਾ ਕੋਈ ਪਾਇਲਟ। ਉਹ ਚਾਈਨਾ ਨੇ ਜਿਹੜੀ ਹਵਾ ਵਾਲੀ ਬਿਜਲੀ, ਤਾਰਾਂ ਤੋਂ ਬਗੈਰ ਬਿਜਲੀ ਜਿਹੜੀ ਕੀਤੀ ਨਾ, ਉਹਦੇ ਵਿੱਚ ਵੱਜਦੇ ਜਹਾਜ਼, ਉਹ ਬਿਜਲੀ ਬੰਦ ਕਰਨ ਲੱਗੇ। ਟਰੰਪ ਨੇ ਕਿਹਾ ਬਿਜਲੀ ਬੰਦ ਕਰੋ, ਬਹੁਤ ਨੁਕਸਾਨ ਹੋਏਗਾ। ਨਜ਼ਰ ਨਹੀਂ ਆਉਂਦੀ ਸਾਰੀ। ਹੁਣ ਤਾਂ ਉੱਡਣ ਵਾਲੀਆਂ ਕਾਰਾਂ ਆ ਰਹੀਆਂ ਨੇ, ਮਤਲਬ ਟੈਕਸੀਆਂ। ਹਾਂਜੀ ਬਰਹਾਲ ਨਹੀਂ ਉਸਤਾਦ ਜੀ, ਬਾਕੀ 골ਡਨ ਵੀਜ਼ੇ ਤੇ ਯਾਰ ਮੈਂ ਹੈਰਾਨ ਆ, ਇੱਕ ਵਰਲਡ ਲੈਵਲ ਤੇ ਤੁਸੀਂ ਮਾਸ਼ਾਅੱਲਾ ਬ੍ਰਾਂਡ ਮੇਕਰ ਉਹ ਹੋ। 골ਡਨ ਵੀਜ਼ਾ ਕੁਝ ਵੀ ਨਹੀਂਗਾ, 골ਡਨ ਵੀਜ਼ਾ ਇਹਨੂੰ ਵਾਪਸ ਕਰ ਦਿਓ। ਨਹੀਂ ਕੁਝ ਨਹੀਂਗਾ, ਇਹਦੇ ਨਾਲੋਂ 2 ਸਾਲ ਵਾਲੇ ਵੀਜ਼ੇ ਦੀ ਜ਼ਿਆਦਾ ਵਰਥ ਆ ਉੱਤੇ। ਨਹੀਂ ਤੁਸੀਂ ਅੱਜ ਤੱਕ ਬਿਜ਼ਨਸ ਕਲਾਸ ਦੇ ਮਜ਼ੇ ਨਹੀਂ ਲਏ, ਇੰਜੋਏ ਨਹੀਂ ਕੀਤਾ। ਉਹ ਯਾਰ ਉਹਦਾ 골ਡਨ ਵੀਜ਼ੇ ਨਾਲ ਕੀ ਤਲਕ ਆ, ਉਹ ਹੋਰ ਚੀਜ਼ ਆ, ਟਿਕਟ ਹੋਰ ਚੀਜ਼ ਆ। 골ਡਨ ਵੀਜ਼ੇ ਵਾਲੇ ਤੇ ਕਾਲਾ ਤੂੰ ਬਿਲਕੁਲ ਫਿੱਕੇ ਰੰਗ ਦਾ ਵੀਜ਼ਾ ਲੈ ਕੇ ਵੀ 골ਡਨ, ਆਹੋ ਸਾਦਾ ਉੱਡੇ ਰੰਗ ਵਾਲਾ ਜ਼ੰਗ ਲੱਗਾ ਹੋਇਆ ਵੀਜ਼ੇ ਨੂੰ, ਉਹਦੇ ਤੇ ਵੀ ਤੂੰ ਟਿਕਟ ਲੈਣੀ ਹੈ, ਤੂੰ ਭਾਵੇਂ ਬਿਜ਼ਨਸ ਕਲਾਸ ਦੀ ਲੈ ਲਾ। ਨਹੀਂ ਹੁਣ 골ਡਨ ਵੀਜ਼ੇ ਦਾ ਉਸਤਾਦ ਜੀ ਬੜੇ ਫਾਇਦੇ ਨੇ, ਪੂਰੀ ਦੁਨੀਆ ਚ ਉਹਨੂੰ ਸੈਪਟਰੋਨ ਦਾ ਸਿਰਫ ਫ੍ਰੀ ਮਿਲੇਗਾ ਜਿਹਦੇ ਕੋਲ ਦੁਬਈ ਦਾ 골ਡ। ਪਾ ਸੰਜੇ ਦੱਤ ਕੋਲ 골ਡਨ ਵੀਜ਼ਾ, ਸੰਜੇ ਦੱਤ ਨੂੰ ਪਤਾ ਕਿੰਨੀ ਮੁਸ਼ਕਲਾਂ ਮਿਲਿਆ, ਲੀਲੜੀਆਂ ਲਈਆਂ ਉਸਤਾਦ ਜੀ ਨੂੰ 15 ਦਿਨਾਂ ਚ, ਆਪ ਕੇ 12 ਦਿਨਾਂ ਚ ਹੱਥ ਬੰਨ ਕੇ ਦਿੱਤਾ ਉਹਨਾਂ ਨੇ। 12 ਦਿਨ ਨਹੀਂ, ਉਹ ਸਾਰੇ ਨੇ ਇੰਜ ਕੀਤੇ। ਦੱਸ ਕਿਹੜੇ ਹੱਥ ਚ ਗਿਆ। ਨਹੀਂ ਤਾਂ ਜੀ ਹੁਣ ਤੁਹਾਨੂੰ ਜੇ ਫਾਇਦਾ ਨਹੀਂ ਨਜ਼ਰ ਆਉਂਦਾ, ਤੁਸੀਂ ਪਹਿਲੇ ਨਾ ਲੈਂਦੇ, ਤੁਸੀਂ ਉਦੋਂ ਲੈ ਲਿਆ। ਉਹਦਾ ਇੱਕੋ ਹੀ ਫਾਇਦਾ ਵਾ, ਜਦੋਂ ਮਰਜ਼ੀ 10 ਸਾਲ ਦਾ ਤੁਸੀਂ ਰੈਜ਼ੀਡੈਂਟ ਉੱਥੇ ਦੇ, ਤੁਸੀਂ ਰੈਸ਼ੀ ਹੋ, ਲੋਕਲ ਹੋ। ਨਹੀਂ ਲੋਕਲ ਨਹੀਂ, ਮਤਲਬ 10 ਸਾਲ ਲਈ ਤੁਸੀਂ ਓਕੇ ਹੋ। ਉੱਥੇ ਸਾਡੀ ਕਹਿੰਦੇ 에어ਪੋਰਟ ਤੋਂ 1 ਰੁਪਏ ਦੀ ਰੋਟੀ ਮਿਲਦੀ ਉਹਦੇ। ਉਹ ਨਹੀਂ ਯਾਰ, ਉਹ ਤੋਂ ਕੁਝ ਨਹੀਂ ਮਿਲਦਾ, ਉਹਦਾ ਕੋਈ ਏਡਾ ਬੈਨੀਫਿਟ ਨਹੀਂ ਹੈ। ਉਸਤਾਦ ਜੀ ਅਗਰ ਤੁਹਾਨੂੰ ਲਾਇਸੈਂਸ ਦੇ ਵਿੱਚ ਹੈਗਾ ਵਾ ਕਿ ਤੁਹਾਡੀਆਂ ਕਲਾਸਾਂ ਥੋੜੀਆਂ ਈਜ਼ੀ ਹੋ ਜਾਂਦੀਆਂ ਨੇ, ਬਾਕੀ ਕੋਈ ਨਹੀਂ। ਅਗਰ ਤੁਹਾਨੂੰ ਦੁਬਈ ਕਹੇ ਤੁਸੀਂ ਇੱਥੇ ਰਹਿਣਾ ਸਾਰੀ ਜ਼ਿੰਦਗੀ ਲਈ, ਤੁਹਾਨੂੰ ਸੀ ਦੁਬਈ ਨਾਮ ਹੀ ਕਵੇ ਤੇ ਵਿੱਚ ਕੀ ਹੈ, ਤੁਸੀਂ ਨੈਸ਼ਨਲਿਟੀ ਦੇਤੀ ਹੈ ਤੇ ਤੁਸੀਂ ਸਾਨੂੰ ਛੱਡ ਨਹੀਂ ਦਿਓ। ਨੈਸ਼ਨਲਿਟੀ ਨਹੀਂ ਦਿੰਦੇ ਉਹ, ਹੁਣ ਦੇਣ ਲੱਗੇ ਉਸਤਾਦ ਜੀ, ਹੁਣ ਦੇਣੀ ਉਹ ਪੜੀ। ਨਹੀਂ ਦਿੰਦੇ ਭਾਈ, ਉਹ ਨਹੀਂ ਦਿੰਦੇ, ਕੀ ਉਹਨੂੰ ਕਹਿੰਦੇ ਨੇ, ਰਾਇਤ ਪਾਸਪੋਰਟ ਹੈ ਉਹਨਾਂ ਦਾ, ਪਾਸਪੋਰਟ ਜਿਹੜਾ ਉਹ ਨਹੀਂ ਦਿੰਦੇ ਉਹ, ਬਲਕਿ ਹੁਣ ਵੀਜ਼ੇ ਨਹੀਂ ਦਿੰਦੇ, ਉਹ ਵਿਜ਼ਿਟ ਬੰਦ ਕਰਤੇ ਉਹਨਾਂ ਨੇ। ਇਹ ਹਰ ਜਿੰਦਗੀ ਦੇਖਿਓ, ਅੱਲਾ ਦੇ ਹੁਕਮ ਨਾਲ ਪੂਰੀ ਕੀਰੀ ਫੜ ਜਾਣੀ ਦੁਬਈ ਦੇ ਵਿੱਚ, ਦੇਖਿਓ ਤੁਸੀਂ। ਇਹਦੀ ਕੀ ਵਜ੍ਹਾ ਸਾਜੀ? ਕਿਉਂ ਯਾਰ, ਉਹ ਤੁਸੀਂ ਉੱਥੇ ਜਾਓ ਨਾ, ਤੁਹਾਨੂੰ ਆਪੀ ਵਜ੍ਹਾ ਸਮਝ ਆ ਜਾਂਦੀ। ਦੁਬਈ ਚੱਲ ਗਿਆ ਨਾ ਤਾਂ ਕਰਕੇ। ਤੁਹਾਨੂੰ ਤੁਸੀਂ ਜਦੋਂ ਉੱਥੇ ਦੁਬਈ ਫਿਰਦੇ ਹੋ ਨਾ, ਤੁਹਾਨੂੰ ਸਮਝ ਆ ਜਾਂਦੀ ਇਹਨਾਂ ਨੇ ਕਿਉਂ ਵੀਜ਼ੇ ਬੰਦ ਕੀਤੇ, ਤੁਹਾਨੂੰ ਆਪੀ ਸਮਝ ਆ ਜਾਂਦੀ। ਦਰਜ ਬੰਦੇ ਦਾ ਕੰਮ ਚੱਲ ਜਾਂਦਾ, ਬੰਦਾ ਗਰੂਰ ਤਕਬਰ ਚ ਆਇਆ, ਕਿੰਗ ਤਕਬਰ ਚ ਆਏ ਹੋਏ ਆ। 2 ਨੰਬਰ ਵੀ ਨਿਕਲ ਆਂਦਾ ਜਿਹੜਾ ਸੀ ਬਹੁਤੀ ਚੱਲ ਜਵੇ, ਇਹ ਦੁਬਈ 2 ਨੰਬਰ ਵੀ ਨਿਕਲਣਾ। ਆਰਟੀਫੀਸ਼ੀਅਲ ਆ, ਮਰੀ ਚੱਲ ਜਾ, ਤੈਨੂੰ ਜ਼ਿਆਦਾ ਮਜ਼ਾ ਆਉ। ਦੁਬਈ ਚਾਸੀ ਨਹੀਂ ਆਉਂਦੀ, ਉਹ ਫੌਕ ਹੀ ਨਹੀਂ ਬਣਦਾ। ਨਾਲੇ ਅਸੀਂ ਥੋੜੀ ਸਪੋਰਟ ਕੀਤੀ ਦੁਬਈ ਨੂੰ। ਚਲੋ ਬਾਕੂ ਚਲੇ ਜਾਂਦੇ ਪੈਸੇ ਪਾ ਕੇ। ਹਾਂਜੀ ਬਾਕੂ ਚਲੇ ਜਾਂਦੇ। ਬਾਕੂ ਹੋਰ ਤਰ੍ਹਾਂ ਦਾ ਵਾ, ਬਾਕੂ ਤੁਹਾਨੂੰ ਮਜ਼ਾ ਨਹੀਂ ਆਉਣਾ। ਨਹੀਂ ਬਾਕੂ ਬਹੁਤ ਜ਼ਿਆਦਾ ਨਾ, ਜਿਹੜਾ ਸੁਲਝਿਆ ਬੰਦਾ ਹਾਏ ਇੰਜੋਏ ਕਰਨ ਵਾਲਾ ਉਹਦਾ ਵਾ। ਨਫੀਸ ਸ਼ੋਖਾਪਨ ਜਿਹੜਾ ਉਹ ਦੁਬਈ ਚ ਆ, ਹਾਂ, ਉਹ ਆਪਣ ਭੂਤਰਨਾ ਨਹੀਂ ਬਹੁਤ ਭੂਤਰ ਗਿਆ, ਉਹ ਦੁਬਈ ਚ ਆ। ਨਹੀਂ ਜੋ ਤੁਸੀਂ ਦੱਸਿਆ ਬਾਕੂ ਨਹੀਂ, ਬਾਕੂ ਹੋਰ ਹਿਸਾਬ ਆ। ਜੋ ਤੁਸੀਂ ਮੈਂ ਤਾਂ ਉੱਥੇ ਗਿਆ ਵਾਂ, ਮੈਂ ਬਾਕੂ, ਮੈਂ ਵੀਡੀਓ ਬਣਾ ਰਿਹਾ ਪਾਪਕੌਰਨ, ਮੈਂ ਉਹ ਵੀਡੀਓ ਬਣਾਈ, ਉਹ ਮੇਰੇ ਦੁਆਲੇ ਹੋ ਗਿਆ। ਕਿਉਂ ਬਣਾਈ ਹੈ? ਕਹਿੰਦਾ ਤੂੰ ਕਿਹਦੀ ਇਜਾਜ਼ਤ ਨਾਲ ਤੂੰ ਬਣਾ ਰਿਹਾ ਵੀਡੀਓ ਮੇਰੀ? ਮੈਂ ਉਹਨੂੰ ਕਿਹਾ ਸੌਰੀ। ਹਾਂ, ਲੇਕਿਨ ਉਹ ਲੂਰਾ ਹੀ ਐਸਾ ਸੀ ਬਾਕੂ ਦਾ। ਸੇਮ ਮੇਰੇ ਤਰ੍ਹਾਂ ਤਰਬੀਅਤ ਆ ਮਿੱਠਾ ਜੀ, ਤਰਬੀਅਤ ਆ। ਨਹੀਂ ਉਸਤਾਦ ਜੀ, ਜਿਹੜਾ ਤੁਸੀਂ ਦੱਸੇ ਮਨਾਜ਼ਰ, ਲੇਕਿਨ ਉਹ ਸਮਾਈਲ ਦੇ ਨਾਲ ਵੇਖੋ ਕਿ ਹੱਸਦੇ ਨੇ। ਡਾਂਸ ਕੀਤਾ ਮੈਂ ਉੱਥੇ ਬੜਾ ਸੋਹਣਾ। ਹਾਏ ਹਾਏ। ਉੱਥੇ ਉਹਨਾਂ ਨੇ ਇੱਕ ਪੱਥਰ ਦੀ ਲੂਰੀ ਖਿਲਾਰੀ ਸੀ, ਉਹਦੇ ਨਾਲ ਖਲੋ ਕੇ ਮੈਂ ਤਸਵੀਰਾਂ ਖਿਚਾਈਆਂ। ਫਿਰ ਅੰਦਰ ਚਲੇ ਗਏ, ਉਹਦੇ ਤੇ ਉਹ ਜਿਹੜਾ 에ਅਰ ਲਿਫਟ, ਨਹੀਂ ਯਾਰ, ਜਿਹੜਾ ਸਾਲ ਨਵਾਂ ਆਇਆ ਸੀ, ਹੈਪੀ ਹੈਪੀ ਨਿਊ ਈਅਰ ਤੇ, ਹਾਂ। ਉੱਥੇ ਅੰਦਰ ਗਿਆ ਮੈਂ, ਤੁਰੀ ਗਿਆ।
ਇੱਕ ਉਹ ਦੁਕਾਨਦਾਰ ਕੁਲਫੀ ਵਾਲਾ ਬਾਹਰ ਡਾਂਸ ਕਰ ਰਿਹਾ ਸੀ, ਉਹ ਕੋਲ ਕਰਦੇ ਨਹੀਂ ਹੁੰਦੇ, ਮੈਂ ਕੈਮਰਾ ਉਹਨੂੰ ਫੜਾ ਕੇ ਮੈਂ ਉਹਦੇ ਨਾਲ ਉਹ ਡਾਂਸ ਕੀਤਾ ਉੱਥੇ, ਮੈਂ ਕਿਹਾ ਰਿਕਾਰਡ ਕਰ ਦਰਾ। ਨਹੀਂ ਉਸਤਾਦ ਜੀ ਮੈਨੂੰ ਤਾਂ ਚੱਸ ਨਹੀਂ ਆਈ 골ਡਨ ਵੀਏ ਦੀ। ਭਾਈ VIP ਟਿਕਟ ਉਸਤਾਦ ਜੀ ਤੁਸੀਂ ਲਿਆ ਕਰੋ ਬਿਜ਼ਨਸ ਕਲਾਸ। ਯਾਰ ਮੈਂ ਤਾਂ ਹੁਣ ਜਾਣਾ ਨਾ, ਮੈਂ ਕਿੱਥੇ, ਮੇਰੇ ਕੋਲ ਇੰਨੇ ਪੈਸੇ ਹੈਗੇ ਉਸਤਾਦ ਜੀ VIP। ਹੁਣ ਮੁੱਕੋ ਟਿਕਟਾਂ ਦਾ ਵੀ 골ਡਨ ਵੀਆ ਲਵੋ, ਤੁਹਾਨੂੰ ਕੌਣ ਬਿਜ਼ਨਸ ਕਲਾਸ 'ਚ ਦਿਆ ਕਰਨ, ਚਲੋ 50,000 ਘੱਟ ਹੀ ਦਿੱਤਾ। ਉਸਤਾਦ ਜੀ ਤੁਸੀਂ 골ਡਨ ਵੀਜ਼ਾ ਬਣਵਾ ਕੇ ਨਾ ਉਹਦੀ ਕੜੀ ਬਣਵਾ ਲਓ। ਇਹ ਵੀ ਅੱਛੀ ਬ੍ਰੈਸਲੇਟ ਓਏ ਨਾਮ ਹੀ 골ਡਨ ਆ, ਰੰਗ ਤੇ ਹੋਰ ਤਰ੍ਹਾਂ ਦੇ 5-7 ਰੰਗਾਂ ਵਿੱਚ। ਇਹ ਕਿਹੜੇ ਮੁਲਕ ਦੀ ਨੁਮਾਇੰਦਗੀ ਕਰਦਾ ਜੀ 골ਡਨ ਵੀਆ? ਕਿਸੇ ਦੀ ਨਹੀਂ ਕਰਦਾ ਯਾਰ, ਇੱਕ ਉਹਦੀ ਕੈਟਾਗਰੀ ਹੈ ਵੀਜ਼ੇ ਦੀ ਆਹ ਬਸ। ਕੈਟਾਗਰੀ ਜਿੱਦਾਂ ਨਹੀਂ ਹੁੰਦਾ ਕਿ ਯਾਰ, A ਕੈਟਾਗਰੀ B ਕੈਟਾਗਰੀ, ਸਹੀ ਗੱਲ ਆ। ਲੇਕਿਨ ਉਸਤਾਦ ਜੀ ਮਜ਼ਾ ਤਾਂ ਸਾਡੇ ਜੀਨ ਆ ਜੀ। ਇੱਕ ਵਾਰ ਤੁਸੀਂ ਬਿਜ਼ਨਸ ਕਲਾਸ ਝੂਟਾ ਲੈ ਲਓ ਨਾ ਕਿਤੇ, ਲਿਆ ਮੈਂ, ਬਿਜ਼ਨਸ ਕਲਾਸ 'ਚ ਹਾਂ। ਫੇਰ ਲਿਆ ਵਾ, ਚੱਸ ਨਹੀਂ ਆਈ। ਲੇਕਿਨ ਹਰ ਵਾਰੀ ਨਹੀਂ ਨਾ ਮੈਂ ਜਾ ਸਕਦਾ। ਹਾਂ, ਇੱਕ ਵਾਰੀ ਜ਼ਿੰਦਗੀ ਦਾ ਟੇਸਟ ਕੀਤਾ। ਕਰ ਲਿਆ। ਅੱਛਾ, ਜਿਹੜੇ ਇੱਕ ਵਾਰੀ ਬਹਿ ਜਾਂਦਾ ਮੁੜ ਕੇ ਉਹਨੂੰ ਬਹਿ ਨਹੀਂ ਦਿੰਦੇ ਸਾਹ ਜੀ? ਨਹੀਂ ਕਿਉਂ? ਤੁਸੀਂ ਆਪੇ ਕਹਿੰਦੇ ਹਰ ਵਾਰੀ ਨਹੀਂ ਲਿਆ ਜਾਂਦਾ। ਉਹ ਪੋਤੇ ਤੂੰ ਤਾਂ ਇੱਕ ਵਾਰੀ ਵੀ ਨਹੀਂ ਬਹਿ ਸਕਦਾ, ਜਿਹੋ ਜਿਹਾ ਮਕਾਨ ਆ ਉੱਥੇ ਬਹਿ ਸਕਦੇ ਵੱਡੇ ਆਦਮੀ ਸੈਲੀਬ੍ਰਿਟੀਆਂ। ਤੂੰ ਮਕਾਨ ਹੈ ਜੇ ਵੇਖਿਆ ਨੇ, ਐਵੇਂ ਗੱਲਾਂ ਕਰੀ ਜਾਂਦਾ। ਬਿਜ਼ਨਸ ਕਲਾਸ ਦੀਆਂ ਗੱਲਾਂ ਕਰੀ ਜਾਣ ਡਿਆ, ਮੁੰਡੇ ਨੇ ਸਿਰਫ ਕਮੀਜ਼ ਤੋਂ ਥੱਲੇ ਪੈਂਪਰ ਬੰਨਿਆ, ਕੱਛਾ ਹੀ ਨਹੀਂ ਪਾਇਆ ਉਹਨੇ। ਉਹਦੇ ਕੱਛਿਆਂ ਫੈਸ਼ਨ ਅੱਜ ਕੱਲ ਟ੍ਰੈਂਡ ਚੱਲ ਰਿਹਾ ਬਾਜੀ ਉਹ ਲੰਬੇ ਪੈਂਪਰ ਚੱਲੇ ਆ, ਉਹਨੂੰ ਕਹਿੰਦੇ ਧੋਤੀ ਪੈਂਪਰ। ਨਹੀਂ ਉਹ ਲੈਗੀ ਇਹਦਾ ਪੈਂਪਰ ਬੱਚਾ ਧੋਤੀ ਐਸਾ- ਪੈਂਪਰ, ਐਸਾ ਪੇਂਡੂ ਲੌਂਗ ਪੈਂਪਰ, ਗਿੱਟਿਆਂ ਤੱਕ ਹੁੰਦਾ ਉਹ। ਉਸਤਾਦ ਜੀ ਜਿਹੜਾ ਤੁਸੀਂ ਬਾਕੂ ਦੇ ਹੁਸਨ ਦੇ ਬਾਰੇ ਚ ਦੱਸਿਆ ਸੀ, ਕੋਈ ਐਡਾ ਮੈਂ ਨਹੀਂ ਦੱਸਦਾ, ਜਿਹਨੂੰ ਮਰਜ਼ੀ ਪੁੱਛ ਲਓ ਅੱਛਾ ਜੀ। ਜੀ। ਨਹੀਂ ਸੁਭਾਨ ਅੱਲਾਹ। ਤੁਹਾਡੀਆਂ 2-4 ਕਿਆ ਗੱਲਾਂ ਕਹਿੰਦੇ ਦਾਨੇ ਸਾਹਿਬ? ਜ਼ੇਨ ਬਣਾਇਆ ਪਿਆ ਤੁਸੀਂ। ਹਾਂ, ਅੱਛਾ ਮੈਂ ਓਵਰਆਲ ਹੁਸਨ ਦੀ ਗੱਲ ਕਰਦਾ, ਹਾਂਜੀ, ਹਾਂਜੀ। ਲੇਕਿਨ ਸਾਡੇ ਗੰਦੇ ਦਿਮਾਗ ਸਿਰਫ ਕੁੜੀਆਂ ਲਈ ਜਾਂਦੇ ਨੇ। ਨਹੀਂ ਤੁਸੀਂ ਕਹਿੰਦੇ ਕੋ ਨਾ ਯਾਰ ਬਾਕੂ ਹੁਸਨ ਬਹੁਤ ਆ, ਤੁਹਾਡੇ ਦਿਮਾਗ 'ਚ ਸਿਰਫ ਕੁੜੀਆਂ ਆਉਣਗੀਆਂ, ਫਿੱਟੇ ਮੂੰਹ ਤੁਹਾਡਾ ਲਾਨਤ। ਯੈਸ। ਆਹ ਖਲਾਨਤ ਹੁਸਨ ਦਾ ਮਤਲਬ ਹੈ ਵੀ ਉੱਥੇ ਤੇ ਬਾਬੇ ਵੀ ਸੋਹਣੇ ਨੇ, ਮਾਈਆਂ ਵੀ ਸੋਹਣੀਆਂ ਨੇ, ਬੱਚੇ ਵੀ ਸੋਹਣੇ ਨੇ, ਕੰਮ ਵਾਲੇ ਵੀ ਸੋਹਣੇ ਨੇ, ਅਮੀਰ ਗਰੀਬ ਸਾਰੇ ਸੋਹਣੇ ਨੇ, ਉੱਥੇ ਟੋਟਲ ਹੁਸਨ ਆ। ਹਾਂ, ਦਰ ਫਿਟੇ ਗੰਦਾ ਦਿਮਾਗ ਤੇਰਾ। ਤੇ ਜਿਹੜਾ ਕਹਿੰਦੇ ਸੀ ਮਿਸਰ 'ਚ ਬਹੁਤ ਹੁਸਨ ਆ, ਮੈਂ 3 ਟਾਈਮ ਚੁੱਕੇ ਸਕੂਲ ਉੱਥੇ ਮਿਸਰ 'ਚ। ਜੀ ਤੁਹਾਡੇ ਜ਼ੇਨ 3 ਸਕੂਲ ਟਾਈਮ ਚੁੱਕੇ ਆ। ਇਹ ਉਸਤਾਦ ਜੀ ਇਸ ਕਿਸਮ ਦੇ ਲਾਦਾ ਲੂਰੀਆਂ ਬਾਹਰ ਆਈਆਂ ਨੇ ਵੀ ਰਲ ਹੀ ਨਹੀਂ ਰਹੀਆਂ ਇੱਕ ਦੂਜੇ ਨਾਲ। ਹੈ ਤੁਸੀਂ ਹੁਸਨ ਦਾ ਪੁੱਛੋ ਤਾਂ ਪੁੱਛ ਕੇ ਮੇਰੇ ਤੇ ਲੰਤ ਪਾ ਦੇਣਾ। ਨਹੀਂ ਲਾਨਤ ਕਾ ਤੋਂ ਬਾਣੀ। ਜਦੋਂ ਉਹਨਾਂ ਨੇ ਕਿਹਾ ਕਿ ਹੁਸਨ, ਲੂਰੀਆਂ ਹੀ ਤੁਹਾਡੇ ਜ਼ੇਨ ਚ ਆਉਂਦੀਆਂ, ਜਾਲ ਦਿਆ ਬੱਚੇ। ਲਓ ਜੀ ਤੈਨੂੰ ਸ਼ਾਇਦ ਨਾ ਦੱਸਦਾ ਸਾਦਾ ਗੱਲ ਸੀ। ਨਹੀਂ ਯਾਰ ਉਹ ਬਹੁਤ ਹੁਸਨ ਆ ਮਾਸ਼ਾਅੱਲਾ। ਚਲੋ ਫਿਰ ਚੱਲਦੇ ਆ। ਨਹੀਂ ਮੈਂ ਛੋਟੀ ਈਦ ਤੋਂ ਬਾਅਦ ਇਨਸ਼ਾਅੱਲਾ ਉਮਰਾ ਕਰਕੇ ਨਾ ਫਿਰ ਅੱਲਾਹ ਖਾਰ ਕੇ ਨੈਕਸਟ ਪ੍ਰੋਜੈਕਟ ਕੋ ਸੋਚਦੇ ਆ, ਫਿਰ ਆਪਾਂ ਬਣਾਉਣੇ ਪ੍ਰੋਗਰਾਮ। ਜਾਣਾ ਚਾਹੀਦਾ 3 ਲੱਖ ਰੁਪਇਆ ਮੈਂ ਤੁਹਾਨੂੰ ਦੇ ਦਾਂਗਾ ਭਾਈ, ਮਿੱਠੇ ਦਾ ਵੀ ਲੈ ਲੈਣਾ, ਇਹਨਾਂ ਨੇ ਨਹੀਂ ਦੇਣਾ। ਤੂੰ ਦੇਂਗਾ? ਮੇਰੀ ਸੁਣ ਗੱਲ, ਹੈਲੋ ਕਾਕਾ ਤੂੰ ਚੱਲ ਮੇਰੇ ਨਾਲ ਈਦ ਤੋਂ ਬਾਅਦ ਉਮਰੇ ਤੇ, ਤੇਰਾ 50,000 ਮੈਂ ਪਾਉਂਗਾ। ਉਹ ਜੀਓ ਮਿੱਠੇ, ਉਸਤਾਦ ਜੀ ਤੁਹਾਡੀ ਮੌਜੂਦਗੀ ਆ। ਵਾਹ ਵਾਹ ਵਾਹ। ਵੱਡੀ ਗੱਲ ਹੈ, ਕਿਆ ਤੂੰ ਮੇਰੇ ਨਾਲ ਚੱਲ ਉਮਰੇ ਤੇ। ਲੇਕਿਨ ਇੱਕ ਗੱਲ ਵਾ, ਇਹ ਨਾ ਹੋਵੇ ਉੱਥੇ ਮੇਰੇ ਪਿੱਛੇ ਬੈਠਾ ਰਵੇਂ, ਖੁੱਲ ਕੇ ਆਪਣਾ ਜਾਣਾ ਵਾ। ਨਹੀਂ ਮਿੱਠਾ ਜੀ, ਤੁਸੀਂ ਇਹ ਨਾ ਹੋਵੇ 50,000 ਉਹਦਾ ਪਾ ਦਿਓ, ਮੁੜ ਕੇ ਉਹਨੂੰ ਉੱਥੇ ਵਿਚਾਰੇ ਨੂੰ ਨੌਕਰ ਬਣਾਇਆ ਹੋਵੇ। ਨਹੀਂ ਕਿ ਉਹ ਇਹ ਕੰਮ ਤੂੰ ਗਿਆ ਸੀ ਦੁਬਈ ਸਾਡੇ ਨਾਲ? ਨਹੀਂ ਨਹੀਂ ਤੂੰ ਗਿਆ ਨਹੀਂ। ਨਹੀਂ ਦਾਨਿਸ਼ ਨਹੀਂ ਗਿਆ। ਬਾਸ ਗਿਆ ਸੀ, ਹਾਂਜੀ। ਬਾਸ ਤੇ 2 ਵਾਰੀ ਗਿਆ। ਹਾਂਜੀ। ਹਾਂਜੀ ਤੂੰ ਬਾਅਦ ਚ ਵੀ ਨਹੀਂ ਸੀ ਗਿਆ ਜਦੋਂ ਤੁਸੀਂ ਸਾਰੇ ਗਏ ਸੀ ਟੂਰ ਨਾਲ? ਬਸ ਇੱਕ ਵਾਰੀ ਗਿਆ ਸੀ ਜੀ। 2 ਵਾਰੀ 2 ਵਾਰੀ 2 ਵਾਰੀ ਗਿਆ। ਨਹੀਂ ਇੱਕ ਵਾਰੀ ਪਤਾ ਨਹੀਂ ਗਿਆ। ਇੱਕ ਵਾਰੀ ਗਿਆ। ਇੱਕ ਵਾਰੀ ਗਿਆ ਜਦੋਂ ਜਹਾਜ਼ 'ਚ ਮੈਂ ਉਹਦੀ ਵੀਡੀਓ ਬਣਾਈ। ਨਾਲ ਗਿਆ। ਉਹ ਡਰਿਆ ਸੀ ਸਾਜੀ। ਉਹ ਹੁਣ ਮੈਂ ਸਾਡਾ ਵੀ ਹਿਸਾਬ ਲਾਓ ਹਾਂ, ਸਾਜੀ। ਤੈਨੂੰ ਬੜਾ ਮਜ਼ਾ ਆਏਗਾ ਨੋਨੀ, ਤੂੰ ਇੰਜੋਏ ਕਰੇਗਾ। ਮੇਰੇ ਕੋਲ ਖਾ ਲੋ, ਇਹ ਚਲਾ ਗਿਆ ਨਾ ਨੋਨੀ ਨੇ ਦੁਬਈ ਉਤਰਦਾ 에ਅਰਪੋਰਟ ਤੇ ਵੱਡੀ ਐਨਕ ਲਾ ਕੇ ਨੇ ਇੰਜ ਫਿਰਨਾ ਵਾ, ਤੇ ਪਿੱਛੋਂ ਥੱਪੜ ਆ ਛੋਟੇ ਦਾ ਠਾ। ਕਸਮ ਹੈ ਵੀ। ਦਾਨਿਸ਼ ਜਾਣਾ ਯਾਰ, ਆਪਾਂ ਪੈਸੇ ਦੇ ਦਾਂਗੇ ਸਾਜੀ ਨੂੰ, ਕੀ ਹੋ ਗਿਆ ਬਾਹਰ ਨਿਕਲ ਦੁਨੀਆ ਵੇਖ। ਚਲੋ ਚਲੋ ਇਹਨੂੰ, ਇਹ ਤੁਹਾਡਾ ਬਕਵਾਸ ਕੰਟੈਂਟ ਹੈ, ਇਹਦੇ ਤੇ ਮੈਂ ਡਿਸਕਸ ਹੀ ਨਹੀਂ ਕਰਨਾ ਚਾਹ ਰਿਹਾ। ਪਹਿਲੇ ਉਮਰ ਚ ਇਹਨੂੰ ਨਾ ਕਹਿ, ਇਹ ਉਹ ਰੂਹ ਹੀ ਨਹੀਂ ਆ, ਇਹ ਅੰਦਰ ਮਰ ਚੁੱਕਿਆ ਇਹਦਾ। ਨਹੀਂ ਸਤਾਈ ਜੱਟ ਨੇ, ਇਹਦਾ ਕਰਕੇ ਸਾਡਾ ਵੀ ਮਰ ਗਿਆ ਇਹ ਸਾਜੀ। ਸਿਰਫ ਜ਼ਿੰਦਗੀ ਦੇ ਦਿਨ ਪੂਰੇ ਕਰ ਰਿਹਾ। ਸਤਾਈ ਜੱਟ ਲੈ ਜਾਏਗਾ ਉਹਨਾਂ ਦਾ। ਕਿਉਂ ਗੁਜਰ ਬਾਦਸ਼ਾਹ ਦਾ ਯੈਸ ਕਰ ਦੇਣਾ, ਓਕੇ ਨਹੀਂ ਘਰ ਜਾਣ ਦਾ ਟਾਈਮ ਹੋਇਆ। ਲੈ, ਚਲੋ। ਇਹੋ ਜਿਹੀਆਂ ਗੱਲਾਂ ਕਰ ਰਹੇ ਹੋ। ਲਵ ਯੂ ਨਾਜ਼ਰੀਨ। ਓਏ